अस्सलाम वालेकुम, सत श्री अकाल ਸਾਰੇ ਦੋਸਤਾਂ ਨੂੰ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਇਸ ਵੇਲੇ ਪੰਜਾਬੀ ਲਹਿਰ ਫੇਸਬੁੱਕ, ਪੰਜਾਬੀ ਲਹਿਰ YouTube ਚੈਨਲ ਦੇ ਰਾਹੀਂ। ਕਾਫੀ ਦਿਨਾਂ ਬਾਅਦ ਲਾਈਵ ਹੋਏ ਹਾਂ, ਈਦ ਦੀਆਂ ਛੁੱਟੀਆਂ ਸੀ। ਕੁਛ ਮੈਂ ਥੋੜਾ ਜਿਹਾ ਫਲੂ ਤੇ ਥੋੜਾ ਜਿਹਾ ਫੀਵਰ ਹੋ ਗਿਆ, ਉਹਦੀ ਵਜ੍ਹਾ ਨਾਲ ਵੀ ਛੁੱਟੀਆਂ ਸਾਡੀਆਂ ਲੰਮੀਆਂ ਹੋ ਗਈਆਂ, ਤੁਹਾਡੇ ਰੂਬਰੂ ਨਹੀਂ ਹਾਜ਼ਰ ਹੋ ਸਕੇ। ਸੋ ਅੱਜ ਇੱਕ ਵਾਰੀ ਫੇਰ ਤੁਹਾਡੇ ਰੂਬਰੂ ਹਾਜ਼ਰ ਹਾਂ। ਅੱਜ ਅਸੀਂ ਪ੍ਰੋਗਰਾਮ ਡਾਕਟਰ ਦਲਵੀਰ ਪੰਨੂ ਸਾਹਿਬ ਦਾ ਪ੍ਰੋਗਰਾਮ ਜਿਹੜਾ ਸੁਬਾਹ 7 ਵਜੇ ਕਰੀਦਾ ਸੀ, ਪਾਕਿਸਤਾਨੀ ਟਾਈਮ 7 ਵਜੇ, ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰ, ਉਸ ਬੁੱਕ ਨੂੰ ਲੈ ਕੇ ਇੱਕ ਚੈਪਟਰ 'ਤੇ ਆਪਾਂ ਗੱਲ ਕਰੀ ਦੀ ਸੀ। ਉਹ ਅੱਜ ਇਸ ਟਾਈਮ ਪਹਿਲੇ ਦਿਨ ਸਾਨੂੰ ਟਾਈਮ ਮਿਲਿਆ ਸੀ, ਅਸੀਂ ਅੱਜ ਪਹਿਲੇ ਦਿਨ ਤੁਹਾਡੇ ਰੂਬਰੂ ਹਾਜ਼ਰ ਹੋ ਗਏ ਹਾਂ। ਸੋ ਅੱਜ ਅਸੀਂ ਗੱਲ ਕਰਨੀ ਆ ਵਜ਼ੀਰ ਖਾਨ, ਚੈਪਟਰ ਨੰਬਰ 53। ਡਾਕਟਰ ਸਾਹਿਬ ਦੀ ਬੁੱਕ 'ਚ ਚੈਪਟਰ ਹੈ ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰ, ਉਹਦੇ 'ਚ ਚੈਪਟਰ ਨੰਬਰ 53। ਇਹਦੇ 'ਚ ਵਜ਼ੀਰ ਖਾਨ ਤੇ ਆਪਾਂ ਇੱਕ ਮਸਜਿਦ ਵਜ਼ੀਰ ਖਾਨ ਲਾਹੌਰ ਦੇ ਵਿੱਚ, ਉਹਦਾ ਤੇ ਸਿੱਖ ਹਿਸਟਰੀ ਦੇ ਵਿੱਚ ਜਿਹੜੀ ਕਿਤਾਬ, ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰ ਸਿੱਖ ਹਿਸਟਰੀ ਦੀ ਕਿਤਾਬ ਦੇ ਵਿੱਚ ਵਜ਼ੀਰ ਖਾਨ ਜਾਂ ਵਜ਼ੀਰ ਖਾਨ ਦੀ ਮਸਜਿਦ, ਇਹਦੇ ਵਿੱਚ ਹੋਰ ਵੀ ਕੁਝ ਸਵਾਲ ਨੇ ਕਿ ਵਜ਼ੀਰ ਖਾਨ ਦੋ ਵੀ ਨੇ, ਇਹਨਾਂ ਤੋਂ ਇਲਾਵਾ ਵੀ ਕੋਈ ਵਜ਼ੀਰ ਖਾਨ ਹੈ, ਉਹਦੇ ਤੇ ਆਪਾਂ ਗੱਲਬਾਤ ਕਰਨੀ ਹੈ। ਸੋ ਸਾਰਿਆਂ ਨੂੰ ਪਹਿਲਾਂ ਆਪਾਂ ਸੱਦਾ ਦੇਣੇ ਡਾਕਟਰ ਸਾਹਿਬ ਨੂੰ, ਫਿਰ ਪ੍ਰੋਗਰਾਮ ਦਾ ਬਕਾਇਦਾ ਜਿਹੜਾ ਵਾ ਆਗਾਜ਼ ਅੱਗੇ ਵਧਾਉਂਦੇ ਹਾਂ। ਵੈਲਕਮ ਡਾਕਟਰ ਸਾਹਿਬ। ਹੈਲੋ ਜੀ ਢਿੱਲੋਂ ਸਾਹਿਬ, ਅਸਲਾਮ ਵਾਲੇਕਮ, ਕੀ ਹਾਲ ਚਾਲ ਹੈ ਜੀ? ਵਧੀਆ ਵਧੀਆ, ਤੁਸੀਂ ਦੱਸੋ, ਠੀਕ ਠਾਕ ਹੋ? ਬਹੁਤ ਵਧੀਆ। ਸਾਡੇ ਸਾਰੇ ਦੋਸਤ ਵੀ ਤੁਹਾਨੂੰ ਪੁੱਛ ਰਹੇ ਕਿ ਤੁਹਾਡੀ ਈਦ ਕਿਸ ਤਰ੍ਹਾਂ ਰਹੀ, ਤੁਹਾਡੀ ਤਬੀਅਤ ਤੇ ਮੈਨੂੰ ਪਤਾ ਕੁਝ ਨਸਾਜ਼ ਸੀ, ਪਰ ਤੁਹਾਡੀ ਈਦ ਕਿਸ ਤਰ੍ਹਾਂ? ਤਬੀਅਤ ਬਹੁਤ ਵਧੀਆ ਜੀ, ਈਦ ਬੜੀ ਵਧੀਆ ਬਿਹਤਰੀਨ ਰਹੀ। ਤਬੀਅਤ ਤੁਹਾਨੂੰ ਦੱਸਿਆ ਪਹਿਲਾਂ ਥੋੜੀ ਜਿਹੀ ਢਿੱਲੀ ਸੀ, ਪਹਿਲਾਂ ਗਲਾ ਖਰਾਬ ਹੋ ਗਿਆ ਪਰਸੋਂ, ਤੇ ਉਹਦੇ ਨਾਲ ਹਲਕਾ ਜਿਹਾ ਫੀਵਰ, ਤੇ ਹੁਣ ਠੀਕ ਹੈ, ਕੁਛ ਅੱਗੇ ਨਾਲ ਬਿਹਤਰ ਆ। ਇਸੇ ਤੋਂ ਮੈਂ ਅੱਜ ਹਾਲੀ ਬੈੱਡ ਦੇ ਲਾਗੇ ਆਪਣਾ ਟਿਕਾਣਾ ਰੱਖਿਆ ਵਾ, ਇੱਥੇ ਲਾਈਵ ਕਰਨੇ ਵੀ ਜੇ ਲੰਮੇ ਪੈਣਾ ਪੈ ਗਿਆ ਉਹਦੇ ਵਿੱਚ ਹੀ ਪੈ ਜਾਣਾ। ਥੋੜੀ ਜਿਹੜੀ ਗਾਣੇ ਦੀ ਰਿਆਜ਼ ਆ, ਥੋੜੀ ਉੱਚੀ ਹੇਕ ਚ ਨਾ ਕਰਿਆ ਕਰੋ, ਥੋੜਾ ਹੌਲੀ ਰਿਆਜ਼ ਕਰ ਲਿਆ ਕਰੋ, ਗਲਾ ਫਿਰ ਠੀਕ ਰਹਿੰਦਾ। ਹਾਂ, ਉਹ ਰਿਆਜ਼ ਦਾ ਭਰਾ ਜਿਹੜਾ ਨਾ ਫਿਆਜ਼, ਉਹ ਬਹੁਤ ਤੰਗ ਕਰਦਾ। ਠੀਕ ਹੈ ਜੀ। ਅੱਛਾ ਡਾਕਟਰ ਸਾਹਿਬ, ਅੱਜ ਦੇ ਹਾਂਜੀ ਪ੍ਰੋਗਰਾਮ ਵਧਦੇ ਆ, ਜਿੰਨੇ ਸਾਡੇ ਨਾਲ ਲਾਈਵ ਇਸ ਵੇਲੇ ਜੁੜੇ ਨੇ ਉਹਨਾਂ ਨੂੰ ਹੀ ਸੌਰੀ ਕਰਦੇ ਹਾਂ। ਸਾਂਝੀ ਸੱਤ ਦਾ ਪ੍ਰੋਗਰਾਮ ਸਾਡਾ ਹੁੰਦਾ ਸੀ, ਉਹ ਵੀ ਪੈਂਡਿੰਗ ਹੈ ਕੁਝ ਦਿਨਾਂ ਤੋਂ। ਉਹ ਵੀ ਅਸੀਂ ਸੈਚਰਡੇ ਸੰਡੇ, ਮੈਂ ਦੱਸਦਾ ਜਾਵਾਂ ਸਾਰੇ ਦੋਸਤਾਂ ਨੂੰ, ਸੈਚਰਡੇ ਸੰਡੇ ਅਸੀਂ ਕਰਿਆ ਕਰਾਂਗੇ। ਡਾਕਟਰ ਸਾਹਿਬ ਵਾਲੀ ਕਿਤਾਬ ਤੇ ਵੀ ਆਪਾਂ ਚੈਪਟਰ ਇੱਕ ਕਰੀਦਾ ਸੀ, ਉਹ ਵੀ ਅਸੀਂ ਲੇਟ ਕਰ ਰਹੇ ਕਾਫੀ ਦਿਨ, ਈਦ ਦੀਆਂ ਛੁੱਟੀਆਂ, ਕੁਝ ਮੈਂ ਜਿਵੇਂ ਦੱਸਿਆ ਤਬੀਅਤ ਖਰਾਬ ਸੀ। ਰਸ਼ਪਾਲ ਵਾਲਾ ਸਾਡੇ ਨਾਲ ਨੇ, ਨਦੀਮ ਸਾਡੇ ਨਾਲ ਨੇ, ਕਮਰ ਰਾਜਪੂਤ, ਜੀਤ ਸਿੰਘ ਜੀ, ਨਵਨੀਤ ਬਾਜਵਾ ਕਾਲੋਂ, ਇਹ ਸਾਡੇ ਨਾਲ ਨੇ। ਸਾਰਿਆਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਜੁੜ ਚੁੱਕੇ ਨੇ ਇਸ ਵੇਲੇ। ਡਾਕਟਰ ਸਾਹਿਬ, ਸਾਰਿਆਂ ਨਾਲ ਪਹਿਲੋਂ ਤੇ ਇਹੀ ਕੁਐਸਚਨ ਜਿਹੜਾ ਮੈਂ ਅੱਗੇ ਗੱਲ ਕਰ ਚੁੱਕਿਆ, ਸਿੱਖ ਇਤਿਹਾਸ, ਸਿੱਖ ਹਿਸਟਰੀ, ਗੁਰਦੁਆਰਿਆਂ ਦੀ ਗੱਲ ਕਰੀ ਦੀ, ਤੇ ਮਸਜਿਦ ਵਜ਼ੀਰ ਖਾਨ ਜਾਂ ਵਜ਼ੀਰ ਖਾਨ ਦਾ ਇਹਦੇ ਵਿੱਚ ਕਿਸ ਤਰ੍ਹਾਂ, ਉਹ ਥੋੜਾ ਜਿਹਾ ਦੱਸੋ ਜੀ। ਢਿੱਲੋਂ ਸਾਹਿਬ, ਤੁਹਾਡਾ ਕੁਐਸਚਨ ਬਹੁਤ ਵਧੀਆ। ਮੈਂ ਪਹਿਲਾਂ ਆਪਣੇ ਜਿਹੜੇ ਦੇਖਣ ਵਾਲੇ ਸਰੋਤੇ ਨੇ ਉਹਨਾਂ ਨੂੰ ਇਹਦੀ ਤਸਵੀਰ ਨਾਲ ਨਾਲ ਆਪਣੀ ਕਿਤਾਬ ਦੇ ਵਿੱਚੋਂ ਦਿਖਾਉਣਾ ਚੱਲਾਂ। ਜਿਹੜਾ ਅੱਜ ਆਪਾਂ ਚੈਪਟਰ ਕਰਨ ਲੱਗੇ ਹਾਂ, ਉਹ ਇਹ ਚੈਪਟਰ ਹੈ ਜੀ ਵਜ਼ੀਰ ਖਾਨ ਮੌਸਕ, ਦਿੱਲੀ ਗੇਟ ਦੇ ਬਿਲਕੁਲ ਅੰਦਰ ਹੈਗੀ ਹੈ, ਔਰ ਇਹ ਖੂਬਸੂਰਤ ਬਿਲਡਿੰਗ ਹੈ। ਆਹ ਵਾਲੀ ਸਾਹਮਣੇ ਜਿਹੜੀ ਮਸੀਤ ਹੈ, ਵਜ਼ੀਰ ਖਾਨ ਮੌਸਕ ਕਰਕੇ ਇਹ ਲਾਹੌਰ ਦੇ ਵਿੱਚ ਮਸ਼ਹੂਰ ਹੈ। ਇਹਦੇ ਅੰਦਰ ਵਾਲੀ ਇਹਦੀ ਫੋਟੋਗ੍ਰਾਫੀ ਹੈ, ਤੇ ਤੁਸੀਂ ਦੇਖੋ ਇਹਦੇ ਅੰਦਰ ਜਿਹੜਾ ਕੰਮ ਹੋਇਆ ਉਹ ਬਹੁਤ ਹੀ ਆਲਾ ਕੁਆਲਿਟੀ ਦਾ ਕੰਮ ਹੈ। ਇਹ ਅਬਾਊਟ ਕਹਿ ਲਓ ਵੀ 400 ਸਾਲ ਤੋਂ ਵੀ ਵੱਧ ਪੁਰਾਣੀ ਜਿਹੜੀ ਹੈਗੀ ਹੈ ਇਹ ਮਸਜਿਦ ਹੈਗੀ ਹੈ, ਜਿਹੜੀ ਕਿ ਲਾਹੌਰ ਦੇ ਵਿੱਚ ਸਥਿਤ ਹੈ। ਇਹਦੀ ਤੁਹਾਨੂੰ ਇੱਕ ਮੈਂ ਤਸਵੀਰ ਹੋਰ ਦਿਖਾ ਦਿੰਦਾ, ਜਿਹੜੀ ਆਹ ਵਾਲੀ ਤਸਵੀਰ ਹੈ, ਜਿਹੜੀ ਬਾਹਰ ਹੁਣ ਇਸ ਵੇਲੇ ਜਿਹੜਾ ਬਹੁਤ ਬਿਜ਼ੀ ਬਾਜ਼ਾਰ ਹੈਗਾ। ਸੋ ਇਹ ਜਗ੍ਹਾ ਹੈ ਜਿਹੜੀ ਕਿ ਇੱਕ ਮੇਰੀ ਤਸਵੀਰ ਤੁਹਾਨੂੰ ਹੋਰ ਜਿਹੜੀ ਪੁਰਾਤਨ ਸਮੇਂ ਦੀ ਤਸਵੀਰ ਹੈਗੀ ਹੈ, ਪੁਰਾਣੀ ਤਸਵੀਰ, ਉਹ ਇਹ ਹੈ। ਇਹ ਅਸੀਂ ਵਿਕੀਪੀਡੀਆ ਤੋਂ ਤਸਵੀਰ ਲਈ ਹੈ, ਇਹ ਆਪਣੀ ਜਿਹੜੀ ਹੈਗੀ ਹੈ ਇਹਦਾ ਜਿਹੜੀ ਹੈ ਇੰਟਰਨੈਟ ਤੋਂ ਤਸਵੀਰ ਜਿਹੜੀ ਲਈ ਹੋਈ ਹੈ, ਪੁਰਾਣੇ ਜ਼ਮਾਨੇ ਦੀ ਤਸਵੀਰ ਹੈ, ਜਿਹੜੀ ਵਜ਼ੀਰ ਖਾਨ ਮਸਜਿਦ ਲਾਹੌਰ ਦਾ ਇੱਕ ਬਹੁਤ ਇੰਪੋਰਟੈਂਟ ਜਿਹੜੀ ਹੈਗੀ ਆ ਉਹ ਜਗ੍ਹਾ ਹੈਗੀ। ਸੋ ਢਿੱਲੋਂ ਸਾਹਿਬ ਦਾ ਪਹਿਲਾ ਕੁਐਸਚਨ ਹੈਗਾ ਕਿ ਵਜ਼ੀਰ ਖਾਨ ਮਸਜਿਦ ਨੂੰ ਆਪਾਂ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਕਿਤਾਬ ਦੇ ਵਿੱਚ ਕਿਉਂ ਲਿਆ? ਕਿਉਂਕਿ ਇਹ ਤਾਂ ਇੱਕ ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜੀ ਜਗ੍ਹਾ ਹੈਗੀ ਆ, ਜਿਹੜੀ ਉਹਨਾਂ ਦੇ ਲਈ ਪੂਜਣਯੋਗ ਜਗ੍ਹਾ ਹੈਗੀ ਆ। ਸੋ ਇੱਥੇ ਮੈਂ ਢਿੱਲੋਂ ਸਾਹਿਬ ਦੱਸ ਦੇਵਾਂ ਕਿ ਵਜ਼ੀਰ ਖਾਨ ਜਿਹੜਾ ਸਿੱਖ ਇਤਿਹਾਸ ਵਿੱਚ ਜ਼ਿਆਦਾ ਨਾਮ ਜਾਣਿਆ ਜਾਂਦਾ, ਉਹ ਵਜ਼ੀਰ ਖਾਨ ਗਵਰਨਰ ਆਫ ਸਰਹੰਦ ਸੀ, ਜਿਹਨੇ ਕਿ 10ਵੇਂ ਪਾਤਸ਼ਾਹੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੜਵਾਉਣ ਦਾ ਹੁਕਮ ਦਿੱਤਾ ਸੀ। ਮੁੜ ਕੇ ਬਾਬਾ ਬੰਦਾ ਬਹਾਦਰ ਦੇ ਨਾਲ ਵੀ ਲੜਾਈ, ਉਹਨਾਂ ਦਾ ਕਾਫੀ ਜ਼ਿਕਰ ਜਿਹੜਾ ਹੈਗਾ 10ਵੇਂ ਪਾਤਸ਼ਾਹੀ ਦੇ ਨਾਲ ਆਉਂਦਾ, ਜਿਹੜਾ ਕਿ ਸੂਬਾ ਸਰਹੰਦ ਸੀ, ਜਿਹਦਾ ਕਿ ਜਿਹੜਾ ਸੀ ਟੈਰੀਟਰੀ ਸੀਗੀ ਉਹ ਬਿਟਵੀਨ ਯਮਨਾ ਤੇ ਸਤਲੁਜ ਦੇ ਵਿਚਕਾਰ ਜਿਹੜਾ ਇਲਾਕਾ ਸੀ, ਉਹ ਉਸ ਇਲਾਕੇ 'ਚ ਰਹਿਣ ਵਾਲਾ ਵਜ਼ੀਰ ਖਾਨ ਸੀ।
ਸਰਹੰਦ ਵਾਲਾ ਗਵਰਨਰ। ਅੱਛਾ, ਇਹ ਦੋਵੇਂ ਜਿਸ ਨਾਂ ਤੇ ਇਹ ਮਸਜਿਦ ਹੈ ਇਹ ਹੋਰ ਹੈ ਇਸ ਹਾਂਜੀ ਤਰ੍ਹਾਂ ਹੀ ਬਿਲਕੁਲ, ਇਹ ਹੋਰ ਦੋਨੋਂ ਕਰੈਕਟਰ ਹੋਰ ਨੇ। ਜਿਹੜੇ ਉਹ ਵਜ਼ੀਰ ਖਾਨ ਸਰਹੰਦ ਹੈ, ਉਹ ਸਿੱਖ ਇਤਿਹਾਸ ਦੇ ਵਿੱਚ ਵਿਲਨ ਦਾ ਕਰੈਕਟਰ ਹੈ, ਕਿਉਂਕਿ ਉਹਦੇ ਨਾਲ ਹਮੇਸ਼ਾ ਲੜਾਈ ਝਗੜਾ ਰਿਹਾ, ਉਹਦੇ ਨਾਲ ਹਮੇਸ਼ਾ ਲੜਾਈ ਰਹੀ ਹੈ। ਪਰ ਇਹ ਜਿਹੜਾ ਵਜ਼ੀਰ ਖਾਨ ਹੈ, ਇਹ ਟੋਟਲੀ ਆਪੋਜ਼ਿਟ ਹੈ। ਇਹ ਸਿੱਖਾਂ ਦਾ ਬਹੁਤ ਤਕੜਾ ਸਮਰਥਕ, ਸਪੋਰਟਰ ਔਰ ਗੁੱਡ ਇਹਦੀ ਜਿਹੜੀ ਕੰਪੈਨੀਅਨਸ਼ਿਪ ਹੈਗੀ ਆ, ਗੁੱਡ ਜਿਹੜਾ ਇਹਦਾ ਸਾਥ ਹੈਗਾ ਪੰਜਵੇਂ ਪਾਤਸ਼ਾਹੀ ਔਰ ਛੇਵੇਂ ਪਾਤਸ਼ਾਹੀ ਦੇ ਨਾਲ ਰਿਹਾ, ਸੱਤਵੇਂ ਪਾਤਸ਼ਾਹੀ ਤੱਕ ਵੀ। ਮਤਲਬ ਇਹਦੇ ਜਿਹੜੇ ਰਿਲੇਸ਼ਨ ਹੈਗੇ ਆ ਗੁੱਡ ਰਹੇ ਆ ਸਿੱਖ ਗੁਰੂਜ਼ ਦੇ ਨਾਲ। ਇਸ ਕਰਕੇ ਸਾਡੇ ਲਈ ਜ਼ਰੂਰੀ ਹੈ ਕਿ ਆਪਾਂ ਇਹੋ ਜਿਹੀਆਂ ਜਗ੍ਹਾ ਨੂੰ ਬਕਾਇਦਾ ਜ਼ਿਆਦਾ ਆਪਣੇ ਕੰਮ ਦੇ ਵਿੱਚ, ਜਦੋਂ ਲੋਕੀ ਸਿੱਖ ਟੂਰਿਸਟ ਪਾਕਿਸਤਾਨ ਜਾਂਦੇ ਨੇ, ਜਦੋਂ ਉਹ ਆਪਣੇ ਮੱਥਾ ਟੇਕਣ ਜਾਂਦੇ ਨੇ ਨਨਕਾਣਾ ਸਾਹਿਬ ਜਾਂ ਕਰਤਾਰਪੁਰ ਸਾਹਿਬ, ਇਹੋ ਜਿਹੀਆਂ ਕੁਝ ਜਗ੍ਹਾ ਜਿਹੜੀਆਂ ਭਾਵੇਂ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਹੈਗੀਆਂ, ਉੱਥੇ ਜਾ ਕੇ ਵੀ ਉਹ ਜ਼ਰੂਰ ਕਹਿ ਲਓ ਵੀ ਵਿਜ਼ਿਟ ਕਰਨ, ਤਾਂ ਕਿ ਪਤਾ ਲੱਗੇ ਕਿ ਆਪਣੇ ਗੁਰੂ ਸਾਹਿਬ ਦੇ ਨਾਲ ਜਿਹੜੇ ਲੋਕੀ ਸੀ, ਜਿਨ੍ਹਾਂ ਦੇ ਨਾਲ ਗੁੱਡ ਚੰਗੇ ਸੰਬੰਧ ਸੀ, ਉਹਨਾਂ ਨਾਲ ਕਿਸ ਤਰ੍ਹਾਂ ਦੀ ਮਿਊਚੁਅਲ ਹਾਰਮੋਨੀ ਕਿਵੇਂ ਡਿਵੈਲਪ ਹੁੰਦੀ ਸੀ। ਇਹਨਾਂ ਨਾਲ ਫਿਰ ਜਿਹੜਾ ਅੱਗੇ ਆਉਣ ਵਾਲਾ ਸਮਾਜ ਹੈ, ਉਹਨੂੰ ਥੋੜਾ ਪੋਜ਼ਿਟਿਵ ਹੁੰਗਾਰਾ ਮਿਲਦਾ ਹੈ। ਪਲੱਸ ਜਿਹੜੇ ਉਸ ਜਗ੍ਹਾ ਦੇ ਉੱਤੇ ਕੇਅਰ ਟੇਕਰ ਹੁੰਦੇ ਨੇ, ਤੁਸੀਂ ਹੁਣ ਇਸ ਵਜ਼ੀਰ ਖਾਨ ਮਸਜਿਦ ਲਾਹੌਰ ਜਾਓਗੇ, ਉੱਥੇ ਜਾ ਕੇ ਜੇ ਉਹਨਾਂ ਨੂੰ ਦਿਖਾਓ ਵੀ ਅਸੀਂ ਆਪਣੀ ਕਿਤਾਬ ਦੇ ਵਿੱਚ ਇੰਨਾ ਵੱਡਾ ਚੈਪਟਰ ਵਜ਼ੀਰ ਖਾਨ ਮੋਸਕ ਵਾਲਾ ਸਿੱਖ ਹੈਰੀਟੇਜ ਕਿਤਾਬ ਦੇ ਵਿੱਚ ਐਡ ਕੀਤਾ ਹੈ, ਉਹਨਾਂ ਨੂੰ ਵੀ ਖੁਸ਼ੀ ਹੋਏਗੀ ਕਿ ਕਿੰਨਾ ਵਧੀਆ ਪੋਜ਼ਿਟਿਵਲੀ ਆਪਾਂ ਇਸ ਨੂੰ ਜਿਹੜਾ ਹੈਗਾ ਜੋੜਨ ਦਾ ਕੰਮ ਕਰ ਰਹੇ ਹਾਂ। ਸੋ ਇਹ ਆਪਣਾ ਮੋਟਿਵ ਹੈਗਾ ਟੂ ਇਨਕਲੂਡ ਥੀਸ ਕਾਈਂਡ ਆਫ ਚੈਪਟਰਸ ਇਨ ਅ ਬੁੱਕ ਆਫ ਸਿੱਖ ਹਿਸਟਰੀ ਔਰ ਸਿੱਖ ਹੈਰੀਟੇਜ। ਹੁਣ ਇਹਨਾਂ ਬਾਰੇ ਮੈਂ ਥੋੜੇ ਦੱਸ ਦਵਾਂ। ਜਿਹੜਾ ਅੱਜ ਆਪਾਂ ਵਜ਼ੀਰ ਖਾਨ ਦੀ ਗੱਲ ਕਰ ਰਹੇ ਹਾਂ, ਇਹਨਾਂ ਦਾ ਅਸਲੀ ਨਾਮ ਸੀ ਸ਼ੇਖ ਇਲਾਮੁਦੀਨ ਅੰਸਾਰੀ। ਇਹ ਵੈਸੇ ਹਕੀਮ ਸੀਗੇ, ਵੈਦ ਸੀਗੇ। ਇਹ ਚਨਿਆਟ ਦੇ ਰਹਿਣ ਵਾਲੇ ਸੀ। ਢਿੱਲੋਂ ਸਾਹਿਬ, ਤੁਸੀਂ ਚਨਿਆਟ ਕਈ ਵਾਰੀ ਜਾਂਦੇ ਹੋ, ਉੱਥੇ ਲੱਕੜ ਦਾ ਕੰਮ ਬਹੁਤ ਹੁੰਦਾ ਹੈ। ਹਾਂਜੀ, ਚਨਿਆਟ ਉੱਥੇ ਐਕਚੁਅਲੀ ਇਹ ਚਨਿਆਟ ਦੇ ਰਹਿਣ ਵਾਲੇ ਸੀ, ਤੇ ਇਹਨਾਂ ਦੀ ਫੈਮਿਲੀ ਮਾਈਗ੍ਰੇਟ ਹੋ ਗਈ ਸੀ ਲਾਹੌਰ ਨੂੰ। ਉੱਥੇ ਫਿਰ ਇਹ ਆਪਣੇ ਕਹਿ ਲਓ ਵੀ ਸ਼ਾਹੀ ਵੈਦ, ਸ਼ਾਹੀ ਜਿਹੜੇ ਵੀ ਹਕੀਮ ਇਹ ਬਣੇ ਆਪਣੇ ਸ਼ਾਹਜਹਾਂ ਦੇ ਸਮੇਂ ਦੇ ਵਿੱਚ। ਤੇ ਫਿਰ ਹੌਲੀ ਹੌਲੀ ਪੀਰੀਅਡ ਆਫ ਟਾਈਮ ਇਹਨਾਂ ਨੂੰ ਮੁਗਲ ਨੋਬਲ ਬਣਾਤਾ ਗਿਆ। ਈਵਨ ਇਹ ਕਾਜ਼ੀ ਵੀ ਰਹੇ ਸੀ ਇੱਕ ਸਮੇਂ ਦੇ ਵਿੱਚ ਲਾਹੌਰ ਦੇ। ਇਹਨਾਂ ਦੀ ਜਿਹੜੀ ਸਭ ਤੋਂ ਵੱਡੀ ਖਾਸੀਅਤ, ਅਚੀਵਮੈਂਟ ਮੁਗਲ ਇਤਿਹਾਸ ਚੋਂ ਕਹੀ ਜਾਂਦੀ, ਉਹ ਹੈਗਾ ਸ਼ਹਿਰ ਵਜ਼ੀਰਾਬਾਦ, ਜਿਹੜਾ ਝਨਾਹ ਦੇ ਕੰਢੇ ਤੇ ਬਿਲਕੁਲ ਸ਼ਹਿਰ ਹੈਗਾ ਪੰਜਾਬ ਦੇ ਵਿੱਚ। ਵਜ਼ੀਰਾਬਾਦ ਜਿਹੜਾ ਸ਼ਹਿਰ ਹੈ, ਹਾਂਜੀ ਉਹ ਵੀ ਸੁਣਿਆ ਵੀ ਇਹਨਾਂ ਦੇ ਨਾਂ ਤੇ। ਹਾਂਜੀ, ਜਿਹੜਾ ਵਜ਼ੀਰਾਬਾਦ ਸ਼ਹਿਰ ਉਹਨਾਂ ਨੇ ਬਣਾਇਆ ਸੀ ਸ਼ਹਿਰ, ਇਹ ਮਤਲਬ ਬਕਾਇਦਾ ਜਿਹੜਾ ਵਜ਼ੀਰਾਬਾਦ ਸ਼ਹਿਰ ਹੈ ਝਨਾਹ ਦੇ ਕੰਢੇ ਵਾਲਾ, ਉਹ ਇਸ ਵਜ਼ੀਰ ਖਾਨ ਨੇ ਬਣਾਇਆ ਸੀ। ਤੇ ਜਿਹੜੀ ਇਹਨਾਂ ਦੀ ਵਜ਼ੀਰ ਖਾਨ ਮਸਜਿਦ ਲਾਹੌਰ 'ਚ ਹੈਗੀ ਆ, ਇਹਨੇ ਇਹਨਾਂ ਨੂੰ ਲਾਹੌਰ ਦੇ ਵਿੱਚ ਜਿਹੜਾ ਕਹਿ ਲਓ ਸੀ ਹਮੇਸ਼ਾ ਦੇ ਲਈ ਜਾਂਦੇ ਜਾਣਗੇ ਲੋਕੀ। ਜਿਹੜੇ ਨਵੀਂ ਜਨਰੇਸ਼ਨ ਵੀ ਲਾਹੌਰ ਦੀ ਹੈਗੀ ਆ, ਤੁਸੀਂ ਵਜ਼ੀਰ ਖਾਨ ਨਾਮ ਲਾਓਗੇ, ਉਹਨਾਂ ਨੂੰ ਜਿਹੜੀ ਮਸਜਿਦ ਹੈਗੀ ਆ ਉਹਦੇ ਨਾਲ ਕਹਿੰਦੇ ਆ। ਇਹ ਜਿਹੜਾ ਟਾਈਟਲ ਸੀ ਵਜ਼ੀਰ ਖਾਨ, ਇਹ ਸ਼ਾਹਜਹਾਂ ਨੇ ਇਹਨੂੰ ਦਿੱਤਾ ਸੀ ਲਿਟਰਲੀ, ਜਿਹਦਾ ਮਤਲਬ ਹੈਗਾ ਵਜ਼ੀਰ, ਜਿਹੜਾ ਮਤਲਬ ਹੁੰਦਾ ਮਿਨਿਸਟਰ ਜਾਂ ਕੋਈ ਹਾਈ ਅਫੀਸ਼ੀਅਲ, ਕੋਈ ਵੱਡੇ ਲੈਵਲ ਦਾ ਅਫੀਸ਼ੀਅਲ। ਵੈਸੇ ਇਹਨਾਂ ਦਾ ਨਾਮ ਸੀ, ਜਿਵੇਂ ਪਹਿਲਾਂ ਦੱਸ ਕੇ ਹਟਿਆ, ਹਕੀਮ ਸ਼ੇਖ ਇਲਾਮੁਦੀਨ ਅੰਸਾਰੀ। ਇਹ ਇਹਨਾਂ ਦਾ ਅਸਲੀ ਜਿਹੜਾ ਉਹ ਨਾਮ ਸੀਗਾ ਜੀ। ਢਿੱਲੋਂ ਸਾਹਿਬ, ਅੱਛਾ, ਅਸਲ ਨਾਮ ਇਹਨਾਂ ਦਾ ਇਹ ਸੀ, ਠੀਕ ਜੀ। ਅੱਛਾ ਡਾਕਟਰ ਸਾਹਿਬ, ਇਹਦੇ ਸਿੱਖ ਇਤਿਹਾਸ ਦੇ ਮੁਤਾਬਕ ਵਜ਼ੀਰ ਖਾਨ ਦੀ ਗੁਰੂ ਅਰਜਨ ਦੇਵ ਜੀ ਨਾਲ ਜਾਣ ਪਛਾਣ ਕਿਸ ਤਰ੍ਹਾਂ ਹੋਈ? ਜੀ, ਇਹਨਾਂ ਦਾ ਜਿਹੜੀ ਸਭ ਤੋਂ ਅਸੀਂ ਕਹਿ ਲਓ ਵੀ ਪਪੂਲਰ ਸਾਖੀ ਜਿਹੜੀ ਮੈਂ ਤੁਹਾਨੂੰ ਉਹਦੇ ਵਿੱਚੋਂ ਕੋਟ ਕਰਕੇ ਦੱਸਦਾ, ਉਹਦੇ ਮੁਤਾਬਕ ਇਹ ਹੈਗਾ ਵੀ ਇੱਕ ਵਾਰੀ ਵਜ਼ੀਰ ਖਾਨ ਜੀ ਜਿੱਦਾਂ ਉਹਨਾਂ ਨੂੰ ਕੋਈ ਸਰੀਰਕ ਟਰਬਲ ਹੋਈ, ਕੋਈ ਫਿਜ਼ੀਕਲ ਪ੍ਰੋਬਲਮ ਹੋਈ, ਤੇ ਉਹ ਘਰ ਜਿੱਦਾਂ ਆਪਣੇ ਕਾਫੀ ਪੇਨ ਦੇ ਵਿੱਚ ਜਿਹੜਾ ਸੀ ਉਹ ਦਰਦ ਦੇ ਨਾਲ ਕਰਾ ਰਹੇ ਸੀਗੇ। ਤੇ ਉਸ ਵੇਲੇ ਉਹਨਾਂ ਨੂੰ ਮਤਲਬ ਕਹਿ ਲਓ ਵੀ ਫਾਰਾ ਜਿਹਾ ਪਿਆ, ਕੁਛ ਇਦਾਂ ਦੀ ਡ੍ਰੌਪਸੀ ਈਡੀਮਾ ਜਿੱਦਾਂ ਹੁੰਦਾ ਵੀ ਸੋਜਿਸ਼ ਪੇਟ ਦੇ ਵਿੱਚ, ਮਤਲਬ ਉਹ ਕੋਈ ਪਾਣੀ ਭਰਨਾ ਜਾਂ ਇਦਾਂ ਦੀ ਕੋਈ ਪ੍ਰੋਬਲਮ ਸੀਗੀ, ਜਿਹਦੇ ਕਰਕੇ ਉਹਨਾਂ ਨੂੰ ਕਾਫੀ ਉਹ ਤੰਗੀ 'ਚ ਸੀਗੇ। ਹੁਣ ਸਿੱਖ ਸਾਖੀ ਦੇ ਮੁਤਾਬਕ, ਸਿੱਖ ਨੈਰੇਟਿਵਸ ਦੇ ਮੁਤਾਬਕ, ਉਸ ਵੇਲੇ ਇੱਕ ਕੋਈ ਗੁਰਸਿੱਖ ਉਸ ਵੇਲੇ ਗਲੀ 'ਚੋਂ ਲੰਘ ਰਿਹਾ ਸੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੋਇਆ, ਤੇ ਵਜ਼ੀਰ ਖਾਨ ਨੇ ਜਦੋਂ ਇਹ ਪਾਠ ਸੁਣਿਆ ਤੇ ਉਹਦਾ ਜਿਹੜਾ ਸੀ ਦੁੱਖ ਘਟ ਗਿਆ। ਪਰ ਜਦੋਂ ਹੀ ਉਹ ਸਿੱਖ ਥੋੜੇ ਅੱਗੇ ਲੰਘ ਗਿਆ, ਉਹ ਜਿਹੜਾ ਦੁੱਖ ਸੀ ਉਹ ਦੁਬਾਰਾ, ਉਹਨਾਂ ਦੀ ਜਿਹੜੀ ਦਰਦ ਸੀ ਉਹ ਦੁਬਾਰਾ ਸ਼ੁਰੂ ਹੋ ਗਈ। ਸੋ ਹੁਣ ਜਦੋਂ ਵੀ ਉਹ ਸਿੱਖ ਕੋਲੋਂ ਦੀ ਲੰਘਿਆ ਕਰੇ, ਉਹ ਜਿਹੜਾ ਦਰਦ ਸੀ ਠੀਕ ਹੋਣ ਲੱਗ ਪਿਆ ਕਰੇ। ਇਸ ਕਰਕੇ ਵਜ਼ੀਰ ਖਾਨ ਨੇ ਉਹਨੂੰ ਬੁਲਾਇਆ ਤੇ ਪੁੱਛਿਆ ਵੀ ਇਹ ਜਿਹੜੀ ਬਾਣੀ ਹੈ ਕਿਹਦੀ ਲਿਖੀ ਹੋਈ ਹੈ, ਇਹ ਜਿਹੜੇ ਤੁਕ ਹੈਗੀਆਂ, ਪੰਕਤੀਆਂ ਹੈਗੀਆਂ, ਕਿਹਦੀਆਂ ਲਿਖੀਆਂ ਨੇ? ਤੇ ਉਹ ਸਿੱਖ ਨੇ ਦੱਸਿਆ ਕਿ ਇਹ ਸੁਖਮਨੀ ਸਾਹਿਬ ਹੈ, ਜਿਹੜਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਿਖਤ ਹੈਗੀ ਆ। ਤੇ ਉਸ ਤੋਂ ਬਾਅਦ ਕਿਹਾ ਜਾਂਦਾ ਵੀ ਜਦੋਂ ਫਿਰ ਵਜ਼ੀਰ ਖਾਨ ਠੀਕ ਹੋਇਆ, ਉਹ ਆਪਣੀ ਧੰਨਵਾਦ ਕਰਨ ਵਜੋਂ ਜਾਂ ਜਦੋਂ ਉਹਨੂੰ ਮੌਕਾ ਮਿਲਿਆ, ਉਹ ਅੰਮ੍ਰਿਤਸਰ ਜਾ ਕੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਮਿਲਣ ਗਿਆ, ਤੇ ਉੱਥੇ ਉਹਨਾਂ ਦੇ ਨਾਲ ਜਿਹੜਾ ਸੀ ਉਹਨਾਂ ਦਾ ਫਾਲੋਅਰ ਬਣਿਆ।
ਤੇ ਉਸ ਵੇਲੇ ਜਦੋਂ ਉਹਨਾਂ ਨੇ ਵਜ਼ੀਰ ਖਾਨ ਨੇ ਕਿਹਾ ਜਾਂਦਾ ਵੀ ਵਜ਼ੀਰ ਖਾਨ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਮੈਨੂੰ ਕੋਈ ਬਲੈਸਿੰਗ ਦਿਓ ਜਾਂ ਮੈਨੂੰ ਕੋਈ ਇੰਸਟਰਕਸ਼ਨਸ ਦਿਓ, ਤਾਂ ਗੁਰੂ ਸਾਹਿਬ ਨੇ ਉਹਨੂੰ ਇਹ ਕਿਹਾ, ਗੁਰਬਾਣੀ ਦੇ ਵਿੱਚ ਇਹ ਅੰਕਿਤ ਹੈਗਾ ਆ ਅੰਗ ਨੰਬਰ 1083 ਦੇ ਉੱਪਰ, ਅੱਲੇ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ ਹੋਈ ਪੈ ਪਾਕ ਫਕੀਰ ਮੁਸਾਫਿਰ ਇਹ ਦਰਵੇਸ਼ ਕਬੂਲ ਦਰਾ। ਮਤਲਬ ਇਹ ਇਨਸਾਨ ਵੀ ਜਿਹੜਾ ਅੱਲਾ ਹੈਗਾ ਆ, ਮਤਲਬ ਉਹਦਾ ਤੂੰ ਮਤਲਬ ਉਹਦਾ ਗੁਲਾਮ ਹੈ ਤੂੰ, ਇਹ ਇਨਸਾਨ। ਮਤਲਬ ਜਿਹੜੇ ਤੂੰ ਅੱਲਾ ਦੇ ਜੋ ਉਹਦੀ ਇੰਸਟਰਕਸ਼ਨਸ ਹੈਗੀਆਂ, ਜੋ ਅੱਲਾ ਦਾ ਹੁਕਮ ਹੈਗਾ, ਇਹਨਾਂ ਨੂੰ ਛੱਡ, ਜਿਹੜੇ ਇਹ ਦੁਨੀਆ ਦੇ ਛੋੜ ਖਿਆਲ ਦੁਨੀਆ ਕੇ ਧੰਦੇ, ਤੇ ਜਿਹੜੇ ਹੰਬਲ, ਜਿਹੜੇ ਪਾਕ, ਜਿਹੜੇ ਫਕੀਰ ਜਾਂ ਮੁਸਾਫਰ ਹੈਗੇ ਆ, ਇਹਨਾਂ ਲੋਕਾਂ ਦੇ ਜਿਹੜੇ ਚਰਨਾਂ ਦੇ ਧੂੜ ਬਣ, ਤਾਂ ਕਿ ਤੂੰ ਜਿਹੜਾ ਅੱਲਾ ਦੀ ਜਿਹੜੀ ਦਰਗਾਹ ਹੈਗੀ ਆ ਉਹਨਾਂ ਦੇ ਵਿੱਚ ਜਾ ਕੇ ਤੂੰ ਕਬੂਲ ਹੋਵੇਂ। ਮਤਲਬ ਉਹ ਜਿਹੜੀ ਚੀਜ਼ ਆ, ਇਹ ਦਰਵੇਸ਼, ਉਹ ਗੁਰੂ ਸਾਹਿਬ ਉਹਨੂੰ ਕਹਿ ਰਿਹਾ ਵੀ ਉਹ ਦਰਵੇਸ਼ ਵੀ ਉਹ ਤਾਂ ਤੂੰ ਜਾ ਕੇ ਜਿਹੜਾ ਉਸ ਜਗ੍ਹਾ ਤੇ ਜਾ ਕੇ ਖੁਦਾ ਦੇ ਕੋਲ ਜਾ ਕੇ ਤੂੰ ਜਿਹੜਾ ਹੈਗਾ ਤੇਰੀ ਜਿਹੜੀ ਇਬਾਦਤ ਹੈ ਉਹ ਕਬੂਲ ਹੋਣੀ ਆ, ਜੇ ਤੂੰ ਦੁਨੀਆ ਦੀਆਂ ਜਿਹੜੀਆਂ ਚੀਜ਼ਾਂ ਨਾਲ ਅਟੈਚਡ ਹੈਗਾ ਉਹਨਾਂ ਨੂੰ ਛੱਡੇ। ਸੋ ਇਹ ਇੱਕ ਗੁਰਬਾਣੀ ਦਾ ਸ਼ਲੋਕ ਹੈਗਾ ਜਿਹੜਾ ਕਿ ਇਸ ਸਾਖੀ ਦੇ ਨਾਲ ਜੁੜਿਆ ਜਾਂਦਾ। ਅੱਛਾ ਡਾਕਟਰ ਸਾਹਿਬ, 12 ਸਾਖੀ ਦੀਆਂ ਦੂਜੀਆਂ ਦੀ ਆਪਾਂ ਗੱਲ ਕਰਦੇ ਆ, ਵੀ ਇਹਨਾਂ ਦੇ ਵਿੱਚ ਵਰਜਨ ਜਾਂ ਹੋਰ ਜਿਵੇਂ ਤੁਸੀਂ ਦੱਸਦੇ ਜੀ, ਇਹਨਾਂ ਦੀ ਵੀ ਕੋਈ ਮੁਖਤਲਿਫ ਹੈ? ਹਾਂਜੀ, ਇਹਦੇ ਵਿੱਚ ਵੀ ਥੋੜਾ ਡਿਫਰੈਂਟ ਆਉਂਦਾ ਹੈ, ਡਿਫਰੈਂਟ ਵਰਜਨ ਆਉਂਦੇ ਆ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਜਨਮ ਸਾਖੀਆਂ ਜਾਂ ਹੋਰ ਜਿਹੜਾ ਸਿੱਖ ਲਿਟਰੇਚਰ ਹੈਗਾ, ਉਹਦੇ ਵਿੱਚ ਹਰੇਕ ਸਟੋਰੀ ਦੇ ਅਲੱਗ-ਅਲੱਗ ਵਰਜਨ ਹੁੰਦੇ ਆ। ਸੋ ਇਹਦੇ ਵਿੱਚ ਇੱਕ ਹੋਰ ਥੋੜਾ ਜਿਹਾ ਡਿਟੇਲ ਇਹ ਮਿਲ ਜਾਂਦੀ ਹੈ ਕਿ ਜਦੋਂ ਇੱਕ ਵਾਰੀ ਜਦੋਂ ਐਕਚੁਅਲੀ ਵਜ਼ੀਰ ਖਾਨ ਬਿਮਾਰ ਹੋਏ, ਇੱਦਾਂ ਉਹਨੂੰ ਟਰਬਲ ਆਈ ਫॉर ਡ੍ਰੌਪਸੀ ਏਡੀਮਾ, ਉਹ ਫਿਰ ਅੰਮ੍ਰਿਤਸਰ ਉਸ ਵੇਲੇ ਗਏ ਤੇ ਉਸ ਵੇਲੇ ਬਾਬਾ ਬੁੱਢਾ ਜੀ ਇੱਕ ਆਪਣੀ ਜਿਹੜੀ ਸੀ ਕਹਿ ਲਓ ਵੀ ਉਸ ਵੇਲੇ ਉੱਥੇ ਕੰਸਟਰਕਸ਼ਨ ਚੱਲ ਰਹੀ ਸੀਗੀ ਦਰਬਾਰ ਸਾਹਿਬ ਦੀ, ਉੱਥੇ ਉਹ ਆਪਣੇ ਮਿੱਟੀ ਦਾ ਜਿਹੜਾ ਸੀ ਉਹ ਟੋਕਰਾ ਲੈ ਕੇ ਤੁਰੇ ਆ ਰਹੇ ਸੀ ਬਾਬਾ ਬੁੱਢਾ ਜੀ। ਤੇ ਜਦੋਂ ਆ ਕੇ ਵਜ਼ੀਰ ਖਾਨ ਗੁਰੂ ਸਾਹਿਬ ਕੋਲੋਂ ਇਹ ਰਿਕੁਐਸਟ ਕਰ ਰਿਹਾ ਸੀ ਕਿ ਮੈਨੂੰ ਜਿਹੜੀ ਮੇਰੀ ਇਹ ਪ੍ਰੋਬਲਮ ਹੈਗੀ ਆ ਇਹਦੇ ਬਾਰੇ ਕੁਛ ਦੱਸੋ, ਤੇ ਉਸ ਵੇਲੇ ਬਾਬਾ ਬੁੱਢਾ ਨੇ ਜਿਹੜਾ ਮਿੱਟੀ ਦਾ ਟੋਕਰਾ ਸੀ ਉਹਨਾਂ ਦੇ ਉੱਤੇ ਪਾਤਾ, ਤੇ ਜਿਹੜੀ ਉਹ ਪ੍ਰੋਬਲਮ ਸੀ ਉਹ ਠੀਕ ਹੋ ਗਈ। ਤੇ ਉਹ ਬੜਾ ਹੰਬਲੀ, ਮਤਲਬ ਨਿਮਰਤਾ ਸਹਿਤ ਆਪਣੀ ਜਿਹੜੀ ਜਗ੍ਹਾ ਸੀ ਉਹ ਖੜੇ ਰਹੇ। ਉਸ ਤੋਂ ਬਾਅਦ ਵਜ਼ੀਰ ਖਾਨ ਸੀ ਜਿਹੜਾ ਉਹ ਉੱਥੋਂ ਇੱਕ ਸਿੱਖ ਸੀਗਾ ਜਿਹਦਾ ਨਾਮ ਇੱਕ ਸਰੋਤ ਦੇ ਵਿੱਚ ਭਾਈ ਭੰਗੂ ਲਿਖਿਆ ਹੋਇਆ, ਉਹਨੂੰ ਨਾਲ ਫਿਰ ਆਪਣੇ ਲਾਹੌਰ ਲੈ ਗਏ, ਜਿੱਥੇ ਉਹ ਸੁਖਮਨੀ ਸਾਹਿਬ ਦਾ ਜਿਹੜਾ ਪਾਠ ਸੀ ਉਹਨਾਂ ਨੂੰ ਰੈਗੂਲਰਲੀ ਕਰਕੇ ਸੁਣਾਉਂਦਾ ਰਿਹਾ। ਸੋ ਦਿਸ ਇਜ਼ ਅ ਸੈਕੰਡ ਵਰਜ਼ਨ ਆਫ ਦਾ ਸੇਮ ਸਟੋਰੀ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਜਦੋਂ ਗੁਰੂ ਅਰਜਨ ਦੇਵ ਜੀ ਨੂੰ ਜਿਵੇਂ ਉਹਨਾਂ ਦੇ ਆਪਾਂ ਗੱਲ ਕਰਦੇ ਹਾਂ ਵੀ ਚੰਗੇ ਤਾਲੁਕਾਤ ਸੀ ਉਹਨਾਂ ਨਾਲ ਵਧੀਆ ਜੀ, ਤੇ ਉਹਨਾਂ ਨੇ ਜਦੋਂ ਗੁਰੂ ਸਾਹਿਬ ਨੂੰ ਸਜ਼ਾਏ ਮੌਤ ਹੋਈ ਸੀ ਤੇ ਵਜ਼ੀਰ ਖਾਨ ਨੇ ਕੋਈ ਹੈਲਪ ਨਾ ਕੀਤੀ ਉਦੋਂ, ਜਾਂ ਕੀ ਉਹਦਾ ਰੁਤਬਾ ਕੀ ਸੀ ਉਹਦਾ ਵਜ਼ੀਰ ਖਾਨ ਦਾ ਉਸ ਟਾਈਮ, ਕਿ ਉਹ ਹੈਲਪ ਕਰਨ ਦੇ ਇਹ ਇੰਨੀ ਉਹ 'ਚ ਇਸਤਾਅਤ ਹੈ ਸੀ? ਜੀ ਬਿਲਕੁਲ ਹੈ ਸੀ। ਮਤਲਬ ਉਹਦਾ ਬਾਰ-ਬਾਰ ਜ਼ਿਕਰ ਆਉਂਦਾ ਹੈ ਕਿ ਉਹਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀਗੀ, ਸਰਕਾਰੀ ਦਰਬਾਰੇ ਉਹਦੀ ਪੂਰੀ ਚੱਲਦੀ ਸੀਗੀ। ਵਜ਼ੀਰ ਖਾਨ ਵਾਸ ਵੈਰੀ ਕਲੋਜ਼ ਟੂ ਦਾ ਐਮਪਰਰ। ਸੋ ਹੁਣ ਪਹਿਲਾਂ ਆ ਜਾਂਦਾ ਵੀ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਗੁਰੂ ਸਾਹਿਬ ਦੇ ਆਪਣਾ ਜਿਹੜਾ ਬ੍ਰਦਰ ਸੀ ਪ੍ਰਿਥੀ ਚੰਦ, ਉਸ ਸਮੇਂ ਤੋਂ ਹੀ ਵਜ਼ੀਰ ਖਾਨ ਦਾ ਨਾਮ ਆਉਣਾ ਸ਼ੁਰੂ ਹੋ ਜਾਂਦਾ, ਜਦੋਂ ਜਿਹੜਾ ਪ੍ਰਿਥੀ ਚੰਦ ਸੀ ਇਹ ਮਿਲਿਆ ਹੋਇਆ ਸੀ ਸੁਲੀ ਖਾਨ ਦੇ ਨਾਲ। ਸੁਲੀ ਖਾਨ ਸੀਗਾ ਮੁਗਲ ਕੋਰਟੀਅਰ, ਜਿਹੜਾ ਕਿ ਐਮਪਰਰ ਦੇ ਉਹਦੀ ਵੀ ਆਪਣੀ ਜਿਹੜੀ ਸਰਕਾਰੀ ਦਰਬਾਰੇ ਬਹੁਤ ਚੱਲਦੀ ਸੀ। ਸੋ ਵਜ਼ੀਰ ਖਾਨ ਇੱਧਰ ਗੁਰੂ ਸਾਹਿਬ ਦੇ ਨਾਲ ਸੀਗਾ, ਜਿਹੜਾ ਸੁਲੀ ਖਾਨ ਸੀ ਇਹ ਉਸ ਵੇਲੇ ਪ੍ਰਿਥੀ ਚੰਦ ਦੇ ਨਾਲ ਸੀਗਾ। ਸੋ ਵਜ਼ੀਰ ਖਾਨ ਹਮੇਸ਼ਾ ਗੁਰੂ ਸਾਹਿਬ ਦੀ ਸਾਈਡ ਲੈਂਦਾ ਹੁੰਦਾ ਸੀ, ਜਦੋਂ ਵੀ ਕਦੀ ਜਿਹੜੇ ਮਤਲਬ ਗੁਰੂ ਸਾਹਿਬ ਦੀ ਕੋਈ ਚੁਗਲੀ ਜਾਂ ਗੁਰੂ ਸਾਹਿਬ ਦੀ ਕੋਈ ਕੰਪਲੇਂਟ ਜਦੋਂ ਵੀ ਦਰਬਾਰ 'ਚ ਜਾਂਦੀ ਸੀ, ਜਦੋਂ ਵੀ ਇਹਨਾਂ ਦੀ ਆਪਸ ਵਿੱਚ ਵੀ ਕੋਈ ਗੱਲਬਾਤ ਹੋਈ ਹੈ ਪ੍ਰਿਥੀ ਚੰਦ ਐਂਡ ਗੁਰੂ ਅਰਜਨ ਦੇਵ ਜੀ ਦੀ, ਕੋਈ ਜਿੱਦਾਂ ਸੁਕਸੈਸ਼ਨ ਦੇ ਲਈ ਜਾਂ ਕੋਈ ਹੋਰ ਇਹਨਾਂ ਦੇ ਪਰਿਵਾਰਿਕ ਜੋ ਪ੍ਰੋਬਲਮ ਸੀ, ਉਹਦੇ ਵਿੱਚ ਹਮੇਸ਼ਾ ਵਜ਼ੀਰ ਖਾਨ ਜਿਹੜਾ ਸੀ ਇਹਨੇ ਗੁਰੂ ਅਰਜਨ ਦੇਵ ਜੀ ਦਾ ਹੀ ਸਾਥ ਦਿੱਤਾ। ਔਰ ਇਹ ਕਿਹਾ ਜਾਂਦਾ ਕਿ ਵਜ਼ੀਰ ਖਾਨ ਔਰ ਸਾਈਂ ਮੀਆਂ ਮੀਰ ਇਹ ਦੋਨਾਂ ਨੇ ਐਕਚੁਅਲੀ ਗੁਰੂ ਸਾਹਿਬ ਨੂੰ ਮਿਲ ਕੇ ਇਹ ਬੇਨਤੀ ਵੀ ਕੀਤੀ ਸੀ ਕਿ ਅਸੀਂ ਤੁਹਾਡੇ ਲਈ ਫਰਦਰ ਪਲੀਡਿੰਗ ਕਰੀਏ, ਜਿਹਦੇ ਲਈ ਗੁਰੂ ਸਾਹਿਬ ਨੇ ਮਨਾ ਕਰਤਾ ਸੀ ਕਿ ਨਹੀਂ, ਹੁਣ ਜੋ ਪਰਮਾਤਮਾ ਦਾ ਹੁਕਮ ਹੈ, ਮਤਲਬ ਮੈਂ ਉਹਨੂੰ ਜਿਹੜਾ ਪਾਣਾ ਹੈਗਾ ਉਹਨੂੰ ਮਤਲਬ ਮੈਂ ਮੰਨਣਾ ਹੀ ਆ। ਯਾ ਸੋ ਦੈਟਸ ਵਾਟ ਇਟ ਇਜ਼। ਅੱਛਾ ਡਾਕਟਰ ਸਾਹਿਬ, ਕੋਈ ਗੁਰਮੁਖੀ ਦੀ ਪੁਰਾਣੀ ਕਿਤਾਬ ਉਹਦੇ 'ਚ ਜ਼ਿਕਰ ਮਿਲਦਾ ਕਿ ਵਜ਼ੀਰ ਖਾਨ ਨੇ ਗੁਰੂ ਅਰਜਨ ਦੇਵ ਦੀ ਸਜ਼ਾ ਲਈ ਹਾਂ ਦਾ ਨਾਰਾ ਮਾਰਿਆ, ਵੀ ਉਹਨਾਂ ਦੀ ਹੈਲਪ 'ਚ ਖੜੇ ਹੋਏ ਸੀ?
ਜੀ ਕਾਫੀ ਕਿਤਾਬਾਂ ਹੈਗੀਆਂ ਜਿਨ੍ਹਾਂ 'ਚ ਇਸ ਗੱਲ ਦਾ ਜ਼ਿਕਰ ਆਉਂਦਾ ਹੈ। ਜਿਹੜੀ ਇੱਕ ਇਹ 'ਚ ਇੰਟਰਸਟਿੰਗ ਕਿਤਾਬ ਹੈਗੀ ਹੈ, ਵਾਂਸ ਅਗੇਨ ਇਟਸ ਅ ਕੰਟਰੋਵਰਸ਼ੀਅਲ ਬੁੱਕ, ਬਟ ਭਗਤ ਸਿੰਘ ਦੀ ਲਿਖੀ ਹੋਈ ਕਿਹਾ ਜਾਂਦਾ ਹੈ। ਆਥਰਸ਼ਿਪ ਵੀ ਉਹਦੀ ਐਕਚੁਅਲੀ ਕੰਟਰੋਵਰਸ਼ੀਅਲ ਹੈਗੀ ਹੈ, ਗੁਰਬਿਲਾਸ ਪਾਤਸ਼ਾਹੀ ਛੇਵੀਂ। ਹੂੰ ਇਹਦਾ ਈਅਰ ਆਫ ਆਥਰਸ਼ਿਪ ਵੀ ਸੌਰੀ ਟੂ ਸੇ ਉਹ ਵੀ ਕੰਟਰੋਵਰਸ਼ੀਅਲ ਹੈਗਾ, ਪਰ ਜਿੱਥੋਂ ਮੈਂ ਜਿਹੜੇ ਸੋਰਸਿਸ ਤੋਂ ਪੜ੍ਹਿਆ ਉਹਦੇ ਮੁਤਾਬਕ ਇਹ 1718 ਦੀ ਕਿਤਾਬ ਲਿਖੀ ਹੋਈ ਹੈ। ਨਹੀਂ ਡਾਕਟਰ ਸਾਹਿਬ, ਉਹ ਗੱਲ ਹੋਈ ਹੈ ਨਾ ਉਦੋਂ ਵਾਲੀ ਵੀ, ਆਪਾਂ ਕੰਟਰੋਵਰਸ਼ੀ ਵਾਲੀ ਗੱਲ ਤੇ ਜਿਹੜੀ ਨਾ ਉਹ ਤਾਂ ਕਰਦੇ ਨਹੀਂ। ਜੋ Yeah, ਸਾਨੂੰ ਲਿਖਿਆ ਮਿਲਦਾ ਕਿਤਾਬਾਂ ਤੋਂ ਬਿਲਕੁਲ ਮਦਦ ਮਿਲਦੀ ਹੈ, ਅਸੀਂ ਤੇ ਉਹੀ ਗੱਲ ਕਰਨੀ, ਉਹੀ ਦੱਸਣਾ। ਬਿਲਕੁਲ ਐਗਜ਼ੈਕਟਲੀ। ਸੋ ਉਸ ਕਿਤਾਬ ਦੇ ਵਿੱਚੋਂ ਜਿਹੜੇ ਮਤਲਬ ਸਾਡਾ ਪੁਆਇੰਟ ਹੈ ਇਹ ਦੱਸਣਾ ਵੀ ਅਸੀਂ ਕਿਹੜੀ ਕਿਤਾਬ ਚੋਂ ਗੱਲ ਲਈ ਹੈ, ਭਾਵੇਂ ਉਹ ਕਿਤਾਬ ਕੰਟਰੋਵਰਸ਼ੀਅਲ ਕੁਝ ਵੀ ਹੈ, ਅਸੀਂ ਉਹਨੂੰ ਕੋਟ ਕਰ ਰਹੇ ਹਾਂ। ਉਹ ਜਿਹੜੀ ਕਿਤਾਬ ਹੈਗੀ ਗੁਰਬਿਲਾਸ ਪਾਤਸ਼ਾਹੀ ਛੇਵੀਂ, ਉਹਦੇ ਮੁਤਾਬਕ ਵੀ ਜਦੋਂ ਜਹਾਂਗੀਰ ਸੀ ਉਹਨੇ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਦੇ ਹੱਥ ਫੜਾ ਦਿੱਤਾ, ਪਰ ਜਦੋਂ ਚੰਦੂ ਦੀ ਕਸਟਡੀ ਦੇ ਵਿੱਚ ਗੁਰੂ ਸਾਹਿਬ ਦੀ ਜਿਹੜੀ ਸੀ ਸ਼ਹਾਦਤ ਹੋ ਗਈ, ਸ਼ਹੀਦੀ ਹੋ ਗਈ, ਤੇ ਜਿਹੜਾ ਐਂਪਰਰ ਸੀ ਜਹਾਂਗੀਰ, ਉਹਨੇ ਇੱਕਦਮ ਵਜ਼ੀਰ ਖਾਨ ਨੂੰ ਬੁਲਾਇਆ ਜਦੋਂ ਐਂਪਰਰ ਨੂੰ ਪਤਾ ਲੱਗਾ। ਤੇ ਇਸ ਕਿਤਾਬ ਦੇ ਮੁਤਾਬਕ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਮੁਤਾਬਕ ਮੈਂ ਤੁਹਾਨੂੰ ਦੱਸਦਾ, ਖਾਂ ਵਜ਼ੀਰ ਆਵਤ ਪਇਓ ਕਿੰਚ ਬੇਗਲੇ ਸਾਥ। ਵੀ ਜਦੋਂ ਫਿਰ ਐਂਪਰਰ ਨੇ ਸੱਦਿਆ, ਜਹਾਂਗੀਰ ਨੇ ਸੱਦਿਆ ਵਜ਼ੀਰ ਖਾਨ ਨੂੰ, ਵਜ਼ੀਰ ਖਾਨ ਬ੍ਰੌਟ ਕਿੰਚ ਬੇਗ ਵਿਦ ਹਿਮ, ਮਤਲਬ ਉਹ ਕਿੰਚ ਬੇਗ ਨੂੰ ਨਾਲ ਲੈ ਕੇ ਆਇਆ। ਇਹ ਮੈਂ ਚੀਜ਼ਾਂ ਆਪਣੀ ਕਿਤਾਬ 'ਚ ਕਿਉਂ ਇਨਕਲੂਡ ਕੀਤੀਆਂ ਹੋਈਆਂ, ਕਿਉਂਕਿ ਇਹ ਮੁਗਲ ਨੇਮਸ ਨੇ। ਜਿਹੜੇ ਪਾਕਿਸਤਾਨ 'ਚ ਰਹਿਣ ਵਾਲੇ ਸਾਡੇ ਦੋਸਤ ਸਿੱਖ ਹੈਰੀਟੇਜ ਦੇ ਉੱਤੇ ਰਿਸਰਚ ਕਰਦੇ ਨੇ ਜਾਂ ਇਤਿਹਾਸ ਕਰਦੇ ਨੇ, ਉਹ ਇਹਨਾਂ ਅੱਖਰਾਂ ਨੂੰ ਤਾਂ ਹੀ ਮੈਂ ਟਰਾਂਸਲੇਟ ਕਰਕੇ ਗੁਰਮੁਖੀ ਤੋਂ ਨਾਲ ਇੰਗਲਿਸ਼ ਲਿਖ ਦਿੱਤਾ, ਤਾਂ ਕਿ ਉਹ ਇਹ ਕਰੈਕਟਰਸ ਨੂੰ ਕਨਫਰਮ ਕਰ ਸਕਣ। ਜਿਵੇਂ ਹੁਣ ਇੱਥੇ ਨਾਮ ਆ ਗਿਆ ਕਿੰਚ ਬੇਗ ਦਾ, ਜਿਹਨੂੰ ਉਹ ਲੈ ਕੇ ਵਜ਼ੀਰ ਖਾਨ ਆਪਣੇ ਨਾਲ ਗਿਆ। ਆਏ ਬੰਦਗੀ ਤਿੰਨ ਕਹੀ ਨਿਜ ਮਾਥੇ ਹਰ ਧਰ ਹਾਥ। ਉਹ ਕਹਿੰਦਾ ਵੀ ਉਹਨਾਂ ਨੇ ਜਿਹੜਾ ਸੀ ਜਹਾਂਗੀਰ ਨੂੰ ਆ ਕੇ ਉਹਨੂੰ ਸਲਾਮ ਪੇਸ਼ ਕੀਤਾ। ਬਹੁ ਆਦਰ ਤਿੰਨ ਕੀਨੋ ਸ਼ਾਹ ਬਹੁਰੋ ਸ਼ਾਹ ਕਰੀ ਮੁਖਾ, ਕਿ ਉਹ ਜਹਾਂਗੀਰ ਨੇ ਵੀ ਉਹਨਾਂ ਦਾ ਫਿਰ ਵੈਲਕਮ ਕੀਤਾ, ਵਜ਼ੀਰ ਖਾਨ ਦਾ ਤੇ ਕਿੰਚ ਬੇਗ ਦਾ। ਖਾਂ ਵਜ਼ੀਰ ਤਬ ਪੂਛਤ ਪਇਓ ਹਜ਼ਰਤ ਹਾ ਕੈਸ ਮੁਖ ਕਹਿਓ। ਕਿ ਫਿਰ ਵਜ਼ੀਰ ਖਾਨ ਨੇ ਪੁੱਛਿਆ ਵੀ ਜਹਾਂਗੀਰ ਐਂਪਰਰ, ਵੀ ਤੂੰ ਆਪਣੇ ਇੰਨਾ ਦੁੱਖ ਚ ਕਿਉਂ ਹੈਗਾ, ਕੀ ਪ੍ਰੋਬਲਮ ਆ ਗਈ ਹੈ। ਸ਼ਾਹ ਗੁਰ ਕੀ ਬਾਤ ਸੁਣਾਈ ਬੀਤ ਬਰਖ ਖਟ ਅਬ ਸੁਨ ਪਾਈ। ਹੁਣ ਜਿਹੜਾ ਐਂਪਰਰ ਸੀ ਉਹ ਕਹਿੰਦਾ, ਜਹਾਂਗੀਰ ਕਹਿੰਦਾ ਹੈ ਕਿ ਗੁਰੂ ਅਰਜਨ ਪਿਛਲੇ ਸਾਲ ਜਿਹੜੇ ਸੀ ਉਹ ਪੂਰੇ ਹੋ ਚੁੱਕੇ ਆ, ਤੇ ਮੈਨੂੰ ਹੁਣੇ ਇਸ ਗੱਲ ਦਾ ਜਿਹੜਾ ਉਹ ਪਤਾ ਲੱਗਾ। ਖਾਂ ਵਜ਼ੀਰ ਤਬ ਹਾ ਉਚਾਰੀ ਗੁਰ ਅਰਜਨ ਥੇ ਰੂਪ ਮੁਰਾਰੀ। ਉਹ ਕਹਿੰਦੇ ਵੀ ਜਦੋਂ ਇਸ ਗੱਲ ਦਾ ਵਜ਼ੀਰ ਖਾਨ ਨੇ ਸੁਣਿਆ ਵੀ ਉਹਨੂੰ ਬਹੁਤ ਦੁੱਖ ਲੱਗਾ, ਤੇ ਉਹਨੇ ਸੀ ਜਿਹੜੀ ਹਾ ਦਾ ਜਿਹੜਾ ਸੀ ਉਹ ਨਾਰਾ ਮਾਰਿਆ, ਹਮ ਕੋ ਭੀ ਸੁਧ ਨਹੀਂ ਕਰੀ ਜੋ ਤੇ ਕਰਤ ਇਲਾਜ। ਹੁਣ ਇੱਥੇ ਦੇਖੋ ਇਸ ਲਾਈਨ ਦੇ ਵਿੱਚ, ਇਸ ਪੁਰਾਤਨ ਕਿਤਾਬ ਦੇ ਮੁਤਾਬਕ ਢਿੱਲੋਂ ਸਾਹਿਬ, ਵਜ਼ੀਰ ਖਾਨ ਕਹਿ ਰਿਹਾ ਵੀ ਜੇ ਮੈਨੂੰ ਉਸ ਵੇਲੇ ਪਤਾ ਲੱਗਦਾ ਵੀ ਗੁਰੂ ਸਾਹਿਬ ਦੇ ਉੱਤੇ ਇੰਨਾ ਤਸ਼ੱਦਦ ਹੋ ਰਿਹਾ, ਤੇ ਮੈਂ ਜਾ ਕੇ ਕੋਈ ਨਾ ਕੋਈ ਜਿਹੜਾ ਸਮ ਟ੍ਰੀਟਮੈਂਟ, ਕੋਈ ਨਾ ਕੋਈ ਜਿਹੜਾ ਇਲਾਜ ਸੀ ਜਾ ਕੇ ਇਹ ਕਰਦਾ। ਹਮਕੋ ਵੀ ਸੁਧ ਨਹੀਂ ਕਰੀ ਜੋ ਤੇ ਕਰਤ ਇਲਾਜ, ਅੱਲਾਹ ਭਾਵੇ ਪ੍ਰਬਲ ਹੈ ਸੁਨੋ ਸ਼ਾਹ ਸਰਤਾਜ। ਪਰ ਹੇ ਐਂਪਰਰ, ਜੋ ਅੱਲਾ ਨੂੰ ਭਾਣਾ ਵਰਤਣਾ ਸੀ, ਮਤਲਬ ਉਹੀ ਪ੍ਰਬਲ ਹੈ, ਔਰ ਜਿਹੜਾ ਅੱਲਾ ਹੈ ਉਹ ਹੁਣ ਤੈਨੂੰ ਵੀ ਇਹ ਜਿਹੜਾ ਹੈਗਾ ਦੁੱਖ ਸਹਿਣ ਦੀ ਜਿਹੜੀ ਹੈਗੀ ਆ ਉਹ ਤੈਨੂੰ ਸਟਰੈਂਥ ਦੇਵੇ। ਸੋ ਇਹ ਲਾਈਨਾਂ ਕੁਝ ਮੈਂ ਤੁਹਾਨੂੰ ਪੁਰਾਣੀ ਕਿਤਾਬ 'ਚੋਂ ਸੁਣਾਈਆਂ, ਜੋ ਉਸ ਕਿਤਾਬ ਦੇ ਆਥਰ ਨੇ ਆਪਣੀ ਸਮਝ ਦੇ ਮੁਤਾਬਕ ਜਾਂ ਜੋ ਉਹਨੇ ਸੁਣਿਆ ਉਸ ਮੁਤਾਬਕ ਇਹ ਜਿਹੜੀਆਂ ਗੱਲਾਂ ਲਿਖੀਆਂ। ਭਾਵੇਂ ਇਹ ਜਿਹੜੀ ਗੱਲ ਆਪਾਂ ਲਿਖ ਕੇ ਹਟੇ ਆ, ਇਹ ਆਪਾਂ ਜਿਹੜੀ ਬੜੀ ਤੁਜ਼ਕੇ ਜਹਾਂਗੀਰੀ ਹੈਗੀ ਆ, ਜਿਹੜੀ ਜਹਾਂਗੀਰ ਦੀ ਆਪਣੀ ਆਟੋਬਾਇਓਗ੍ਰਾਫੀ ਹੈ, ਜਿਹਦੇ ਚੋਂ ਕਲੀਅਰ ਲਿਖਦਾ ਹੈ ਕਿ ਉਹਨੇ ਗੁਰੂ ਅਰਜਨ ਦੇਵ ਜੀ ਨੂੰ ਜਿਹੜੀ ਸੀ ਉਹ ਸਜ਼ਾਏ ਮੌਤ ਦਿੱਤੀ ਸੀ। ਉਹਦੇ ਤੋਂ ਇਹ ਕੰਟਰਾਡਿਕਟਰੀ ਹੈਗੀ ਹੈ, ਮਤਲਬ ਉਹਦੇ ਨਾਲ ਮੈਚ ਨਹੀਂ ਕਰਦੀ ਇਹ ਗੱਲ। ਸੋ ਆਪਣਾ ਇਹ ਮਕਸਦ ਨਹੀਂ ਹੈ ਇਸ ਪ੍ਰੋਗਰਾਮ ਕਹਿਣ ਦਾ ਕਿ ਜਹਾਂਗੀਰ ਨੂੰ ਆਪਾਂ ਉਹਦੇ ਜਿਹੜਾ ਜੁਰਮ ਹੈਗਾ ਜਾਂ ਜੋ ਉਹਨੇ ਗੁਰੂ ਸਾਹਿਬ ਨੂੰ ਸਜ਼ਾ ਦਿੱਤੀ ਹੈ ਉਹ ਤੋਂ ਆਪਾਂ ਬਰੀ ਕਰ ਰਹੇ ਹਾਂ। ਆਪਾਂ ਇਸ ਡਿਸਕਸ਼ਨ 'ਚ ਨਹੀਂ ਪਾਉਣਾ ਚਾਹੁੰਦੇ। ਆਪਾਂ ਸਿਰਫ ਵਜ਼ੀਰ ਖਾਨ ਦੇ ਨਾਲ ਸੰਬੰਧਿਤ ਆਪਾਂ ਨੂੰ ਜੋ ਪੁਰਾਣੇ ਲਿਟਰੇਚਰ 'ਚੋਂ ਰਲਿਆ ਜਿਹੜਾ ਸਮਾਨ ਮਿਲਦਾ ਆ, ਆਪਾਂ ਉਹ ਅੱਜ ਸਾਹਮਣੇ ਲੈ ਕੇ ਆ ਰਹੇ ਹਾਂ ਕਿ ਜਿਵੇਂ ਪੁਰਾਣੇ ਇਤਿਹਾਸਕਾਰਾਂ ਨੇ ਵਜ਼ੀਰ ਖਾਨ ਦੇ ਔਰ ਗੁਰੂ ਸਾਹਿਬ ਦੇ ਆਪਸੀ ਰਿਲੇਸ਼ਨ, ਕਲੋਜ਼ ਰਿਲੇਸ਼ਨ ਨੂੰ ਦਿਖਾਇਆ। ਦੈਟਸ ਵਾਟ ਵੀ ਆਰ ਟ੍ਰਾਈਂਗ ਟੂ ਪੋਰਟਰੇ ਇਨ ਆਰ ਟੌਪਿਕ ਟੁਡੇ। ਜੀ ਢਿੱਲੋਂ ਸਾਹਿਬ। ਹਾਂਜੀ ਡਾਕਟਰ ਸਾਹਿਬ, ਅੱਜ ਆਪਣਾ ਟਾਈਮ ਆਪਾਂ ਕਾਫੀ ਲੇਟ ਆ, ਬਹੁਤ ਜ਼ਿਆਦਾ,
ਜੀ ਪਾਕਿਸਤਾਨੀ ਇਸ ਵੇਲੇ 12 ਵੱਜਣ ਦੇ ਕੋਲ ਨੇ ਤੇ ਇੰਡੀਆ 'ਚ ਕੋਈ 12:30 ਹੋ ਗਏ ਹੋਣੇ, 12:15। ਜੀ ਤੇ ਜਿੰਨੇ ਵੀ ਸਾਡੇ ਨਾਲ ਆਡੀਅנס ਹੈ ਸਾਡੇ ਨਾਲ ਜੁੜੇ ਨੇ, ਮੁਦੱਸਰ ਚੱਠਾ, ਸਾਡੇ ਨਾਲ ਲਾਲਾ ਜੀ, ਹਰਬੀਰ ਕੌਰ, ਜਵੇਦ ਜੇਲਮ ਤੋਂ, ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਇੱਕ ਵਾਰੀ ਥੋੜ੍ਹੇ ਲੋਕ ਨੇ ਇਸ ਵੇਲੇ ਸਾਡੇ ਕੋਲ, ਲੇਟ ਨਾਈਟ ਹੈ, ਤੁਸੀਂ ਜ਼ਰੂਰ ਇੱਕ ਵਾਰੀ ਸ਼ੇਅਰ ਕਰ ਦਿਓ ਕਿ ਸਵੇਰੇ ਉੱਠਣਗੇ ਆਪਣੇ ਸਾਰਿਆਂ ਦੇ ਮਿਊਚੁਅਲ ਫਰੈਂਡ ਤੇ ਉਹ ਇਹ ਵੀਡੀਓ ਜ਼ਰੂਰ ਵੇਖ ਲੈਣਗੇ। ਜੀ ਢਿੱਲੋਂ ਸਾਹਿਬ। ਕੱਲ ਤੋਂ ਪ੍ਰੋਪਰ ਅਸੀਂ ਟਾਈਮ ਜਿਹੜਾ ਉਹ ਸੈੱਟ ਕਰਕੇ ਤੁਹਾਨੂੰ ਦੱਸਾਂਗੇ। ਹੁਣ ਕਿ ਛੁੱਟੀਆਂ ਤੋਂ ਬਾਅਦ ਹੁਣ ਅਸੀਂ ਦੁਬਾਰਾ ਤੋਂ ਆਏ ਹਾਂ। ਜੀ ਅੱਛਾ ਡਾਕਟਰ ਸਾਹਿਬ, ਇਹਨਾਂ ਤੋਂ ਬਾਅਦ ਤਾਰੀਖ ਵਿੱਚ ਗੁਰੂ ਹਰਗੋਬਿੰਦ ਸਾਹਿਬ ਨਾਲ ਵੀ ਵਜ਼ੀਰ ਖਾਨ ਦੇ ਤਾਲੁਕਾਤ ਕਿੱਦਾਂ ਦੇ? ਗੁਰੂ ਅਰਜਨ ਦੇਵ ਤੋਂ ਬਾਅਦ? ਜੀ, ਗੁਰੂ ਅਰਜਨ ਦੇਵ ਤੋਂ ਬਾਅਦ, ਗੁਰੂ ਅਰਜਨ ਦੇਵ ਸਿੱਖਾਂ ਦੇ 5ਵੇਂ ਗੁਰੂ ਸਾਹਿਬ ਨੇ। ਉਸ ਤੋਂ ਬਾਅਦ ਸਿੱਖਾਂ ਦੇ 6ਵੇਂ ਗੁਰੂ ਸਾਹਿਬ ਗੁਰੂ ਹਰਗੋਬਿੰਦ ਜੀ ਨੇ। ਉਹਨਾਂ ਦੇ ਨਾਲ ਵੀ ਵਜ਼ੀਰ ਖਾਨ ਦੇ ਸੰਬੰਧ ਜਿਹੜੇ ਸੀ ਉਹ ਕਾਫੀ ਵਧੀਆ ਸੀਗੇ। ਈਵਨ ਜਦੋਂ ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਜਿਹੜੇ ਵਜ਼ੀਰ ਖਾਨ ਸੀ ਔਰ ਸਾਈਂ ਮੀਆਂ ਮੀਰ, ਇਹਨਾਂ ਦਾ ਨਾਮ ਹਿਸਟਰੀ 'ਚ ਬਾਰ-ਬਾਰ ਆਉਂਦਾ ਹੈ ਕਿ ਇਹਨਾਂ ਨੇ ਜਿਹੜਾ ਸੀ ਜਹਾਂਗੀਰ ਤੋਂ ਇਹਨਾਂ ਨੂੰ ਛਡਾਉਣ ਦੇ ਵਿੱਚ ਜਿਹੜੀ ਸੀ ਉਹ ਹੈਲਪ ਕੀਤੀ ਸੀਗੀ। ਔਰ ਜਿਹੜਾ ਵਜ਼ੀਰ ਖਾਨ ਸੀ ਇਹ ਹਮੇਸ਼ਾ ਹੀ 6ਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਜੀ, ਕਿਉਂਕਿ ਉਹਨਾਂ ਨੇ ਆਪਣੇ ਜਿਹੜੇ ਸੀ ਸ਼ਸਤਰਧਾਰੀ ਜਿਹੜੀ ਫੌਜ ਵੀ ਤਿਆਰ ਕਰ ਲਈ ਸੀ, ਸੋ ਇਸ ਕਰਕੇ ਵਜ਼ੀਰ ਖਾਨ ਨੇ ਕਾਫੀ ਜ਼ਿਆਦਾ ਸਪੋਰਟ ਉਹਨਾਂ ਦੀ ਬਾਰ-ਬਾਰ, ਜਦੋਂ ਵੀ ਕਦੀ ਕੋਈ ਲੜਾਈ ਦਾ ਕੋਈ ਇਹੋ ਜਿਹਾ ਕੋਈ ਮੌਕਾ ਆਉਂਦਾ ਸੀ, ਉਹ ਜਿਹੜਾ ਸੀ 6ਵੇਂ ਗੁਰੂ ਸਾਹਿਬ ਦੀ ਜਿਹੜੀ ਸਿਫਤ ਦੇ ਵਿੱਚ ਕੋਈ ਨਾ ਕੋਈ ਗੱਲ ਜਿਹੜੀ ਸੀ ਉਹ ਆਪਣੇ ਜਿਹੜੇ ਐਂਪਰਰ ਸੀ ਉਹਦੇ ਤੱਕ ਪਹੁੰਚਾਉਂਦਾ ਸੀ। ਈਵਨ ਮੈਂ ਤੁਹਾਨੂੰ ਇੱਕ ਇੱਥੇ ਐਗਜ਼ਾਮਪਲ ਦਿੰਦਾ, ਇੱਕ ਹੋਰ ਸਾਖੀ ਦੇ ਵਿੱਚ ਆਉਂਦਾ ਹੈ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਵਿਆਹ ਦਾ ਦਿਨ ਹੈਗਾ ਵਿਦ ਬੀਬੀ ਮਹਾਦੇਵੀ ਮਰਵਾਹਾ, ਇਹਨਾਂ ਦੇ ਨਾਲ ਜਦੋਂ ਵਿਆਹ ਹੋ ਰਿਹਾ, ਜਿਸ ਦਿਨ ਹੈ ਸੰਵਤ 1672 ਦੇ ਵਿੱਚ, ਜਿਹੜਾ ਬਣਦਾ ਆਪਣਾ 1615, ਉਦਣ ਭਾਈ ਲੰਗਾਹਾ ਵਿਆਹ ਵਾਲੇ ਦਿਨ ਜਦੋਂ ਜਿਹੜੀ ਸੀ ਉਹ ਜੰਜ ਜਾ ਰਹੀ ਹੈ, ਉਸ ਵੇਲੇ ਉਹ ਮੈਸੇਜ ਲਿਆ ਕੇ ਕਹਿੰਦਾ ਹੈ ਕਿ ਜਿਹੜਾ ਕਾਜ਼ੀ ਹੈਗਾ ਆ ਉਹ ਤਾਂ ਜਿਹੜੀ ਧਰਮਸਾਲ ਹੈ ਉਹਨੂੰ ਡੇਗਣਾ ਚਾਹੁੰਦਾ ਆ, ਪਰ ਜਿਹੜਾ ਵਜ਼ੀਰ ਖਾਨ ਆ ਉਹ ਉਹਨੂੰ ਬਚਾਉਣ ਦੀ ਹੈਲਪ ਕਰ ਰਿਹਾ। ਸੋ ਇਹ ਮੈਸੇਜ ਭਾਈ ਲੰਗਾਹਾ ਜਿਹੜਾ ਹੈ ਉਹ ਆ ਕੇ 6ਵੇਂ ਪਾਤਸ਼ਾਹ ਨੂੰ ਦਿੰਦਾ ਹੈ। ਮੈਂ ਤੁਹਾਨੂੰ ਉਸ ਕਿਤਾਬ ਦੇ ਵਿੱਚੋਂ ਕੁਝ ਪੁਰਾਣੀ ਦੇ ਵਿੱਚੋਂ ਲਾਈਨਾਂ ਸੁਣਾਉਣਾ। ਉਹ ਹੈ ਜੀ, ਧਰਮਸਾਲ ਕੋ ਚਹਿਤ ਗਿਰਾਵਾ, ਹਿਤ ਮਸੀਤ ਧਰ ਅਵਨੀ ਦਾਵਾ, ਕਹਿਰ ਵਜ਼ੀਰ ਖਾਨ ਤਿਹ ਮੋਰਨ, ਚਹਿਤ ਅਨੀਤ ਰਾਖ ਉਨ ਖੋਰਨ। ਕਿ ਮਤਲਬ ਜਦੋਂ ਕੋਈ ਬੈਡ ਇਰਾਦਿਆਂ ਦੇ ਨਾਲ, ਖਰਾਬ ਇਰਾਦਿਆਂ ਦੇ ਨਾਲ ਧਰਮਸਾਲ ਨੂੰ ਡੇਗਣਾ ਚਾਹੁੰਦਾ ਆ ਔਰ ਜਿਹੜੇ ਸੀ ਉਹਦੇ ਆਪਣਾ ਦਾਵਾ ਕਰਨਾ ਚਾਹੁੰਦਾ ਹੈ ਕੋਈ ਕਾਜ਼ੀ, ਜਿਹੜਾ ਵਜ਼ੀਰ ਖਾਨ ਆ ਉਹ ਜਿਹੜਾ ਉਸ ਵੇਲੇ ਹੈਗਾ ਉਹਨੂੰ ਰੋਕ ਕੇ ਰੱਖ ਰਿਹਾ ਵੀ ਨਹੀਂ, ਇਹ ਗੱਲ ਜਿਹੜੀ ਹੈਗੀ ਆ ਉਹ ਠੀਕ ਨਹੀਂ ਹੈਗੀ। ਮਤਲਬ ਇਹ ਲਾਈਨਾਂ ਵੈਸੇ ਤਾਂ ਮੈਂ ਤੁਹਾਨੂੰ ਲੱਭ ਕੇ ਜਿਹੜੀ ਦੱਸੀਆਂ ਨੇ ਉਹ 6ਵੇਂ ਪਾਤਸ਼ਾਹੀ ਦੇ ਵਿਆਹ ਦੇ ਜਿਹੜਾ ਚੈਪਟਰ ਹੈਗਾ ਇੱਕ ਪੁਰਾਣੀ ਕਿਤਾਬ ਦੇ ਵਿੱਚ, ਉਹਦੇ ਵਿੱਚੋਂ ਨੇ। ਪਰ ਉਹਦੇ ਵਿੱਚ ਜਿਹੜੀ ਆਪਾਂ ਨੂੰ ਲਾਈਨ ਮਿਲ ਜਾਂਦੀ ਹੈ ਕੰਮ ਦੀ, ਉਹ ਹੈਗੀ ਕਿ ਅਗੇਨ ਵਜ਼ੀਰ ਖਾਨ ਨੂੰ ਉੱਥੇ ਐਜ਼ someone who is watching behind the interest of the Sikhs, back scene ਤੇ ਮਤਲਬ ਸਿੱਖਾਂ ਦੇ ਜਿਹੜੇ ਇੰਟਰਸਟ ਹੈਗੇ ਆ, ਸਿੱਖਾਂ ਦੇ ਪੱਖ ਦੀ ਗੱਲ ਜਿਹੜੀ ਉਹ ਕਰਦਾ, ਜਿਹੜਾ ਆਪਾਂ ਨੂੰ ਹੈਗਾ ਇਸ ਗੱਲ ਦੇ ਵਿੱਚ ਨਜ਼ਰ ਆ ਰਿਹਾ। ਅੱਛਾ ਡਾਕਟਰ ਸਾਹਿਬ, ਆਵਾਜ਼ ਆ ਰਹੀ ਮੇਰੀ ਤੁਹਾਨੂੰ? ਹਾਂਜੀ ਹਾਂਜੀ ਬਿਲਕੁਲ ਜੀ। ਅੱਛਾ, ਤੁਹਾਡਾ ਇੰਟਰਨੈਟ ਮੈਨੂੰ ਲੱਗਦਾ ਕਿਤੇ ਫ੍ਰੀਜ਼ ਹੁੰਦਾ। ਭੁਪਿੰਦਰ ਸਿੰਘ ਗਿੱਲ USA ਤੋਂ ਨੇ ਜੀ, ਸਾਡੇ ਨਾਲ ਬਸਿਆਲਾ ਸਾਹਿਬ ਜਰਮਨੀ ਤੋਂ ਨੇ ਜੀ, ਨਾਲ ਚੌਧਰੀ ਯਸਰ ਹੁਸੈਨ ਸ਼ਮਸ ਭਾਜੀ, ਜਵੇਦ ਜਲਮ ਤੋਂ। ਅੱਛਾ ਡਾਕਟਰ ਸਾਹਿਬ, ਅੱਗੇ ਵੱਧਦੇ ਹਾਂ ਜੀ। ਅੱਗੇ ਜਦੋਂ ਲੜਾਈ ਹੋਈ ਆ ਅੰਮ੍ਰਿਤਸਰ ਸਾਹਿਬ ਗੁਰੂ ਹਰਗੋਬਿੰਦ ਜੀ ਦੀ ਤੇ ਆਪਣੇ ਸ਼ਾਹਜਹਾਂ ਦੀ, ਉਦੋਂ ਇਹਨਾਂ ਦਾ ਕੀ ਕਿਰਦਾਰ ਸੀ? ਫਿਰ ਇਹਨਾਂ ਨੇ ਕੋਈ ਵਜ਼ੀਰ ਖਾਨ ਉਦੋਂ ਹੈਗਾ ਸੀ, ਇਹਨੇ ਸਿੱਖਾਂ ਦੀ ਕੋਈ ਹੈਲਪ ਕੀਤੀ ਸੀ? ਜੀ ਉਹ ਲੜਾਈ ਬਹੁਤ ਹੀ ਮਹੱਤਵਪੂਰਨ ਹੈਗੀ ਆ। ਉਹਦੇ ਮੈਂ ਥੋੜੀ ਜਿਹੀ ਤੁਹਾਨੂੰ ਬੈਕਗ੍ਰਾਉਂਡ ਦੱਸ ਦਿੰਦਾ। ਜਿਹੜੀ ਅੰਮ੍ਰਿਤਸਰ ਦੀ ਬੈਟਲ ਹੈਗੀ ਹੈ, ਉੱਥੇ ਸੀ ਕਿ ਇੱਕ ਵਾਰੀ ਸ਼ਾਹਜਹਾਂ ਦਾ ਕਹਿ ਲਓ ਵੀ ਇੱਕ ਫੇਵਰੇਟ ਬਾਜ ਸੀਗਾ, ਹੌਕ, ਪੰਛੀ ਉੜਨ ਵਾਲਾ, ਉਹ ਉੱਡ ਗਿਆ ਤੇ ਸਿੱਖਾਂ ਦੇ ਹੱਥ ਲੱਗ ਗਿਆ। ਤੇ ਜਦੋਂ ਐਂਪਰਰ ਨੇ ਆਪਣੇ ਟਰੂਪਸ ਭੇਜੇ ਵੀ ਬਾਜ ਵਾਪਸ ਫੜ ਕੇ ਲਿਆਓ, ਜਿਹੜੇ ਸਿੱਖ ਸੀ, ਜਿਹੜੀ ਪਲਟੂਨ ਸੀਗੀ, ਜਿਹੜੀ ਰੈਜੀਮੈਂਟ ਸੀਗੀ, ਜਿਹੜੀ ਫੌਜੀ ਸੀਗੇ ਸਿੱਖ, ਉਹਨਾਂ ਨੇ ਜਿਹੜਾ ਸੀ ਉਹ ਦੇਣ ਤੋਂ ਨਾ ਕਰ ਦਿੱਤੀ। ਉਸ ਵੇਲੇ ਕੁਝ ਹੋਰ ਜਿਹੜੇ ਸਿੱਖ ਸੀਗੇ ਉਹ ਗੁਰੂ ਹਰਗੋਬਿੰਦ ਜੀ ਦੀ ਬੇਟੀ ਸੀ ਬੀਬੀ ਵੀਰੋ, ਉਹਦੇ ਵਿਆਹ ਦੇ ਵਿੱਚ ਵੀ ਬਿਜ਼ੀ ਸੀਗੇ। ਐਨੀਵੇਜ਼ ਉਹ ਬਾਜ ਦੇ ਲਈ ਜਿਹੜਾ ਐਂਪਰਰ ਸੀ ਉਹਨੇ ਫੌਜ ਭੇਜੀ ਤੇ ਬਹੁਤ ਆਸਾਨ ਲੜਾਈ ਹੋਈ, ਬਹੁਤ ਵੱਡਾ ਯੁੱਧ ਹੋਇਆ ਲੋਹਗੜ੍ਹ ਤੇ। ਜਿਹੜੀ ਹੁਣ ਇਹ ਜਗ੍ਹਾ ਹੈਗੀ ਆ ਢਿੱਲੋਂ ਸਾਹਿਬ, ਆਪਣਾ ਖਾਲਸਾ ਕਾਲਜ ਅੰਮ੍ਰਿਤਸਰ ਦੀ ਤੁਸੀਂ ਤਸਵੀਰ ਦੇਖੀ ਹੋਣੀ ਆ, ਇਹ ਉਹ ਜਗ੍ਹਾ ਹੈਗੀ ਆ ਜਿੱਥੇ, ਜਿਹਦਾ ਪੁਰਾਣਾ ਨਾਮ, ਜਿੱਥੇ ਮਤਲਬ ਇਹ ਲੜਾਈ ਹੋਈ ਹੈ। ਸੋ ਉੱਥੇ ਸ਼ਾਹਜਹਾਂ ਦਾ ਜਿਹੜਾ ਫੌਜਦਾਰ ਸੀ ਲਾਹੌਰ ਦਾ, ਮੁਖਲਿਸ ਖਾਨ, ਉਹ ਮਾਰਿਆ ਗਿਆ ਇਸ ਲੜਾਈ ਦੇ ਵਿੱਚ। ਤੋ ਇਹ ਬਹੁਤ ਵੱਡੀ ਗੱਲ ਸੀ ਫੌਜਦਾਰ ਦਾ ਮਾਰਿਆ ਜਾਣਾ।
ਮਤਲਬ ਇਟਸ ਅ ਬਿਗ ਥਿੰਗ। ਸੋ ਉਸ ਤੋਂ ਬਾਅਦ ਸ਼ਾਹਜਹਾਨ ਸੀ ਜਿਹੜਾ ਹੀ ਪ੍ਰਪੋਜ਼ ਟੂ ਡਿਸਪੈਚ ਅ ਵੈਰੀ ਲਾਰਜ ਆਰਮੀ, ਤਾਂ ਕਿ ਜਿਹੜਾ ਸਿੱਖ ਹੈਗੇ ਆ ਇਹਨਾਂ ਨੂੰ ਜਿਹੜਾ ਸੀਗਾ ਅਗਲੀ ਲੜਾਈ ਜਿਹੜੀ ਉਹ ਦਿੱਤੀ ਜਾਵੇ। ਪਰ ਇਸ ਵੇਲੇ ਵੀ ਕਿਹਾ ਜਾਂਦਾ ਕਿ ਇਸ ਮੁਖਲਿਸ ਖਾਨ ਦੇ ਮਰਨ ਤੋਂ ਬਾਅਦ ਸ਼ਾਹਜਹਾਨ ਨੂੰ ਵਜ਼ੀਰ ਖਾਨ ਐਂਡ ਦਾਰਾ ਸ਼ਿਕੋ ਵੀ ਉਹਨਾਂ ਦਾ ਬੇਟਾ ਹੈਗਾ, ਇਹ ਦੋਵੇਂ ਜਿਹੜੇ ਸੀ ਇਹਨਾਂ ਨੇ ਐਟ ਦਿਸ ਕ੍ਰੂਸ਼ੀਅਲ ਟਾਈਮ ਜਿਹੜੀ ਬਹੁਤ ਫੁੱਲ ਸਕੇਲ ਲੜਾਈ ਹੋਣੀ ਸੀਗੀ ਸਿੱਖਾਂ ਦੇ ਵਿੱਚ ਔਰ ਸ਼ਾਹਜਹਾਨ ਦੀ ਫੌਜਾਂ 'ਚ, ਜਿਹਦੇ ਲਈ ਸ਼ਾਹਜਹਾਨ ਤਿਆਰੀ ਕਰ ਰਿਹਾ ਸੀ, ਉਹਨੂੰ ਅਵੋਇਡ ਕੀਤਾ, ਉਹਨੂੰ ਹਟਾਇਆ। ਇਹਨਾਂ ਨੇ ਗੱਲਾਂ ਕਰਕੇ ਕਨਵਿੰਸ ਕੀਤਾ ਕਿ ਇਹ ਤੇ ਰੱਬ ਦੇ ਬੰਦੇ ਨੇ, ਮਤਲਬ ਇਹ ਤਾਂ ਆਪਣੇ ਜਿਹੜੇ ਹੈਗੇ ਜ਼ੁਲਮ ਦੇ ਟਾਕਰਾ ਕਰਨ ਲਈ ਲੜਾਈ ਕਰਦੇ ਆ, ਇਹਨਾਂ ਦੀ ਕੋਈ ਜਿਹੜੀ ਹੈਗੀ ਆ ਇਹੋ ਜੀ ਕਹਿ ਲਓ ਵੀ ਸ਼ਾਹਜਹਾਨ ਦੇ ਕੋਈ ਅਗੇਂਸਟ ਕੋਈ ਪਰਸਨਲ ਗੱਲ ਨਹੀਂ ਹੈਗੀ। ਸੋ ਦੈਟਸ ਹਾਊ ਦੇ ਕਨਵਿੰਸ ਦ ਐਮਪਰਰ। ਔਰ ਜਿਹੜਾ ਇੱਕ ਹੋਰ ਕਹਿ ਲਓ ਵੀ ਬਹੁਤ ਵੱਡਾ ਜਿਹੜਾ ਬੈਟਲ ਸੀ ਜਿਹਦੇ ਵਿੱਚ ਕਿ ਲਾਰਜਰ ਸਕੇਲ ਤੇ ਤਿਆਰੀਆਂ ਸ਼ਾਹਜਹਾਨ ਵੱਲੋਂ ਕੀਤੀਆਂ ਜਾ ਰਹੀਆਂ ਸੀ, ਉਸ ਅਟੈਂਪਟ ਨੂੰ ਇਹਨਾਂ ਨੇ ਰੁਕਵਾਇਆ, ਵਜ਼ੀਰ ਖਾਨ ਨੇ, ਔਰ ਦਾਰਾ ਸ਼ਿਕੋ ਦਾ ਵੀ ਉਹਦੇ ਵਿੱਚ ਨਾਮ ਆਉਂਦਾ। ਜੀ ਟਨੂ ਸਾਹਿਬ। ਅੱਛਾ, ਇਹ ਅੰਮ੍ਰਿਤਸਰ ਸਾਹਿਬ ਇਸ ਬੈਟਲ ਤੋਂ ਜਿਹੜੀ ਇਹ ਲੜਾਈ ਹੈ, ਇਹ ਤੋਂ ਇਲਾਵਾ ਵੀ ਕਿਤੇ ਕੋਈ ਮਿਸਾਲ, ਕੋਈ ਐਗਜ਼ਾਮਪਲ ਮਿਲਦੀ ਕਿ ਉਹਨਾਂ ਨੇ ਗੁਰੂ ਹਰਗੋਬਿੰਦ ਜੀ ਦਾ ਪੱਖ ਮਾਰਿਆ ਸੀ, ਉਹਨਾਂ ਨਾਲ ਦੀ ਗੱਲ ਕਰਦੇ ਸੀ? ਹਾਂਜੀ, ਸ਼੍ਰੀ ਗੁਰੂ ਹਰਗੋਬਿੰਦ ਜੀ ਦੀਆਂ ਕਈ ਹੋਰ ਲੜਾਈਆਂ, ਯੁੱਧ ਜਿਹੜੇ ਹੈਗੇ ਆ ਉਹ ਮੁਗਲ ਆਰਮੀਜ਼ ਦੇ ਨਾਲ ਹੋਏ ਆ। ਇੱਕ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦੇ ਦਿੰਦਾ ਇੱਥੇ। ਇੱਕ ਵਾਰੀ 6ਵੇਂ ਪਾਤਸ਼ਾਹੀ ਨੂੰ ਰੋਹੇਲਾ ਬੁਲਾਇਆ ਗਿਆ। ਰੋਹੇਲਾ ਹੁਣ ਹੈਗਾ ਉਸ ਸ਼ਹਿਰ ਦਾ ਨਾਮ ਸ੍ਰੀ ਹਰਗੋਬਿੰਦਪੁਰ ਸਾਹਿਬ। ਇਹ ਵੀ ਇੰਡੀਆ ਬਾਰਡਰ ਦੇ ਉੱਤੇ, ਪਾਕਿਸਤਾਨ ਬਾਰਡਰ ਦੇ ਉੱਪਰ ਸ਼ਹਿਰ ਹੈਗਾ ਸ੍ਰੀ ਹਰਗੋਬਿੰਦਪੁਰ। ਇਹਦਾ ਪਹਿਲਾ ਨਾਮ ਸੀ ਰੋਹੇਲਾ। ਉੱਥੇ ਇੱਕ ਵਾਰੀ ਇੱਕ ਭਗਵਾਨ ਦਾਸ ਗਿਰਾੜ ਸੀ ਜਿਹਨੇ ਕਿ ਕਿਹਾ ਜਾਂਦਾ ਵੀ ਸ਼ਹਿਰ ਦੇ ਉੱਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ, ਜਿਸ ਤੋਂ ਸ਼ਹਿਰ ਨੂੰ ਛਡਾਉਣ ਦੇ ਲਈ 6ਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਜੀ ਨੂੰ ਉੱਥੇ ਦੇ ਲੋਕਾਂ ਨੇ ਜਿਹੜੀ ਬੇਨਤੀ ਕੀਤੀ। ਤੇ ਜਦੋਂ ਸਿੱਖ ਉੱਥੇ ਗਏ ਭਗਵਾਨ ਦਾਸ ਦੇ ਨਾਲ, ਉਸ ਵੇਲੇ ਗਰਮਾ ਗਰਮੀ ਹੋਈ ਤੇ ਜਿਹੜੇ ਸਿੱਖ ਫੌਜਾਂ ਸੀਗੀਆਂ ਉਹਨਾਂ ਨੇ ਭਗਵਾਨ ਦਾਸ ਨੂੰ ਮਾਰ ਦਿੱਤਾ। ਉਸ ਤੋਂ ਬਾਅਦ ਜਿਹੜਾ ਭਗਵਾਨ ਦਾਸ ਦਾ ਬੇਟਾ ਸੀ ਰਤਨ ਚੰਦ, ਇਹਨੇ ਫਿਰ ਜਿਹੜਾ ਕਰਮਚੰਦ ਸੀ, ਕਰਮਚੰਦ ਹੁਣ ਕੌਣ ਸੀ? ਚੰਦੂ ਜਿਹਦੇ ਬਾਰੇ ਆਪਾਂ ਸੁਣਿਆ ਕਈ ਵਾਰੀ 5ਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਬਾਰੇ। ਚੰਦੂ ਦਾ ਜਿਹੜਾ ਬੇਟਾ ਸੀ ਕਰਮਚੰਦ ਤੇ ਜਿਹੜਾ ਭਗਵਾਨ ਦਾਸ ਦਾ ਬੇਟਾ ਸੀ ਰਤਨ ਚੰਦ, ਇਹ ਦੋ ਜਣੇ ਇਕੱਠੇ ਹੋ ਗਏ ਤੇ ਇਹਨਾਂ ਨੇ ਜਿਹੜਾ ਜਲੰਧਰ ਦਾ ਸੂਬੇਦਾਰ ਸੀ ਉਸ ਵੇਲੇ ਅਲੀ ਬੇਗ ਦਾ ਵੈਸੇ ਪੂਰਾ ਨਾਮ ਸੀ ਅਬਦੁੱਲਾ ਖਾਨ, ਉਹਦੇ ਤੋਂ ਮਿਲਟਰੀ ਅਸਿਸਟੈਂਟ ਦੇ ਲਈ ਹੈਲਪ ਮੰਗੀ ਵੀ ਸਾਨੂੰ ਆਹ ਇਦਾਂ ਪ੍ਰੋਬਲਮ ਆ ਗਈ ਹੈ, ਸਾਨੂੰ ਮਿਲਟਰੀ ਜਿਹੜੀ ਪਲਟੂਨ ਹੈ ਉਹ ਦਿੱਤੀ ਜਾਵੇ। ਉਸ ਫਿਰ ਅਲੀ ਬੇਗ ਅਬਦੁੱਲਾ ਖਾਨ ਸੂਬੇਦਾਰ ਆਫ ਜਲੰਧਰ ਨੇ ਇਹਨਾਂ ਨੂੰ ਮਿਲਟਰੀ ਸਪੋਰਟ ਦਿੱਤੀ, ਦੋਹਾਂ ਜਣਿਆਂ ਨੂੰ, ਰਤਨ ਚੰਦ ਨੂੰ ਤੇ ਕਰਮਚੰਦ ਨੂੰ। ਇਹ ਕਰਮਚੰਦ ਜਦੋਂ ਪਹਿਲਾਂ ਕਹਿ ਕੇ ਹਟਿਆ, ਕਿਹਾ ਜਾਂਦਾ ਵੀ ਇਹ ਉਹ ਚੰਦੂ ਦਾ ਬੇਟਾ ਸੀਗਾ। ਸੋ ਇਹਨਾਂ ਦੋਨਾਂ ਜਣਿਆਂ ਨੇ ਫਿਰ ਜਿਹੜੀ ਸੀ ਇਹ ਗੁਰੂ ਸਾਹਿਬ ਦੇ ਨਾਲ, ਉਹਨਾਂ ਦੇ ਸਿੱਖਾਂ ਦੇ ਨਾਲ ਰੋਹੇਲਾ ਪਿੰਡ ਜਿਹੜਾ ਹੈਗਾ ਉੱਥੇ ਜਾ ਕੇ ਲੜਾਈ ਹੋਈ ਤੇ ਉਸ ਲੜਾਈ ਦੇ ਵਿੱਚ ਇਹ ਦੋਨੋਂ ਜਣੇ ਸੀ ਜਿਹੜੇ ਇਹ ਮਾਰੇ ਗਏ, ਰਤਨ ਚੰਦ ਵੀ ਤੇ ਕਰਮਚੰਦ ਵੀ। ਉਸ ਤੋਂ ਬਾਅਦ ਜਦੋਂ ਇਹ ਗੱਲ ਸ਼ਾਹਜਹਾਨ ਤੱਕ ਪਹੁੰਚੀ, ਸ਼ਾਹਜਹਾਨ ਉਸ ਵੇਲੇ ਆਗਰਾ 'ਚ ਸੀ। ਆਗਰਾ ਤਾਜ ਮਹਿਲ ਦੀ ਕੰਸਟਰਕਸ਼ਨ ਚੱਲ ਰਹੀ ਸੀਗੀ। ਆਗਰਾ ਹੀ ਵੈਸੇ ਇਹਨਾਂ ਦਾ ਹੈੱਡਕੁਆਟਰ, ਸ਼ਾਹਜਹਾਨ ਨੇ ਬਹੁਤ ਆਪਣਾ ਜਿਹੜਾ ਜ਼ਿਆਦਾ ਹੈੱਡਕੁਆਟਰ ਆਗਰਾ ਹੀ ਰੱਖਿਆ ਐਸ ਕੰਪੇਅਰ ਟੂ ਲਾਹੌਰ। ਸੋ ਉੱਥੇ ਜਦੋਂ ਇਸ ਗੱਲ ਦਾ ਪਤਾ ਲੱਗਾ, ਜਿਹੜਾ ਸੀ ਆਪਣਾ ਵਲੀ ਖਾਨ, ਇਹ ਸੂਬੇਦਾਰ ਅਲੀ ਬੇਗ ਦਾ ਬੇਟਾ ਸੀ, ਉਹਨੇ ਜਾ ਕੇ ਸ਼ਿਕਾਇਤ ਲਾਈ ਵੀ ਦੇਖੋ ਮੇਰੇ ਫਾਦਰ ਨੂੰ ਇਦਾਂ ਜਾ ਕੇ ਜਿਹੜਾ ਸਿੱਖਾਂ ਨੇ ਮਾਰ ਦਿੱਤਾ। ਉਦੋਂ ਫਿਰ ਸ਼ਾਹਜਹਾਨ ਸੀ ਜਿਹੜਾ ਉਹਨੇ ਫੁੱਲ ਫਲੈਸ਼ਡ ਕਹਿ ਲਓ ਵੀ ਜਿਹੜੀ ਲਾਰਜਰ ਸਕੇਲ ਅਟੈਕ ਸੀ ਸਿੱਖਾਂ ਤੇ ਕਰਨ ਦੀ ਪਲਾਨ ਬਣਾਈ ਰੋਹੇਲਾ। ਫਿਰ ਵਜ਼ੀਰ ਖਾਨ ਨੇ ਵਿੱਚ ਆ ਕੇ ਕਿਹਾ ਵੀ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਜਿਹੜਾ ਇਹ ਅਲੀ ਬੇਗ ਹੈਗਾ ਜਿਹਦਾ ਅਸਲੀ ਨਾਮ ਅਬਦੁੱਲਾ ਖਾਨ ਹੈਗਾ, ਮਤਲਬ ਉਹਨੇ ਦੱਸਿਆ ਵੀ ਉਹਨੇ ਕਿਸੇ ਬਿਨਾਂ ਜਸਟੀਫਿਕੇਸ਼ਨ ਤੋਂ ਜਿਹੜੀ ਲੜਾਈ ਕੀਤੀ ਹੈ। ਔਰ ਉਹਨੇ ਇਹ ਵੀ ਦੱਸਿਆ ਵੀ ਗੁਰੂ ਹਰਗੋਬਿੰਦ ਜੀ ਨੇ ਤਾਂ ਉੱਥੇ ਰੋਹੇਲਾ ਦੇ ਵਿੱਚ ਇੱਕ ਮਸੀਤ ਵੀ ਬਣਾਈ ਹੈ ਜਿਹੜੇ ਮੁਸਲਮਾਨ ਫੌਜੀਆਂ ਦੇ ਲਈ, ਮਤਲਬ ਉਹ ਜਿਹੜੀ ਕੋਈ ਪਰਸਨਲ ਇਹੋ ਜਿਹੀ ਲੜਾਈ ਨਹੀਂ ਕਰ ਰਹੇ, ਉਹ ਤਾਂ ਜਿਹੜੀ ਜ਼ੁਲਮ ਦੇ ਖਿਲਾਫ ਉਹਨਾਂ ਨੇ ਜਿਹੜੀ ਹੈਗੀ ਆ ਉਹ ਲੜਾਈ ਕੀਤੀ ਹੈ। ਔਰ ਇਹ ਜਿਹੜੀ ਮਸੀਤ ਬਣਾਈ ਹੈ ਰੋਹੇਲਾ ਦੇ ਵਿੱਚ, ਉਹ ਇਸ ਚੀਜ਼ ਦਾ ਜਿਹੜਾ ਹੈਗਾ ਉਹ ਸਬੂਤ ਹੈ। ਇਹ ਵੀ ਕਿਹਾ ਜਾਂਦਾ ਕੁਝ ਸਾਖੀਆਂ ਦੇ ਵਿੱਚ ਵੀ ਜਿਹੜਾ ਚੰਦੂ ਦਾ ਘਰ ਸੀਗਾ ਉੱਥੇ, ਉਸ ਜਗ੍ਹਾ ਦੇ ਉੱਪਰ ਸਿੱਖਾਂ ਨੇ ਮੁੜ ਕੇ ਜਿਹੜੀ ਸੀ ਉਹ ਮਸੀਤ ਬਣਾਈ ਸੀ। ਸਾਰਾ ਜਿਹੜਾ ਸ਼ਹਿਰ ਸੀ ਉਹ ਤਹਿਸ ਨਹਿਸ ਇਸ ਲੜਾਈ ਦੇ ਵਿੱਚ ਜਿਹੜਾ ਉਹ ਹੋ ਗਿਆ ਸੀ। ਸੋ ਜਿਹੜਾ ਐਮਪਰਰ ਸੀ ਐਨੀਵੇਜ਼, ਉਹ ਵਜ਼ੀਰ ਖਾਨ ਦੀ ਫੇਅਰ ਕਨਵਿੰਸਿੰਗ ਦੇ ਨਾਲ ਸੈਟੀਸਫਾਈ ਹੋਇਆ ਤੇ ਜਿਹੜਾ ਇਹ ਮੈਟਰ ਸੀ ਡਿਸਮਿਸ ਜਿਹੜਾ ਸੀ ਉਹ ਹੋ ਗਿਆ। ਸੋ ਇਦਾਂ ਮਤਲਬ ਬਾਰ-ਬਾਰ ਇਤਿਹਾਸ 'ਚ ਜ਼ਿਕਰ ਆਉਂਦਾ ਵੀ ਵਜ਼ੀਰ ਖਾਨ ਵਾਸ ਐਕਟਿੰਗ ਐਜ਼ ਅ ਸਿੰਪੈਥਾਈਜ਼ਰ ਆਫ ਦਾ ਸਿੱਖਾਂ ਦੇ ਉਹ ਹਿੱਤ ਦੇ ਲਈ ਜਿਹੜਾ ਸੀ ਉਹ ਕੰਮ ਕਰ ਰਿਹਾ ਸੀ। ਔਰ ਜਿਹੜਾ ਸੀ ਉਹ ਐਮਪਰਰ ਦੇ ਨਾਲ ਜਿਹੜੀ ਸੀ ਗੁੱਡ ਜਿਹੜੀਆਂ ਖਬਰਾਂ ਸੀ, ਗੁੱਡ ਗੱਲਬਾਤ, ਗੁੱਡ ਨਜ਼ਰੀਏ ਦੇ ਨਾਲ ਜਿਹੜਾ ਸੀ ਉਹ ਐਮਪਰਰ ਤੱਕ ਪਹੁੰਚਾਉਂਦਾ ਸੀ, ਕਿਉਂਕਿ ਗੁਰੂ ਸਾਹਿਬ ਦੇ ਵਿਰੁੱਧ ਚੁਗਲੀਆਂ ਕਰਨ ਵਾਲੇ ਲੋਕ ਬਹੁਤ ਸੀਗੇ ਇਸ ਵੇਲੇ। ਬਹੁਤ ਜ਼ਿਆਦਾ ਇਹ ਪ੍ਰੋਪੇਗੈਂਡਾ ਅਗੇਂਸਟ ਦਾ ਗੁਰੂ ਜਿਹੜਾ ਸੀ ਉਹ
ਜਹਾਂਗੀਰ ਦੇ ਸਮੇਂ ਤੋਂ ਜਿਹੜਾ ਉਹ ਸ਼ੁਰੂ ਹੋਇਆ ਸੀ, ਔਰ ਇਟ ਕੰਟੀਨਿਊਡ ਇਨਟੂ ਦਾ ਟਾਈਮ ਆਫ ਸ਼ਾਹਜਹਾਂ। ਅੱਛਾ ਡਾਕਟਰ ਸਾਹਿਬ, ਇਹ ਸਿੱਖ ਪੀਰੀਅਡ ਦੇ ਦੌਰਾਨ ਵੀ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਦੌਰੇ ਹਕੂਮਤ ਸੀ, ਉਦੋਂ ਦਾ ਰਿਸਰਚ 'ਚ ਕੋਈ ਰਿਕਾਰਡ ਮਿਲਿਆ ਹੋਵੇ ਵੀ ਇਸ ਮਸਜਿਦ ਦੀ ਉਦੋਂ ਪੋਜੀਸ਼ਨ ਕੌਣ ਸੀ, ਜਾਂ ਰੱਖ ਰਖਾਵ ਕੌਣ ਕਰਦਾ ਸੀ, ਉਹਦੀ ਮੇਨਟੇਨੈਂਸ? ਕਿਉਂਕਿ ਬੜੀ ਵੱਡੀ ਹੈ ਮਸਜਿਦ, ਬੜੀ ਸੋਹਣੀ ਮਸਜਿਦ ਹੈ। ਹੁਣ ਵੀ ਆਪਾਂ ਜਾਂਦੇ ਹਾਂ ਲਾਹੌਰ, ਤੇ ਇੱਕ ਬੜੀ ਖੂਬਸੂਰਤ ਵੇਖਣ ਵਾਲੀ, ਜੇ ਲੋਕ ਸਾਰੇ ਬੜਾ ਅਟਰੈਕਟ ਹੁੰਦੇ ਆ, ਬਲਕਿ ਉੱਥੇ ਉਹਨਾਂ ਸਾਈਕਲਾਂ ਵਗੈਰਾ ਰੱਖੀਆਂ ਨੇ, ਤੰਗ ਗਲੀਆਂ ਨੇ, ਲੋਕ ਬਾਹਰੋਂ ਵੀ ਆਉਂਦੇ ਵੇਖਣ ਵਾਸਤੇ। ਉਦੋਂ ਕੀ ਹਿਸਾਬ ਕਿਤਾਬ ਸੀ? ਹਾਂਜੀ, ਉੱਥੇ ਹੁਣ ਮੈਂ ਬੜੀ ਇੱਕ ਇੰਟਰਸਟਿੰਗ ਗੱਲ ਦੱਸਣੀ ਚਾਹੁੰਦਾ ਵੀ ਜਦੋਂ ਵੀ ਤੁਸੀਂ ਕਈ ਵਾਰੀ ਸੌਰੀ, ਤੇ ਮੈਂ ਕਿਉਂਕਿ ਇਸ ਕੁਐਸਚਨ ਤੋਂ ਬਾਅਦ ਅਸੀਂ ਕੋਈ ਲਾਈਵ ਕਾਲਸ ਵੀ ਲੈ ਲਾਂਗੇ, ਅਗਰ ਕੋਈ ਦੋਸਤ ਸਾਨੂੰ ਜੁਆਇਨ ਕਰਨਾ ਚਾਹਵੇ ਇਸ ਕੁਐਸਚਨ ਤੋਂ ਬਾਅਦ, ਮੈਂ ਲਿੰਕ ਪੇਸਟ ਕਰ ਦਿੱਤਾ, ਤੇ ਤੁਸੀਂ ਸਾਨੂੰ ਜੁਆਇਨ ਵੀ ਕਰ ਸਕਦੇ ਹੋ ਕੋਈ ਕੁਐਸਚਨ ਕਰਨਾ ਹੋਵੇ ਇਹਦੇ ਰਿਲੇਟਡ। ਜੀ ਜੀ ਡਾਕਟਰ ਸਾਹਿਬ। ਤੋ ਢਿੱਲੋਂ ਸਾਹਿਬ, ਇਹ ਬੜੀ ਇੰਟਰਸਟਿੰਗ ਗੱਲ ਹੈ, ਕਿਉਂਕਿ ਕਈ ਵਾਰੀ ਆਪਾਂ ਇੰਟਰਨੈਟ ਤੇ ਜਾਂ ਕਈ ਵਾਰੀ ਨਾ ਇਹ ਵਜ਼ੀਰ ਖਾਨ ਜਿਹੜੀ ਮਸਜਿਦ ਹੈਗੀ ਆ, ਇਹਦੇ ਬਾਰੇ ਪਾਕਿਸਤਾਨ ਦੇ ਵਿੱਚ ਕਈ ਵਾਰੀ ਕੋਈ ਆਰਟੀਕਲ ਜਾਂ ਕੋਈ ਖਬਰਾਂ ਹੈਗੀਆਂ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀ, ਉਹਨੇ ਇਹਦੀ ਪ੍ਰੋਪਰਲੀ ਜਿਹੜੀ ਸੀਗੀ ਉਹ ਰਿਸਪੈਕਟ ਨਹੀਂ ਸੀ ਕੀਤੀ, ਔਰ ਈਵਨ ਇਹਦੇ ਉੱਤੇ ਹੈਗਾ ਵੀ ਉਹਦੇ ਉੱਪਰ ਛੱਤ ਦੇ ਉੱਪਰ ਇੱਕ ਵਾਰੀ ਆ ਕੇ ਉਹਦੇ ਨਾਲ ਰਾਣੀ ਸੀ, ਤੇ ਮਤਲਬ ਕੁਝ ਇਹੋ ਜਿਹੀਆਂ ਗੱਲਾਂ ਬਾਤਾਂ ਨੈਗੇਟਿਵ ਸੈਂਸ ਦੇ ਵਿੱਚ ਹੈਗੀਆਂ ਨੇ। ਹੁਣ ਆਪਾਂ ਜਿਵੇਂ ਆਪਾਂ ਪਹਿਲੇ ਦਿਨ ਤੋਂ ਆਪਣੇ ਪ੍ਰੋਗਰਾਮ 'ਚ ਕਿਹਾ ਵੀ ਆਪਾਂ ਕਿਸੇ ਚੀਜ਼ ਨੂੰ ਕੱਟਦੇ ਨਹੀਂ ਆ, ਪਰ ਆਪਣਾ ਜਿਹੜੀਆਂ ਤੱਥਾਂ ਦੇ ਆਧਾਰ ਤੇ ਕੁਝ ਜਿਹੜੀਆਂ ਚੀਜ਼ਾਂ ਮੈਂ ਲਿਆਉਣੀ ਚਾਹੁੰਦਾ ਸਾਹਮਣੇ, ਜਿਨ੍ਹਾਂ ਦੇ ਲਈ ਇਹ ਜਿਹੜਾ ਮੈਂ ਹੁਣ ਹਵਾਲਾ ਦੇਣ ਲੱਗਾ, ਇਹ ਸਭ ਦੇ ਲਈ ਸੁਣਨਾ ਬਹੁਤ ਹੀ ਜ਼ਰੂਰੀ ਹੈ, ਜਿਸ ਤੋਂ ਆਪਾਂ ਨੂੰ ਪਤਾ ਲੱਗੇਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਇਹ ਜਿਹੜੀ ਮਸਜਿਦ ਵਜ਼ੀਰ ਖਾਨ ਲਾਹੌਰ ਹੈਗੀ ਹੈ, ਉਹਦਾ ਕੀ ਸਟੇਟਸ ਹੈਗਾ। ਇਹਦੇ ਵਿੱਚ ਹੈ ਵੀ ਜਦੋਂ ਇੱਕ ਵਾਰੀ ਲੈਫਟੀਨੈਂਟ ਵਿਲੀਅਮ ਏਬਾਰ ਹੈਗਾ, ਬੰਗਾਲ ਹਾਰਸ ਆਰਟਿਲਰੀ ਦਾ, ਉਹ 1839 ਫਰਵਰੀ, ਮਤਲਬ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਕੁਝ ਮਹੀਨੇ ਪਹਿਲਾਂ ਹੀ ਉਹ ਲਾਹੌਰ ਗਿਆ, ਤੇ ਉਸ ਵੇਲੇ ਉਹਨੇ ਜਿਹੜੀ ਸੀ ਨਾਲ ਮਸਜਿਦ ਵਜ਼ੀਰ ਖਾਨ, ਉਹਨੂੰ ਵੀ ਵਿਜ਼ਿਟ ਕੀਤਾ 39 ਬਿਫੋਰ ਦਾ ਡੈਥ ਆਫ ਮਹਾਰਾਜਾ ਰਣਜੀਤ ਸਿੰਘ। ਉਹ ਆਪਣੀ ਜਿਹੜੀ ਡਾਇਰੀ ਹੈ ਉਹਦੇ ਵਿੱਚ ਲੈਫਟੀਨੈਂਟ ਵਿਲੀਅਮ ਏਬਾਰ ਕੀ ਲਿਖਦਾ, ਉਹ ਕਹਿੰਦਾ ਵੀ ਅਸੀਂ ਜਾ ਕੇ ਆਪਣੀ ਜਿਹੜੀ ਸੀ ਇੱਛਾ ਇਹ ਮਹਾਰਾਜੇ ਨੂੰ ਜਾ ਕੇ ਦੱਸੀ, ਤੇ ਮਹਾਰਾਜਾ ਉਸ ਵੇਲੇ ਜਿਹੜਾ ਸੀ ਉਹ ਇਹ ਜਿਹੜਾ ਲਾਹੌਰ ਔਰ ਅੰਮ੍ਰਿਤਸਰ ਇਹਦੇ ਵਿਚਾਲੇ ਉਹਨੇ ਜਿਹੜਾ ਸੀ ਉੱਥੇ ਆਪਣਾ ਕੈਂਪ ਲਾਇਆ ਹੋਇਆ ਸੀ, ਤੇ ਉਹਨੇ ਸਾਡੇ ਲਈ ਇੱਕ ਸਰਕਾਰੀ ਹਾਥੀ ਭੇਜਿਆ ਤਾਂ ਕਿ ਸਾਨੂੰ ਇੱਥੇ ਜਿਹੜਾ ਸੀ ਵਜ਼ੀਰ ਖਾਨ ਦੀ ਮਸਜਿਦ ਦੇ ਵਿੱਚ ਲਾਇਆ ਜਾਵੇ। ਤੇ ਜਦੋਂ ਸਾਡੇ ਕੋਲੋਂ ਨੂਰਮਹਿਲ ਕੋਈ ਉਹਦਾ ਸਾਥੀ ਹੋਊਗਾ ਐਲਕਾਰ, ਉਹ ਸਾਡੇ ਕੋਲੋਂ ਗਿਆ, ਅਸੀਂ ਹਾਥੀ ਦੇ ਉੱਤੇ ਚੜ੍ਹ ਕੇ ਹੌਦੇ ਦੇ ਉੱਤੇ ਬੈਠ ਗਏ, ਜਿਹਦੇ ਉੱਤੇ ਬਹੁਤ ਖੂਬਸੂਰਤ ਚਾਂਦੀ ਦਾ ਜਿਹੜਾ ਸੀ ਉਹ ਮੜਿਆ ਹੋਇਆ ਸੀ, ਤੇ ਉਹਦੇ 2 ਕੰਪਾਰਟਮੈਂਟ ਬਣੇ ਹੋਏ ਸੀ। ਸਾਡੇ ਨਾਲ ਜਿਹੜੇ ਸੀ 2 ਅਟੈਂਡੈਂਟ, ਇੱਕ ਪੀਲੇ ਰੰਗ ਦੇ ਔਰ ਇੱਕ ਗੁਲਾਬੀ ਰੰਗ ਦੇ ਸਿਲਕ ਵਾਲੇ ਕੱਪੜੇ ਪਾ ਕੇ ਸਾਡੇ ਪਿੱਛੇ ਬਿਠਾਇਆ ਗਿਆ, ਤੇ ਨਾਲ ਸਾਨੂੰ 5 ਸਿਪਾਹੀ ਦਿੱਤੇ ਗਏ, ਜਿਨ੍ਹਾਂ ਨੇ ਲਾਲ ਰੰਗ ਦੇ ਕੱਪੜੇ ਤੇ ਨਾਲ ਉਹਨਾਂ ਦੇ ਜਿਹੜੇ ਸੀ ਉਹ ਜਿਹੜੇ ਸੀ ਨੇਜੇ ਫੜੇ ਹੋਏ ਸੀ। ਉਹ ਸਾਡਾ ਰਾਹ ਸੀ ਜਿਹੜਾ ਅੱਗੇੋਂ ਉਹ ਸਾਫ਼ ਕਰਦੇ ਜਾ ਰਹੇ ਸੀ। ਜਿਹੜੀ ਇੰਟਰਸਟਿੰਗ ਚੀਜ਼ ਢਿੱਲੋਂ ਸਾਹਿਬ ਉਹ ਅੱਗੇ ਜਾ ਕੇ ਲਿਖਦਾ, ਜੋ ਉਹਨੇ 1839 'ਚ ਦੇਖਿਆ 1839 ਦੇ ਵਿੱਚ, ਉਹ ਕਹਿੰਦਾ ਵੀ ਇਹ ਜਿਹੜਾ ਜਗ੍ਹਾ ਹੈਗੀ ਆ ਵੀ ਉਹ ਹਾਲੇ ਵੀ ਜਿਹੜੇ ਮੁਸਲਮਾਨ ਲੋਕ ਹੈਗੇ ਆ ਵੀ ਉਹ ਬਹੁਤ ਜ਼ਿਆਦਾ ਇਹਨੂੰ ਮੰਨਦੇ ਆ। 215 ਸਾਲ ਪੁਰਾਣੀ ਇਹ ਜਗ੍ਹਾ ਹੈਗੀ ਆ, ਬਹੁਤ ਹੀ ਖੂਬਸੂਰਤ ਹੈਗੀ ਆ। ਇਹਦੇ ਉੱਤੇ ਮੈਂ ਉਹਦੀ ਇੰਗਲਿਸ਼ ਜੋ ਲਾਈਨ ਹੈ ਉਹਦੇ ਬਾਰੇ ਦੱਸਦਾ, ਜਿਹੜੀ ਮੈਂ ਆਪਣੀ ਕਿਤਾਬ 'ਚ ਉਹਦਾ ਜ਼ਿਕਰ ਕੀਤਾ ਹੋਇਆ। ਉਹ ਕਹਿੰਦਾ, the tomb of the founder, surrounded by a light and pretty screen of fretted work, occupies a small portion of the fort. ਸੋ ਉਹਦਾ ਮਤਲਬ ਸੀ ਵੀ ਇਹ ਜਿਹੜੀ ਜਗ੍ਹਾ ਹੈਗੀ ਹੈ ਹਾਲੇ ਵੀ ਬਹੁਤ ਜ਼ਿਆਦਾ ਜਿਹੜੀ ਹੈ ਉਹ ਗੁੱਡ, ਇਹਦੇ ਉੱਤੇ ਜਿਹੜਾ ਕੰਮ ਕਾਸ਼ੀਕਾਰੀ ਵਗੈਰਾ ਜਿਹੜਾ ਕੰਮ ਹੈਗਾ ਉਹ ਸੋਹਣਾ ਕੰਮ ਇਹਦੇ ਉੱਤੇ ਹੋਇਆ। ਉਹ ਫਿਰ ਕੇ ਲਿਖਦਾ ਵੀ ਬਿਲਡਿੰਗ ਵਿਦ ਇਟਸ ਕੋਰਟਯਾਰਡ ਕਵਰਸ 3 ਬਿਗਾਸ ਆਫ ਲੈਂਡ ਆਫ ਗਰਾਊਂਡ ਐਂਡ ਇਜ਼ ਇਨ ਐਕਸੀਲੈਂਟ ਪ੍ਰੈਜ਼ਰਵੇਸ਼ਨ। ਅੰਗਰੇਜ਼ ਇਹ ਲਾਈਨ ਬਹੁਤ ਘੱਟ ਵਰਤਦੇ ਆ, ਅਕਸਰ ਉਹਨਾਂ ਨੂੰ ਇਹੀ ਹੁੰਦਾ ਕਿ ਹਾਂਜੀ ਫਲਾਣੇ ਦੌਰ 'ਚ ਆਹ ਬਿਲਡਿੰਗ ਤੋੜ ਦਿੱਤੀ। ਹੈਰੀਟੇਜ ਪ੍ਰੀਜ਼ਰਵੇਸ਼ਨ ਕਿਸੇ ਅੰਗਰੇਜ਼ ਆਥਰ ਵੱਲੋਂ ਜਿਹੜਾ ਵਿਜ਼ਿਟ ਕਰ ਰਿਹਾ ਹੋਵੇ ਉਹਦੇ ਵੱਲੋਂ ਇਹ ਲਾਈਨ ਲਿਖਣੀ ਬਹੁਤ ਮਿਹਨਤ ਦੀ ਗੱਲ ਹੈ। ਉਹ ਲਿਖ ਰਿਹਾ, the building with its courtyard covers 3 bighas of land and is in excellent preservation, though built 215 years ago according to our guide's information. ਅੱਗੇ ਜਾ ਕੇ ਲਿਖਦਾ ਵੀ ਸਾਨੂੰ ਇੱਥੇ ਕਈ ਭਿਖਾਰੀ ਵੀ ਮਿਲੇ ਜਿਨ੍ਹਾਂ ਨੇ ਸਾਡੇ ਕੋਲੋਂ ਜਿਹੜਾ ਸੀ ਉਹ ਜਿਹੜੇ ਮੰਗਤੇ ਮਿਲੇ, ਉਹਨਾਂ ਨੇ ਕੁਝ ਮੰਗਣ ਦੀ ਕੋਸ਼ਿਸ਼ ਕੀਤੀ, ਤੇ ਜਦੋਂ ਅਸੀਂ ਅੰਦਰ ਵੜਨ ਲੱਗੇ ਸਾਨੂੰ ਫਕੀਰਾਂ ਨੇ ਕਿਹਾ ਵੀ ਜਿਹੜੀ ਜੁੱਤੀ ਬਾਹਰ ਲਾ ਦਿਓ। And then he said that he declined according to, and then he was not asked to actually comply with it strictly by their attendants ਜਿਹੜੇ ਇਹਨਾਂ ਦੇ ਨਾਲ ਗਏ ਸੀ। ਸੋ ਐਨੀਵੇਜ਼, ਸੋ ਮੇਰਾ ਇਹ ਜਿਹੜਾ ਕੋਟ ਤੁਹਾਨੂੰ ਦੇਣ ਦਾ ਮਤਲਬ ਇਹ ਸੀ ਕਿ ਜਿਹੜੀ ਇਹਦੀ ਪ੍ਰੈਜ਼ਰਵੇਸ਼ਨ ਸੀਗੀ ਉਹ ਉਸ ਵੇਲੇ ਤੱਕ 1839 ਤੱਕ ਜਿਹੜੀ ਸੀ ਵਧੀਆ ਹਾਲਤ ਜਿਹੜੀ ਸੀ ਉਹ ਹੋ ਰਹੀ ਸੀ, ਭਾਵੇਂ ਕਿ ਇਹ ਜਿਹੜੀ ਬਿਲਡਿੰਗ ਸੀ ਬਹੁਤ ਪੁਰਾਣੀ ਉਸ ਵੇਲੇ ਵੀ ਹੋ ਚੁੱਕੀ ਸੀ। ਔਰ ਅੱਜ ਤਾਂ ਤੁਹਾਨੂੰ ਪਤਾ ਹੀ ਹੈ, ਜਦੋਂ ਵੀ ਆਪਾਂ ਲਾਹੌਰ ਜਾਂਦੇ ਹਾਂ
ਖਾਸ ਕਰਕੇ ਮੈਂ ਜਾਂ ਜਿਹੜੇ ਵੀ ਆਰਟ ਲਵਰਸ ਹੈਗੇ ਨੇ, ਜਿਹੜੇ ਲੋਕੀ ਆਰਟ ਦਾ ਕੰਮ ਦੇਖਣਾ ਚਾਹੁੰਦੇ ਨੇ ਪੁਰਾਣਾ, ਉਹਨਾਂ ਨੂੰ ਮੇਰੇ ਖਿਆਲ 'ਚ ਲਾਹੌਰ ਦੇ ਵਿੱਚ ਵਜ਼ੀਰ ਖਾਨ ਮਸਜਿਦ ਤੋਂ ਵਧੀਆ ਜਿਹੜਾ ਅੰਦਰ ਕੰਮ ਹੋਇਆ ਹੈ, ਜਿਹੜਾ ਹਰ ਇੱਕ ਉਹਦੀ ਕਹਿ ਲਓ ਵੀ ਹਰ ਇੱਕ ਜਿਹੜੇ ਉਹਦੇ ਝਰੋਖੇ ਹੈਗੇ ਆ ਜਾਂ ਉਹਦੀ ਆਰਚਿਸ ਦੇ ਅੰਦਰ ਜੋ ਛੱਤ ਤੇ ਕੰਮ ਹੋਇਆ ਹੈ, ਉਹਦੇ ਨਾਲ ਦਾ ਮੇਰਾ ਖਿਆਲ ਨਹੀਂ ਹੋਰ ਕਿਤੇ ਵੀ ਆਪਾਂ ਨੂੰ ਮਿਲਦਾ ਹੈ। ਜੀ ਢਿੱਲੋਂ ਸਾਹਿਬ। ਅੱਛਾ, ਉਦੋਂ ਦੱਸਣ ਦਾ ਮਕਸਦ ਇਹ ਵੀ ਉਦੋਂ ਠੀਕ ਸੀ ਇੱਥੋਂ ਦੀ, ਜੇ ਆਪਾਂ ਗੱਲ ਕਰੀਏ ਇਹਦੀ ਸਾਂਭ ਸੇਵਾ ਦਾ। ਜੀ ਬਿਲਕੁਲ, ਇਹ ਜਿਹੜੀ ਮਤਲਬ ਮਸਜਿਦ ਸੀ ਉਸ ਵੇਲੇ, ਕਿਉਂਕਿ ਉਹ ਬਿਲਕੁਲ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ 7 ਮਹੀਨੇ ਪਹਿਲਾਂ ਇਹ ਜਿਹੜਾ ਸੀ ਉਹ ਜਾ ਕੇ ਆਇਆ ਉਸ ਜਗ੍ਹਾ ਦੇ ਉੱਤੇ ਵਿਲੀਅਮ ਬਾਰ, ਔਰ ਉਹਦੀ ਲਿਖਤ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਉਸ ਵੇਲੇ ਇੱਕ ਤਾਂ ਉਹ ਸਟੇਟ ਗੈਸਟ ਸੀਗਾ, ਉਹਨੂੰ ਉੱਥੇ ਹਾਥੀ ਤੇ ਭੇਜਿਆ ਗਿਆ। ਮਤਲਬ ਦੇਖੋ ਉਸ ਤੋਂ ਪਤਾ ਲੱਗ ਜਾਂਦਾ ਵੀ ਇਸ ਜਗ੍ਹਾ ਦੇ ਲਈ ਕੋਈ ਭੇਦਭਾਵ ਨਹੀਂ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਮਨ ਦੇ ਵਿੱਚ, ਤਾਂ ਹੀ ਉਹਨੇ ਇਹ ਜਗ੍ਹਾ ਭੇਜੀ। ਔਰ ਦੂਜਾ, ਜਿਹੜੇ ਆਪਣੇ ਫਕੀਰ ਅਜ਼ੀਜ਼ੁਦੀਨ ਸਾਹਿਬ ਹੈਗੇ ਆ, ਫਕੀਰ ਖਾਨਾ ਮਿਊਜ਼ੀਅਮ ਲਾਹੌਰ, ਉਹਨਾਂ ਦੇ ਕੋਲ ਐਕਚੁਅਲੀ ਲਿਖਤਾਂ ਹੈਗੀਆਂ, ਉਹਨਾਂ ਕੋਲ ਰਿਕਾਰਡ ਹੈਗੇ ਆ ਜਿਨ੍ਹਾਂ ਦੇ ਵਿੱਚ ਕਿ ਅਮਾਊਂਟ ਲਿਖੀ ਹੋਈ ਹੈ ਕਿ ਇਹ ਜਿਹੜੀ ਜਗ੍ਹਾ ਸੀ ਵਜ਼ੀਰ ਖਾਨ ਮਸਜਿਦ ਲਾਹੌਰ, ਇਹਨੂੰ ਕਿੰਨੀ ਪੇਮੈਂਟ ਜਾਂ ਕੁਝ ਜਿਹੜੀ ਰਾਇਲ ਪੈਟਰੋਨੇਜ ਜਿਹੜੀ ਸੀ ਉਹ ਦਿੱਤੀ ਗਈ, ਜਿਹੜੀ ਕਿ ਹੁਣ ਜਿਵੇਂ ਜਿਵੇਂ ਉਹ ਸਾਨੂੰ ਸਪੋਰਟ ਕਰ ਰਹੇ ਆ ਫਕੀਰ ਖਾਨਾ ਫੈਮਿਲੀ, ਉਹ ਨਵੇਂ ਜਿਹੜੇ ਰਿਸਰਚਰਸ ਹੈਗੇ ਉਹਨਾਂ ਨੂੰ ਆਪਣਾ ਡਾਟਾ ਖੋਲ ਰਹੇ ਆ। ਐਕਚੁਅਲੀ ਹੁਣ ਸਾਡੇ ਵੱਲੋਂ ਕਮੀ ਹੈ, ਜਿਹੜੇ ਸਿੱਖ ਰਿਸਰਚਰਸ ਆ ਉਹਨਾਂ ਵੱਲੋਂ ਕਮੀ ਹੈ, ਹਾਲੇ ਕਿ ਉਹ ਜਿਹੜਾ ਡਾਟਾ ਆ ਪਾਕਿਸਤਾਨ ਦੇ ਵਿੱਚ ਇੰਨਾ ਪਿਆ ਫਕੀਰ ਖਾਨਾ ਫੈਮਿਲੀ ਕੋਲ ਜਾਂ ਹੋਰ ਕਿਤੇ, ਉਹਨੂੰ ਟਰਾਂਸਲੇਟ ਨਹੀਂ ਕਰ ਰਹੇ, ਕਿਉਂਕਿ ਸਾਰਾ ਕੁਝ ਉਹ ਇੰਡੋ ਪਰਸ਼ੀਅਨ 'ਚ ਲਿਖਿਆ ਹੋਇਆ, ਉਹਦੀ ਟਰਾਂਸਲੇਸ਼ਨ ਬਹੁਤ ਮੁਸ਼ਕਲ ਹੈਗੀ ਆ। ਅੱਜ ਕੱਲ੍ਹ ਜਿਹੜੇ ਨਵੇਂ ਬੱਚੇ ਫਾਰਸੀ ਪੜ੍ਹਦੇ ਉਹ ਵੀ ਉਹ ਨਹੀਂ ਜਾਣ ਸਕਦੇ। ਸੋ ਆਪਾਂ ਪਿੱਛੇ ਠਹਿਰੇ ਹੋਏ ਆ ਇਸ ਵੇਲੇ। ਪਾਕਿਸਤਾਨ 'ਚ ਤਾਂ ਬਹੁਤ ਸਮਾਨ ਪਿਆ ਜਿਹਦੇ ਨਾਲ ਇਹ ਰਿਸਰਚ ਜਿਹੜੀ ਆ ਹੋਰ ਅੱਗੇ ਵਧਾਈ ਜਾ ਸਕਦੀ ਹੈ। ਔਰ ਮੇਰੇ ਖਿਆਲ ਆਪਣੇ ਨਾਲ ਜੁੜ ਚੁੱਕੇ ਨੇ ਰਿਸ਼ਪਾਲ ਔਲਖ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ ਔਲਖ ਸਾਹਿਬ? ਹਾਂਜੀ ਬਿਲਕੁਲ ਠੀਕ ਹੈ। ਨਾਸਿਰ ਕੀ ਹਾਲ ਹੈ ਵੀਰ? ਠੀਕ ਕਿਵੇਂ ਫੀਲ ਕਰ ਰਹੇ ਹੋ? ਬਹੁਤ ਵਧੀਆ ਭਾਈ। ਇੱਕ ਹੁਣ ਡਾਕਟਰ ਸਾਹਿਬ ਗਿਲਾ ਵੀ ਆ ਔਲਖ ਸਾਹਿਬ ਨਾਲ, ਬਾਕੀ ਸਾਰੇ ਦੋਸਤਾਂ, ਕਾਫੀ ਸਾਰੇ ਦੋਸਤਾਂ ਨੇ ਭਾਈ ਇੱਕ ਦੂਜੇ ਨੂੰ ਕਿਤਾਬਾਂ ਦਾ ਐਕਸਚੇਂਜ ਕੀਤਾ। ਔਲਖ ਸਾਹਿਬ ਨੇ ਬਿਲਕੁਲ ਪੁੱਛਿਆ ਹੀ ਨਹੀਂ ਹਲੇ ਤੱਕ। ਉਹ ਨਹੀਂ, ਮੈਂ ਇਹਨਾਂ ਤੋਂ ਜਾ ਕੇ ਤੇ ਫੜ ਲਿਆਉਣੇ ਨੇ, ਮੇਰੇ ਨੇੜੇ ਰਹਿੰਦੇ ਨੇ, 30 ਮਿੰਟ ਦੂਰ ਨੇ। ਵੇਟ ਕਰ ਰਹੇ ਆ ਕਰੋਨਾ ਖਤਮ ਹੋ ਜੇ। ਠੀਕ ਹੈ ਜੀ, ਠੀਕ ਹੈ। ਹਾਂਜੀ, ਤੁਸੀਂ ਮੇਰੇ ਕੋਲ ਹੈਵੜੀ ਹੁੰਦੇ ਹੋ ਡਾਕਟਰ ਸਾਹਿਬ, ਰਾਈਟ? ਹਾਂਜੀ ਮੈਂ ਹੈਵੜੀ ਹੁੰਦਾ। ਹਾਂਜੀ, ਮੈਂ ਟ੍ਰੇਸੀਆਂ ਬਹੁਤਾ ਦੂਰ ਨਹੀਂ ਤੁਹਾਡੇ ਤੋਂ। ਠੀਕ ਹੈ ਜੀ, ਵੈਰੀ ਗੁੱਡ ਵੈਰੀ ਗੁੱਡ। ਅੱਧੇ ਘੰਟੇ 'ਚ ਫੜ ਲਿਆਵਾਂਗੇ ਤੁਹਾਡੇ ਤੋਂ, ਕੋਈ ਗੱਲ। ਜ਼ਰੂਰ ਜੀ ਜ਼ਰੂਰ, ਥੈਂਕ ਯੂ। ਡਾਕਟਰ ਸਾਹਿਬ ਕੁਐਸਚਨ ਇਹ ਸੀ ਕਿ ਜਦੋਂ ਇਹ ਕਿਤਾਬ ਲਿਖੀ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਹਾਂਜੀ, ਤੁਸੀਂ ਪਾਕਿਸਤਾਨ ਕਾਫੀ ਟਾਈਮ ਸਪੈਂਡ ਕੀਤਾ। ਫਿਰ ਇੱਕ ਨਾਂ ਤੁਸੀਂ ਲੈ ਆਏ ਸੋ ਜਿਹੜਾ ਨਾਮ ਮੈਂ ਲੈਣਾ ਸੀ ਫਕੀਰ ਅਜ਼ੀਜ਼ੁਦੀਨ ਸਾਹਿਬ ਦਾ। ਹਾਂਜੀ, ਕਿਉਂਕਿ ਨਾਸਿਰ ਦਾ ਕੁਐਸਚਨ ਸੀ ਕਿ ਉਦੋਂ ਮਸਜਿਦ ਦਾ ਕੀ ਹਾਲ ਚਾਲ ਸੀ। ਤੇ ਮੇਰਾ ਖਿਆਲ ਹੈ ਕਿ ਜਦੋਂ ਫਕੀਰ ਅਜ਼ੀਜ਼ੁਦੀਨ ਵਰਗਾ ਸ਼ਖਸ ਮਹਾਰਾਜਾ ਦੀ ਕੈਬਨਿਟ ਦੇ ਵਿੱਚ ਇੰਨੇ ਉੱਚੇ ਅਹੁਦੇ ਦੇ ਉੱਤੇ ਸੀ, ਤਾਂ ਮੇਰਾ ਨਹੀਂ ਖਿਆਲ ਕੋਈ ਵੀ ਮੁਸਲਮਾਨ ਦਾ ਧਰਮ ਸਥਾਨ ਜਿਹੜਾ ਸੀ ਕਿਸੇ ਵੀ ਤਰ੍ਹਾਂ ਉਹਦੀ ਬੇਹਰਮਤੀ ਹੋਈ ਹੋਵੇਗੀ ਉਦੋਂ। ਨੰਬਰ 1। ਨੰਬਰ 2, ਮੈਂ ਤੁਹਾਡੇ ਲਈ ਮੇਰਾ ਸਵਾਲ ਇਹ ਸੀ ਕਿ ਕਿਉਂਕਿ ਮੈਂ ਹਿਸਟਰੀ ਦੀ ਐਮਏ ਕੀਤੀ ਹੈ ਜੀ ਜੀ, ਪਰ ਬਹੁਤ ਪਹਿਲਾਂ ਕੀਤੀ ਹੈ, ਮੇਰਾ ਖਿਆਲ 84-83 ਦੀ ਕੀਤੀ ਹੈ। ਹਾਂਜੀ, ਉਮਰ ਦੇ ਹਿਸਾਬ ਨਾਲ ਹੀ ਨਾ ਔਲਖ ਸਾਹਿਬ ਨੂੰ, ਉਮਰ ਦੇ ਹਿਸਾਬ ਨਾਲ ਹੀ ਬਹੁਤ ਪਹਿਲੇ ਬਹੁਤ ਘੱਟ। ਸੋ ਮੇਰਾ ਜਿਹੜਾ ਇੱਕ ਆਪਣੀ ਪ੍ਰੋਬਲਮ ਰਹੀ ਹੈ ਨਾ, ਜਿਹੜਾ ਜਦੋਂ ਮੈਂ ਕੀਤੀ ਹੈ, ਜਦੋਂ ਮੈਂ ਪੜ੍ਹਿਆ, ਮੇਰੀ ਪ੍ਰੋਬਲਮ ਸਭ ਤੋਂ ਵੱਡੀ ਹੈ ਕਿ ਜੇ ਤੁਸੀਂ ਸੋਚੋ, ਤੁਸੀਂ ਅਮਰੀਕਨ ਹਿਸਟਰੀ ਤੋਂ ਵੀ ਜਾਣੂ ਹੋਵੋਗੇ, ਕਿਉਂਕਿ ਜਿਹੜੀ ਅਮਰੀਕਨ ਸਿਵਲ ਵਾਰ ਦੀ ਜਾਂ ਹਿਸਟਰੀ ਹੈ ਸਾਡੇ ਸਿੱਖ ਹਿਸਟਰੀ ਦੇ ਨਾਲ ਬਰਾਬਰ ਮਿੜਕਦੀ ਹੈ। 16ਵੀਂ-17ਵੀਂ ਸਦੀ ਦੇ ਵਿੱਚ ਇੱਥੇ ਰਾਸ਼ਟਰਪਤੀ ਰਾਜ ਹੋ ਗਿਆ ਸੀ ਸ਼ੁਰੂ, ਰਾਈਟ ਜੀ। ਸੋ ਸਾਡੇ ਕੋਲ ਇੱਥੋਂ ਦੀਆਂ ਸਾਰੀਆਂ ਲਿਖਤਾਂ ਮੌਜੂਦ ਨੇ। ਤਾਂ ਇਹ ਕੀ ਘਟਨਾ ਵਾਪਰੀ, ਕੀ ਗੱਲ ਹੋਈ ਕਿ ਸਿੱਖ ਹਿਸਟਰੀ ਦੇ ਵਿੱਚ ਇੰਨਾ ਜ਼ਿਆਦਾ ਰਲਾ ਪੈਦਾ ਹੋ ਗਿਆ, ਇੰਨੀ ਜ਼ਿਆਦਾ ਮਿਕਸ ਅਪ ਹੋ ਗਈ ਹੈ ਕਿ ਉਹਦੇ ਚੋਂ ਸੱਚ ਪਛਾਣ ਕੇ ਛਾਨਣੀ ਇੱਕ ਬਰੀਕ ਲਾ ਕੇ ਵੀ ਤੁਸੀਂ ਸੱਚ ਨਹੀਂ ਕੱਢ ਸਕਦੇ ਬਾਹਰ। ਅੱਛਾ, ਉਹਦੇ 'ਚ ਔਲਖ ਸਾਹਿਬ ਇੱਕ ਹੋਰ ਗੱਲ ਵੀ ਮੈਂ ਐਡ ਥੋੜੀ ਕਰਾਂ। ਜਦੋਂ ਕਿਤੇ ਇਸ ਤਰ੍ਹਾਂ ਦਾ ਕੋਈ ਮਾਮਲਾ ਹੁੰਦੇ ਨੇ ਵੀ ਸਪੋਜ਼ ਜਿਵੇਂ ਨਨਕਾਣਾ ਸਾਹਿਬ ਉਹ ਮੁੰਡੇ ਵਾਲਾ ਵਾਕਿਆ ਹੋ ਗਿਆ, ਉਹ ਲੜਾਈ ਝਗੜੇ ਵਾਲਾ ਕੁੜੀ ਵਾਲਾ ਹੋ ਗਿਆ, ਜਾਂ ਇੱਥੇ ਹੋਰ ਵੀ ਇਸ ਤਰ੍ਹਾਂ ਦਾ ਹੋ ਜਾਂਦਾ, ਉਦੋਂ ਮੈਂ ਵੇਖਣਾ ਵੀ ਉਦੋਂ ਕਾਫੀ ਸਾਰੇ ਦੋਸਤ ਜਿਹੜੇ ਨਾ, ਦੋਸਤ ਸਾਰੇ ਹਿੰਦੂ ਵੀ ਆਪਣੇ ਸਾਰੇ ਨੇ ਇੱਕੋ ਜਿਹੇ, ਸਾਰੇ ਹੀ ਬਰਾਬਰ ਹੀ ਨੇ, ਲੇਕਿਨ ਉਦੋਂ ਪਤਾ ਬਹੁਤਾ ਲੋਕਾਂ ਦੇ ਵਿੱਚ ਕਮੈਂਟ ਆਉਂਦੇ ਆ ਵੀ ਔਰੰਗਜ਼ੇਬ ਹੀ ਉਹੋ ਹੀ ਲੋਕ ਨੇ ਜਿੰਨਾ ਔਰੰਗਜ਼ੇਬ, ਤੇ ਉਹਨਾਂ ਨੂੰ ਔਰੰਗਜ਼ੇਬ ਵਾਲੀ ਗੱਲ ਯਾਦ ਆ ਜਾਂਦੀ, ਉਹਨੂੰ ਵਜ਼ੀਰ ਖਾਨ ਯਾਦ ਨਹੀਂ ਆਉਂਦਾ, ਉਹਨੂੰ ਹੋਰ ਦੂਜੇ ਯਾਦ ਨਹੀਂ ਆਉਂਦੇ ਉਹਨਾਂ ਨੂੰ। ਅੱਛਾ, ਦੂਜੀ ਗੱਲ ਪਤਾ ਕੀ ਹੈ, ਮੈਂ ਇਹ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ 1984 ਤੋਂ ਲੈ ਕੇ ਜਿਹੜਾ 84 ਚ ਘਟਨਾ ਹੋਈ ਹਰਿਮੰਦਰ ਸਾਹਿਬ ਵਾਲੀ, ਜਾਂ ਦਿੱਲੀ ਦੇ ਵਿੱਚ ਰਾਈਟਸ ਹੋਏ ਜੋ, ਉਹਨਾਂ ਦੇ ਵਿੱਚ ਹੁਣ ਤੱਕ ਕਿੰਨਾ ਕੁਝ ਮਿਲ ਚੁੱਕਿਆ ਤੁਹਾਡੇ ਸਾਹਮਣੇ। ਜਸਟ ਮਤਲਬ ਇਹਨੇ ਥੋੜੇ ਜਿਹੇ ਮਤਲਬ ਟਾਈਮ ਦੇ ਵਿੱਚ ਇੰਨਾ ਕੁਝ ਮਿਲ ਗਿਆ। ਪਰ ਇਹ ਜਿਹੜੀ ਸਾਡੀ ਤਾਂ ਮਤਲਬ ਸਾਰੇ ਲੋਕ ਪੜ੍ਹੇ ਲਿਖੇ ਸਨ, ਇੰਨਾ ਜ਼ਿਆਦਾ ਸਾਡੇ ਦੇ ਵਿੱਚ ਰਲਾ ਪੈਦਾ ਹੋ ਗਿਆ। ਔਲਖ ਸਾਹਿਬ, ਮੈਨੂੰ ਲੱਗਦਾ ਤੁਹਾਨੂੰ ਪਿੱਛੋਂ ਕੋਈ ਖਤਰਾ, ਤੁਸੀਂ ਕਮਰਾ ਕੋਈ ਬਦਲੀ ਜਾ ਰਹੇ ਹੋ, ਦੇਖੋ ਤੁਸੀਂ ਆਪਣਾ ਖਿਆਲ ਰੱਖਿਓ। ਨਹੀਂ, ਮੈਂ ਇੱਥੇ ਆ ਰਿਹਾ, ਕੋਈ ਗੱਲ ਨਹੀਂ, ਮੈਂ ਵੇਖਣ ਗਿਆ ਸਾਂ।
ਅੱਛਾ ਤੇ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਔਲਖ ਸਾਹਿਬ ਦਾ ਹੁਣ ਤੇ ਅਸੀਂ ਪਰਦਾ ਵੀ ਪਛਾਣ ਲੈਂਦੇ ਆ, ਪੱਖਾ ਵੀ ਪਛਾਣ ਆਹੋ ਲੈਂਦੇ ਇਹੀ ਮੈਂ ਕਹਿਣ ਲੱਗਾ ਸੀ, ਦੇਖਿਓ ਕਿਤੇ ਆਪਾਂ ਵਜ਼ੀਰ ਖਾਨ ਦੀ ਗੱਲ ਕਰ ਆਪਣੇ ਘਰੇ ਨੇ ਖਤਰਾ ਪੈਦਾ ਕਰ ਲਿਆ, ਤੁਸੀਂ ਡਰਦੇ ਡਰਦੇ ਜੇ ਸੱਜੇ ਪਾਸੇ ਦੇਖ ਰਹੇ ਹੋ, ਨਹੀਂ ਵਿਚਾਰ ਨਹੀਂ ਰੱਖੋ ਆਪਣਾ। ਨਹੀਂ ਸੱਜਾ ਪਾਸਾ ਵੇਖ ਲਓ ਤੁਸੀਂ ਕੁਝ। ਮੇਰੇ ਇਹ ਘਰ ਰੌਲਾ ਪੈਂਦਾ ਰਹਿੰਦਾ, ਮੇਰਾ ਵੀ ਕਮਰਾ ਹੁਣ ਪੇਟੀਆਂ ਵਾਲੇ ਕਮਰੇ 'ਚ ਵੜਿਆ ਹੋਇਆ ਹੁਣ। ਹਾਂਜੀ ਮੇਰਾ ਮਤਲਬ ਮੈਂ ਐਜ਼ ਅ ਹਿਸਟਰੀ ਸਟੂਡੈਂਟ ਮੇਰਾ ਤੁਹਾਨੂੰ ਇਹ ਸਵਾਲ ਹੈ ਕਿ ਇਹਦਾ ਕੀ ਕਾਰਨ ਹੋ ਸਕਦਾ ਹੈ ਕਿ ਸਾਡੇ ਕੋਲ ਸਾਖੀਆਂ ਨੇ, ਹਾਲਾਂਕਿ ਆਪਾਂ ਗੁਰੂ ਨਾਨਕ ਸਾਹਿਬ ਤੋਂ ਲੈਂਦੇ ਆ, ਪਹਿਲੇ ਗੁਰੂ ਤੋਂ ਹੀ ਉਹ ਖੁਦ ਲਿਖਦੇ ਸਨ, ਰਾਈਟ ਜੀ। ਜਦੋਂ ਸਾਡਾ ਪਹਿਲੇ ਗੁਰੂ ਤੋਂ ਲੈ ਕੇ ਸਾਡਾ ਲਿਖਣ ਦਾ ਕੰਮ ਸ਼ੁਰੂ ਹੋ ਗਿਆ ਸੀ, ਲਿਖਣ ਪੜ੍ਹਨ ਦਾ, ਸਾਡੇ ਕੋਲ ਤਾਂ ਬਹੁਤ ਅਥੈਂਟਿਕ ਹੋਣਾ ਚਾਹੀਦਾ ਸਾਰਾ ਕੁਝ। ਬਿਲਕੁਲ ਤੁਹਾਡੀ ਔਲਖ ਸਾਹਿਬ ਬਿਲਕੁਲ ਗੱਲ ਤੁਹਾਡੀ ਜਿਹੜੀ ਨਾ ਉਹ 16 ਨੇ ਸੱਚ ਹੈ, ਔਰ ਇਸੇ ਕਰਕੇ ਪਿਛਲੇ ਜਿਹੜੇ 2-3 ਸਾਲ ਹੋਏ ਐਕਚੁਅਲੀ ਮੈਂ ਖੁਦ ਇਹ ਜਿਹੜੀ ਕਿਤਾਬ ਹੈ ਨਾ, ਮੇਰਾ ਕੰਮ ਇਹ ਸੀਗਾ ਵੀ ਮੈਂ ਡਾਕੂਮੈਂਟੇਸ਼ਨ ਕਰ ਲਈ ਸੀ, ਫੋਟੋਆਂ ਇਕੱਠੀਆਂ ਕਰ ਲਈਆਂ ਸੀ, ਵੀਡੀਓ ਕਰ ਲਈ ਸੀ, ਤੇ ਮੈਨੂੰ ਇੱਕ ਡਾਇਰੈਕਟ ਹਿਸਟਰੀ ਮਿਲ ਜਾਂਦੀ, ਮੈਂ ਨਾਲ ਨਾਲ ਪੈਰਾਗ੍ਰਾਫ ਲਿਖ ਕੇ ਜੋੜ ਦਿੰਦਾ। ਪਰ ਮੈਂ ਦੇਖਿਆ ਹਰੇਕ 'ਚ ਇੰਨਾ ਫਰਕ ਹੈਗਾ, ਔਰ ਹਰੇਕ ਬੰਦੇ ਨੂੰ ਉਹ ਦੁਬਾਰਾ ਜਿਹੜਾ ਵੀਲ ਰੀਇਨਵੈਂਟ ਕਰਨਾ ਹੀ ਪੈ ਰਿਹਾ, ਔਰ ਅਨਫੋਰਚੂਨੇਟਲੀ ਇਹਦਾ ਆਨਸਰ ਕੋਈ ਨਹੀਂ ਹੈ। ਕਿ ਬਹੁਤ ਇਤਿਹਾਸਕਾਰਾਂ ਦੀ ਮੈਂ ਹੈਲਪ ਲੈਣ ਦੀ ਕੋਸ਼ਿਸ਼ ਕੀਤੀ ਹੈ, ਪਰ ਕਿਸੇ ਨੇ ਵੀ ਕਹਿ ਲਓ ਭਈ ਇਹਦਾ ਕੋਈ ਆਨਸਰ ਹੈ ਹੀ ਨਹੀਂ। ਔਰ ਜਿੰਨਾ ਵੀ ਕੋਈ ਬੰਦਾ, ਜਿੱਦਾਂ ਹੁਣ ਤੁਸੀਂ ਤਾਂ ਐਮਏ ਐਕਚੁਅਲੀ ਅਕੈਡਮਿਕ ਕੀਤੀ, ਅਸੀਂ ਤਾਂ ਸ਼ੌਕੀਆਂ ਪੜ੍ਹ ਰਹੇ ਹਾਂ, ਮਤਲਬ ਇਹ ਅੱਗੇ ਦੀ ਅੱਗੇ ਬਸ ਲੋਕੀ ਪੀਐਚਡੀ ਕਰੀ ਜਾ ਰਹੇ ਆ, ਸਟੱਡੀ ਕਰੀ ਜਾ ਰਹੇ, ਪਰ ਉਹ ਆਮ ਲੋਕਾਂ ਦੇ ਨਾਲ ਗੱਲ ਮੈਚ ਹੀ ਨਹੀਂ ਕਰ ਰਹੀ। ਇਸ ਕਰਕੇ ਹੁਣ ਢਿੱਲੋਂ ਸਾਹਿਬ ਨੂੰ ਵੀ ਪਤਾ ਲੱਗ ਗਿਆ, ਜੇ ਉਹਨਾਂ ਨੇ ਆਪੇ ਪੁੱਛ ਲਿਆ ਵੀ ਇਹ ਸਟੋਰੀ 'ਚ ਵੀ ਕੋਈ ਦੋ ਤਾਂ ਨਹੀਂ ਹੁਣ ਹਰੇਕ। ਔਰ ਮੈਨੂੰ ਤੁਸੀਂ ਨੋਟ ਕਰਿਓ, ਜਿੱਦਾਂ ਅੱਜ ਵੀ ਆਪਾਂ ਟਾਕ ਸ਼ੋਅ ਕਰਨਾ, ਮੈਨੂੰ ਇਦਾਂ ਦੇ ਮੈਸੇਜ ਹੁਣ ਇਨਬਾਕਸ 'ਚ ਆ ਜਾਣੇ, ਕਹਿੰਦੇ ਵੀ ਤੂੰ ਆਹ ਫਲਾਨੀ ਗੱਲ ਗਲਤ ਕਹੀ ਹੈ, ਕਿਉਂਕਿ ਅਗਲੇ ਨੇ ਉਸ ਰੈਫਰੈਂਸ ਤੋਂ ਮੈਨੂੰ ਇਦਾਂ ਦੇ ਮੈਸੇਜ ਜ਼ਿਆਦਾ ਆਉਂਦੇ ਆ, ਟਰਸਟ ਮੀ। ਹੁਣ ਤਾਂ ਮੈਂ ਸਮਝ ਗਿਆ, ਕਿਉਂਕਿ ਹਰੇਕ ਨੇ ਇੱਕ ਉਹ ਪਾਰਟਿਕੂਲਰ ਕਿਤਾਬ ਰੈਫਰੈਂਸ ਪੜ੍ਹੀ ਹੁੰਦੀ ਹੈ, ਜਿਹਦੇ 'ਚ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੇ ਜੋ ਗੱਲ ਸੁਣੀ ਹੈ ਉਹ ਹੀ ਠੀਕ ਹੈ। ਪਰ ਮੇਰਾ ਇਹ ਕੰਮ ਹੈਗਾ ਇਸ ਕਿਤਾਬ 'ਚ ਕਿ ਸਾਰੇ ਤੱਥ ਲਿਆ ਕੇ ਇਕੱਠੇ ਕਰਕੇ ਲਿਖਦੇ ਨੇ। ਇਸ ਕਰਕੇ ਅਸੀਂ ਹੁਣ ਇਹ ਕੋਸ਼ਿਸ਼ ਇਹ ਕਰ ਰਹੇ ਹਾਂ, ਜਿਹੜੀ ਢਿੱਲੋਂ ਸਾਹਿਬ ਨੇ ਤੁਹਾਨੂੰ ਕਹੀ ਸੀ ਵੀ ਪਾਕਿਸਤਾਨ ਦੇ ਵਿੱਚ ਇਹਨਾਂ ਬਿਲਡਿੰਗਸ ਦੇ ਆਲੇ ਦੁਆਲੇ 50 ਕਿਤਾਬਾਂ ਵੰਡੀਆਂ ਜਾਣ, ਜਿਹਦੇ ਲਈ ਇਹਨਾਂ ਨੇ ਕੁਝ ਦਿਨ ਪਹਿਲਾਂ ਰਿਕੁਐਸਟ ਵੀ ਕੀਤੀ ਸੀ ਕਿ ਮਤਲਬ ਪਾਕਿਸਤਾਨ ਦੇ ਵਿੱਚ ਇਹ ਜਿਹੜੀ ਡਾਕਟਰ ਸਾਹਿਬ ਨਹੀਂ ਮੈਂ ਉਹ ਕਰਦਾ ਤੈਨੂੰ ਮੈਂ ਕਰੂੰਗਾ ਜ਼ਰੂਰ। ਅੱਛਾ ਇੱਕ ਮੇਰਾ ਲਾਸਟ ਮੇਰੀ ਗੱਲ ਸੁਣ ਲਿਓ, ਭੱਜੋ ਨਾ, ਗੱਲ ਸੁਣ ਲਓ। ਹੁਣ ਜੇ ਤੁਸੀਂ ਕੈਮਰੇ ਦੇ ਤਾਂ ਭੱਜੋ ਨਾ। ਹੁਣ ਮੈਂ ਔਲਖ ਸਾਹਿਬ ਨੂੰ ਇਹੀ ਕਿਹਾ ਸੀ, ਔਲਖ ਸਾਹਿਬ ਆਂਦੇ ਮੈਂ ਆਪੇ ਲੈ ਆਉਂਗਾ ਇੱਥੋਂ, ਇਹ ਇੱਥੇ ਗੱਲ ਕਰਨੇ ਜਨਾਬ, ਨੇੜੇ ਨੇ ਮੇਰੇ, ਮੈਂ ਤਾਂ ਜਾ ਕੇ ਲੈ ਆਉਂਗਾ, ਡੋਂਟ ਵਰੀ, ਤੁਹਾਨੂੰ ਮੈਂ ਸਬੂਤ ਤੁਸੀਂ ਤੇ ਲੈ ਆਓਗੇ। ਅੱਛਾ ਡਾਕਟਰ ਸਾਹਿਬ ਇੱਕ ਸਵਾਲ ਹੋਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਲਮੋਸਟ 40-45 ਸਾਲ ਰਾਜ ਕੀਤਾ, ਜਿੰਨੀ ਵੀ ਦੇਰ। ਖੈਰ ਉਹਨਾਂ ਦੀ ਤਾਂ ਰੋਜ਼ ਡਾਇਰੀ ਲਿਖੀ ਜਾਂਦੀ ਹੋਏਗੀ, ਰਾਈਟ ਜੀ? ਬਿਲਕੁਲ। ਉਹਨਾਂ ਦੇ ਤੇ ਦਰਬਾਰ 'ਚ ਕੋਈ ਬੰਦਾ ਬੈਠਾ ਹੋਊਗਾ, ਰਾਈਟ? ਹਾਂਜੀ ਬਿਲਕੁਲ ਸੀਗਾ, ਹਾਂਜੀ। ਪਰ ਗੱਲ ਇਹ ਹੈ ਕਿ ਅੱਜ ਨਾ ਪਾਕਿਸਤਾਨ ਦੇ ਵਿੱਚ ਤੇ ਨਾ ਹੀ ਸਾਡੇ ਫਾਰਸੀ ਪੜ੍ਹਨ ਵਾਲਾ ਕੋਈ, ਬਹੁਤ ਘੱਟ ਲੋਕ ਰਹਿ ਗਏ ਨੇ, ਰਾਈਟ? ਤੁਸੀਂ ਜਦੋਂ ਇਹਨਾਂ ਦੀਆਂ ਖੋਜਾਂ ਕੀਤੀਆਂ, ਜਦੋਂ ਤੁਸੀਂ ਗਏ ਉੱਥੇ, ਸੋਰਸ ਲੱਭੇ ਹੋਣਗੇ ਤੁਸੀਂ ਮਹਾਰਾਜਾ ਦੀ, ਕੀ ਉਹ ਅਵੇਲੇਬਲ ਨੇ ਮਿਊਜ਼ੀਅਮ 'ਚ ਲਾਹੌਰ? ਅਜੇ ਵੀ ਸਾਰਾ ਕੁਝ ਪਿਆ ਉੱਥੇ? ਬਹੁਤ ਕੁਝ ਪਿਆ ਜੀ, ਇੰਨਾ ਜ਼ਿਆਦਾ ਕੁਝ ਪਿਆ ਲਾਹੌਰ ਮਿਊਜ਼ੀਅਮ 'ਚ ਪਿਆ, ਫਕੀਰ ਖਾਨਾ ਕੋਲ ਫੈਮਿਲੀ ਕੋਲ ਪਿਆ ਹੈ, ਹੋਰ ਪ੍ਰਾਈਵੇਟ ਪਰਸਨਲ ਕਲੈਕਸ਼ਨ 'ਚ ਇੰਨਾ ਸਮਾਨ ਪਿਆ ਹੈ। ਮੈਨੂੰ ਲੱਗਦਾ ਵੀ ਜਿੰਨੇ 'ਚ ਆਪਾਂ ਕੋਈ ਇੱਕ ਵਧੀਆ ਆਲੀਸ਼ਾਨ ਸੰਗਮਰਮਰ ਦਾ ਗੁਰਦੁਆਰਾ ਸਾਹਿਬ ਬਣਾ ਸਕਦੇ ਹਾਂ, ਉਨੇ 'ਚ ਆਪਾਂ ਸਾਰਾ ਕੁਝ ਟ੍ਰਾਂਸਲੇਟ ਕਰਵਾ ਸਕਦੇ ਹਾਂ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਗੁਰਦੁਆਰਾ ਦੀ ਕੰਸਟਰਕਸ਼ਨ ਦੇ ਅਗੇਂਸਟ ਹਾਂ, ਗੁਰਦੁਆਰਾ ਸਾਹਿਬ ਬਹੁਤ ਸੋਹਣੇ ਬਣਨੇ ਚਾਹੀਦੇ, ਪਰ ਮੈਨੂੰ ਇਹ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਆਪਾਂ ਪੈਸਾ ਜਿਹੜਾ ਉਹਨੂੰ ਇਕੁਅਲੀ ਡਿਵਾਈਡ ਨਹੀਂ ਕੀਤਾ ਲਿਟਰੇਚਰ ਦੀ ਰਿਸਰਚ ਦੇ ਲਈ। ਇਸੇ ਕਰਕੇ ਆਪਣੀ ਜਿਹੜੀ ਹਿਸਟਰੀ ਆ ਉਹ ਆਪਾਂ ਲੋਕੀ ਉਹਨੂੰ ਤੋੜ ਮਰੋੜੀ ਜਾਂਦੇ ਆ, ਕਿਉਂਕਿ ਆਪਾਂ ਜਿਹੜੀ ਇਨਵੈਸਟਮੈਂਟ ਆ ਉਹ ਆਪਾਂ ਗੁਰਦੁਆਰਾ ਦੇ ਸਟਰਕਚਰ ਤੇ ਇੰਨੀ ਜ਼ਿਆਦਾ ਕਰਦੇ ਆ, ਆਪਾਂ ਨੂੰ ਉਹ ਵਧੀਆ ਲੱਗਦਾ ਕਿ ਆਪਣਾ ਪੈਸਾ ਰੱਬ ਨੇ ਉੱਥੇ ਕਬੂਲ ਕਰ ਲਿਆ, ਜਦ ਕਿ ਆਪਾਂ ਕਿਸੇ ਸਕਾਲਰ ਨੂੰ ਕੋਈ ਥੀਸਿਸ ਲਿਖਾਉਣ ਦੇ ਲਈ ਜਾਂ ਕੋਈ ਗੁਰਬਾਣੀ ਦੀ ਟ੍ਰਾਂਸਲੇਸ਼ਨ ਦੇ ਲਈ ਜਾਂ ਇਹ ਇੰਨਾ ਕੁਝ ਟ੍ਰਾਂਸਲੇਸ਼ਨ ਹੋਣ ਵਾਲਾ, ਇੱਥੇ ਆਪਣੀ ਜਿਹੜੀ ਕਮਿਟਮੈਂਟ ਹੈ ਮਨੀ ਵਾਈਜ਼ ਇੰਨੀ ਘੱਟ ਹੈਗੀ, ਆਪਾਂ ਕਨੈਕਸ਼ਨ ਫੀਲ ਨਹੀਂ ਕਰਦੇ। ਆਪਾਂ ਫੀਲ ਕਰਦੇ ਹਾਂ ਕਿ ਜਦੋਂ ਆਪਾਂ ਸਿੱਧਾ ਚੜਾਵਾ ਦਿੱਤਾ ਵੀ ਉੱਥੇ ਸੋਹਣੀ ਚੀਜ਼, ਆਪਾਂ ਕੋਈ ਸੋਨੇ ਦਾ ਕਲਸ਼ ਦਿੱਤਾ, ਆਪਾਂ ਉੱਥੇ ਗੁੱਡ ਫੀਲ ਕਰਦੇ ਹਾਂ, ਬਜਾਏ ਕਿ ਕਿਸੇ ਲਾਇਬ੍ਰੇਰੀ ਨੂੰ ਪਾਕਿਸਤਾਨ ਦੇ ਵਿੱਚ ਜਾਂ ਇੰਡੀਆ 'ਚ ਕਿਤੇ ਵੀ ਕਹੀਏ ਵੀ ਇੰਡੋ ਫਾਰਸੀ ਹੁਣ ਤੋਂ ਸਿਖਾਉਣੀ ਸ਼ੁਰੂ ਕਰੋ ਪੁਰਾਣੀ, ਫਿਰ 10 ਸਾਲਾਂ 'ਚ ਬੱਚੇ ਤਿਆਰ ਹੋਣਗੇ। ਇਹ ਜਿੱਦਾਂ ਚੀਨ ਨੇ 올림픽 ਦੇ ਲੋਕੀ, ਹੁਣ ਚੀਨ ਕਿੰਨੇ, ਉਹਨੂੰ 10-15 ਸਾਲ ਲੱਗੇ, ਹੌਲੀ ਹੌਲੀ ਉਹਨੇ ਇੱਕ ਦਿਨ ਬਣਾਇਆ ਹੋਊਗਾ ਪਲਾਨ ਕਿ ਮੈਂ 올림픽 'ਚ ਗੋਲਡ ਜਿੱਤਣਾ। ਚੀਨ ਨੇ ਉਹਨੂੰ 10-15 ਸਾਲਾਂ ਬਾਅਦ ਛੋਟੇ ਬੱਚਿਆਂ ਤੋਂ ਟ੍ਰੇਨ ਕੀਤਾ। ਇਦਾਂ ਹੀ ਹੁਣ ਆਪਾਂ ਨੂੰ ਇਹ ਜਿਹੜੀ ਪੁਰਾਣੀ ਇੰਡੋ ਫਾਰਸੀ ਜਿਹੜੀ ਪੁਰਾਣੀ ਹੈਗੀ ਆ, ਉਹਦੀਆਂ ਹੁਣ ਤੋਂ ਕਲਾਸਿਸ ਇੰਨੀਆਂ ਜ਼ਿਆਦਾ ਸ਼ੁਰੂ ਹੋਣ ਤਾਂ ਕਿ ਉਹ ਲੋਕੀ ਫਲੂਐਂਟਲੀ, ਹੁਣ ਜੇ ਆਪਾਂ ਸਿੱਖਦੇ ਵੀ ਆ ਨਾ, ਔਲਖ ਸਾਹਿਬ ਉਹ ਗੱਲ ਬਣਦੀ ਨਹੀਂ ਹੈ। ਜੇ ਆਪਾਂ ਉਰਦੂ, ਆਪਾਂ ਨੂੰ ਗੱਲ ਬਣਨੀ ਨਹੀਂ, ਇਸ ਕਰਕੇ ਬਚਪਨ ਤੋਂ ਹੀ ਸਿਖਾਉਣੀਆਂ ਪੈਣੀਆਂ ਇਹ ਲੈਂਗੁਏਜ ਆਪਾਂ ਨੂੰ ਸਾਰੀਆਂ, ਤਾਂ ਕਿ ਆਪਾਂ ਜਿਹੜਾ ਇਹ ਇੱਕ ਜਨਰੇਸ਼ਨ ਅੱਜ ਤੋਂ 15-20 ਸਾਲਾਂ ਬਾਅਦ ਉਹ ਆਵੇ ਜਿਹੜਾ ਇਹ ਸਾਰਾ ਕੁਝ ਉਹਨਾਂ ਦੇ ਲਈ ਇਦਾਂ ਹੋਵੇ ਵੀ ਜਿੱਦਾਂ ਹੁਣ ਆਪਾਂ ਅੰਗਰੇਜ਼ੀ ਪੜ੍ਹਦੇ ਹਾਂ ਜਾਂ ਪੰਜਾਬੀ ਪੜ੍ਹਦੇ ਹਾਂ, ਫਿਰ ਇਹ ਗੱਲ ਬਣਦੀ। ਬਿਲਕੁਲ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਕਿਉਂਕਿ ਜੇ ਤੁਸੀਂ ਅੰਮ੍ਰਿਤਸਰ ਸਾਹਿਬ ਜਾਓ, ਹਰਿਮੰਦਰ ਸਾਹਿਬ ਜਾਓ,
ਤੁਹਾਨੂੰ ਪਤਾ ਸਿੱਖ ਰੈਫਰੈਂਸ ਲਾਇਬ੍ਰੇਰੀ ਹੈਗੀ ਉੱਥੇ, ਤੋਸ਼ਾਖਾਨਾ, ਕੀ ਕੁਝ ਪਿਆ ਉਹਦੇ ਚ। ਸਾਡੀ ਐਸਜੀਪੀਸੀ ਦਾ ਬਜਟ ਤੁਹਾਨੂੰ ਪਤਾ ਕਿੰਨਾ ਹੈ, ਮਾੜੀ ਮੋਟੀਆਂ ਸਰਕਾਰਾਂ ਤੋਂ ਜ਼ਿਆਦਾ ਵੱਡਾ ਬਜਟ ਹੈ ਜੀ। ਇਹ ਮੇਰਾ ਖਿਆਲ ਬਹੁਤ ਛੋਟਾ ਕੰਮ ਹੈ ਉਹਨਾਂ ਲਈ ਜੇ ਉਹ ਕਰਨਾ ਚਾਹਣ। ਤੇ ਸਿੱਖਾਂ ਕੋਲ ਇੰਨੇ ਜ਼ਿਆਦਾ ਇੰਟੈਲੈਕਚੁਅਲ ਪਰਸਨ ਬੈਠੇ ਨੇ ਨਾ ਜਿਹੜੇ ਘਰਾਂ 'ਚ ਬਹਿ ਗਏ ਨੇ ਚੁੱਪ ਕਰਕੇ। ਪਤਾ ਕਿਉਂ? ਕਿਉਂਕਿ ਤੁਹਾਡੇ ਵਾਲੀ ਗੱਲ ਹੈ, ਜੇ ਤੁਸੀਂ ਕੋਈ ਗੱਲ ਕਰੋਗੇ ਤੁਹਾਡੇ ਲੋਕ ਮਗਰ ਪੈ ਜਾਣਗੇ, ਤੁਹਾਨੂੰ ਐਪਰੀਸ਼ੀਏਟ ਨਹੀਂ ਕਰਨਗੇ, ਉਹ ਤੁਹਾਡੀਆਂ ਕਮੀਆਂ ਲੱਭਗੇ ਤੇ ਤੁਹਾਨੂੰ ਉਧਰਲੇ ਪਾਸੇ ਆਲੋ ਸਾਹਿਬ ਇੱਕ ਹੋਰ ਗੱਲ ਵੀ ਨਾ, ਜਿਵੇਂ ਤੁਸੀਂ ਕਿਹਾ ਵੀ ਘਰਾਂ 'ਚ ਬਹਿ ਗਏ, ਹੁਣ ਡਰ ਵੀ ਕੁਝ ਲੋਕਾਂ 'ਚ ਹੈਗਾ ਬਹੁਤ ਜ਼ਿਆਦਾ। ਆਪਾਂ ਪਾਕਿਸਤਾਨ ਕੰਟੈਕਟ ਕਰਾਂਗੇ ਜਾਂ ਉਧਰ ਜਾਵਾਂਗੇ, ਪਤਾ ਨਹੀਂ ਕੀ ਹੋ ਜਾਊਗਾ। ਮੈਂ ਨਾ ਮੈਨੂੰ ਕਿਤੇ ਫੋਨ ਆ ਜਾਂਦਾ, ਮੈਸੇਜ ਆ ਜਾਂਦਾ ਵੀ ਅਸੀਂ ਮੇਰਾ ਫਲਾਣੇ ਥਾਂ ਮੇਰਾ ਸੋਸ਼ਲ ਮੀਡੀਆ ਦੀ ਰਾਹੀਂ ਕੋਈ ਯਾਰ ਬਣਿਆ, ਮੈਂ ਗੱਲ ਕਰ ਲਾਂ, ਕੁਛ ਹੋਊ ਤਾਂ ਨਾ। ਮੈਂ ਕਿਹਾ ਮੈਨੂੰ ਤਾਂ ਰੋਜ਼ ਹਜ਼ਾਰਾਂ ਨਾ ਆਉਂਦੇ, ਮੈਨੂੰ ਤਾਂ ਕੁਝ ਨਹੀਂ ਹੁੰਦਾ। ਮੈਨੂੰ ਪੰਨੂ ਸਾਹਿਬ ਬੱਚੇ ਨੇ ਅਮਰੀਕਾ ਬੈਠੇ ਨੇ, ਇੰਡੀਆ ਹੁੰਦੇ ਹੁਣ ਤੱਕ ਇਹਨਾਂ ਦੇ ਵੀ ਦੇਸ਼ ਦਾ ਗਦਾਰ ਬਣਾ ਦੇਣਾ ਸੀ ਉਹਨਾਂ ਨੇ ਕਦੋਂ ਦਾ। ਨਹੀਂ ਮੈਂ ਇੰਡੀਆ ਜਨਰਲ ਨੇ ਇਹੋ ਜਿਹੀ ਗੱਲ ਨਹੀਂ। ਐਸ ਲੌਂਗ ਐਸ ਦੇਖੋ ਜਿਹੜਾ ਇਸ ਵੇਲੇ ਮੈਂ ਫਿਰ ਆਪਾਂ ਕਰ ਰਹੇ ਹਾਂ ਨਾ, ਇਸ ਵੇਲੇ ਮੇਰੇ ਖਿਆਲ ਵੀ ਜੇ ਇੰਡੀਆ ਜਾਂ ਮਤਲਬ ਜੇ ਕੋਈ ਬੈਸਟ ਚੀਜ਼ ਇੰਡੀਆ ਲਈ ਕਰ ਸਕਦੇ ਤਾਂ ਇਹ ਚੀਜ਼ ਹੈ ਕਿ ਆਪਾਂ ਜਿਹੜਾ ਕਿੰਨਾ ਬਜਟ ਫੌਜੀ, ਜਿੰਨੇ ਸ਼ਹੀਦ ਦੋਨੋਂ ਕੰਟਰੀਜ਼ ਦੇ 47 ਤੋਂ ਅੱਜ ਤੱਕ ਹੋ ਗਏ, ਇੰਨੇ ਤਾਂ ਆਮ ਦੇਸ਼ਾਂ ਦੀ ਰੈਗੂਲਰ ਲੜਾਈ 'ਚ ਨਹੀਂ ਹੁੰਦੇ ਜਿੰਨੇ ਉੱਥੇ ਰੈਗੂਲਰ। ਜਿਹੜੀ ਆਪਾਂ ਮਾੜੀ ਜਿਹੀ ਖਬਰ ਪੜ੍ਹ ਲੈਂਦੇ ਹਾਂ ਕਿ ਦੋ ਫੌਜੀ ਸ਼ਹੀਦ ਹੋਏ, ਭਾਵੇਂ ਇੱਧਰ ਹੋਵੇ ਉੱਧਰ ਹੋਇਆ, ਉਹ ਦੋ ਕਰਕੇ ਹੀ, ਪੰਜ ਕਰਕੇ ਹੀ ਦੇਖੋ ਪਿਛਲੇ 72 ਸਾਲਾਂ 'ਚ ਕਿੰਨੇ ਵਿਚਾਰੇ ਉਹ ਮਾਰੇ ਜਾ ਚੁੱਕੇ ਨੇ। ਕਾਹਦੇ ਲਈ? ਆਪਾਂ ਜੇ ਆਪਣੇ ਕੁਝ ਇਦਾਂ ਦੇ ਪ੍ਰੋਗਰਾਮਾਂ ਕਰਕੇ ਯਾਰ ਕਿਸੇ ਦਿਨ ਕੋਈ ਸਮੱਤ ਕਿਸੇ ਲੀਡਰ ਦੇ ਦਿਮਾਗਾਂ 'ਚ ਆ ਜਾਵੇ, ਇਹ ਤੋਂ ਵੱਡੀ ਕੀ ਆਪਾਂ ਬੈਠ ਕੇ ਅਮਰੀਕਾ 'ਚ ਤੁਸੀਂ ਟ੍ਰੇਸੀ ਬੈਠੇ ਹੋ, ਮੈਂ ਸੈਨੋਜ਼ੇ ਬੈਠਾ, ਆਪਾਂ ਕਰ ਕਿਹਦੇ ਲਈ ਰਹੇ ਹਾਂ? ਆਪਾਂ ਕਰ ਉਸ ਖਿੱਤੇ ਦੇ ਲਈ ਰਹੇ ਹਾਂ। ਮਤਲਬ ਨਹੀਂ ਤਾਂ ਮੈਂ ਵੀ ਡੈਂਟਿਸਟ ਹਾਂ, ਮੈਂ ਅੱਜ ਆਪਣਾ ਉੱਥੇ ਦੰਦ ਕੱਢਾਂ ਬੈਠ ਕੇ, ਹੈ ਨਾ। ਬਿਲਕੁਲ ਨਾ। ਮੇਰੇ ਵਾਈਫ ਕਹਿ ਰਹੇ ਸਨ ਅੱਜ, ਕਹਿੰਦੇ ਡਾਕਟਰ ਸਾਹਿਬ ਬੜੇ ਵਧੀਆ ਕੰਮ ਲੱਗੇ ਨੇ ਇਹਨਾਂ ਨੂੰ ਅੱਜ ਕੱਲ, ਕਹਿੰਦੇ ਚੰਗੇ ਕੰਮ ਲੱਗੇ ਨੇ। ਮੈਂ ਕਿਹਾ ਕਿਉਂਕਿ ਉਹਨਾਂ ਨੂੰ ਪਤਾ ਤੁਹਾਡੀ ਕਿਤਾਬ ਬੜੀ ਮਸ਼ਹੂਰ ਹੋਈ ਹੈ ਪਿੱਛੇ ਦੇ ਨਾ, ਉਹ ਵੀ ਦੇਖਦੇ ਰਹਿੰਦੇ ਨੇ ਸੋਸ਼ਲ ਮੀਡੀਆ ਤੇ। ਡਾਕਟਰ ਸਾਹਿਬ ਇੱਕ ਮੇਰਾ ਲਾਸਟ ਸਵਾਲ ਹੈ ਤੁਹਾਨੂੰ, ਇਹਦੀ ਪ੍ਰੇਰਨਾ ਕਿੱਥੋਂ ਮਿਲੀ? ਕਿੱਥੋਂ ਤੁਹਾਡੇ ਦਿਮਾਗ 'ਚ ਇਹ ਗੱਲ ਆਈ ਕਿ ਚਲੋ ਆਹ ਕੰਮ ਕੀਤਾ ਜਾਏ? ਜੀ ਐਕਚੁਅਲੀ ਨਾ ਮੇਰੇ ਪਾਕਿਸਤਾਨ ਦੇ ਪੇਸ਼ੈਂਟਸ ਬਹੁਤ ਨੇ ਇੱਥੇ, ਫਰੀਮੌਂਟ ਜਿਹੜੀ ਪ੍ਰੈਕਟਿਸ ਹੈਗੀ ਉਹਨਾਂ ਦੇ ਨਾਲ ਗੱਲਾਂ ਕਰਦਿਆਂ ਮੈਨੂੰ ਇਹ ਪਤਾ ਲੱਗਾ ਵੀ ਉੱਥੇ ਨਾ ਸਮਾਨ ਬਹੁਤ ਪਿਆ ਪਾਕਿਸਤਾਨ ਦੇ ਵਿੱਚ, ਜਿਹੜਾ ਕਿ ਲੋਕਾਂ ਦੇ ਉੱਥੇ ਨਾ ਪਾਕਿਸਤਾਨ 'ਚ ਹਾਲੇ ਵੀ ਲੋਕਾਂ ਨੂੰ ਪੜ੍ਹਨ ਦਾ ਸ਼ੌਂਕ ਇੰਡੀਆ ਨਾਲੋਂ ਹੈਰੀਟੇਜ ਦਾ ਜ਼ਿਆਦਾ ਹੈਗਾ। ਮੈਂ ਨੋਟ ਕੀਤਾ ਲੋਕਾਂ ਦੇ ਘਰਾਂ 'ਚ ਲਾਇਬ੍ਰੇਰੀਜ਼ ਬਹੁਤ ਨੇ, ਪਰ ਉਹ ਵੀ ਏਜ ਹੁਣ ਬਜ਼ੁਰਗ ਹੋ ਰਹੀ ਆ, ਗਾਂ ਬੱਚਿਆਂ 'ਚ ਹੈ ਨਹੀਂਗਾ, ਕਿਉਂਕਿ ਸ਼ਰਾਬ ਨਹੀਂ ਨਾ ਪੀਂਦੇ ਮਿਲਦੇ ਆ। ਹਾਂਜੀ, ਉਹ ਇੰਨੇ ਮੈਨੂੰ ਬਜ਼ੁਰਗ ਪਾਕਿਸਤਾਨ ਦੇ ਮਿਲਦੇ ਆ ਕਿ ਮੇਰੇ ਕੋਲ ਗੱਲਾਂ ਕਰਦੇ ਰਹਿੰਦੇ ਕਿ ਹਾਂਜੀ ਸਾਡੀਆਂ ਅਲਮਾਰੀਆਂ ਭਰੀਆਂ ਪਈਆਂ ਜਿਹ 'ਚ ਗੁਰੂ ਸਾਹਿਬ ਦੀਆਂ ਗੱਲਾਂ ਵੀ ਹੈਗੀਆਂ। ਫਿਰ ਮੈਨੂੰ ਲੱਗਾ ਵੀ ਯਾਰ ਇਹ ਤਾਂ ਆਪਾਂ ਬਹੁਤ ਮਿਸ ਕਰ ਗਏ, ਆਪਾਂ ਤਾਂ ਜਿਹੜੀ ਸਿੱਖੀ ਸੀ ਇਹਨੂੰ ਹੋਰ ਪਾਸੇ ਨੂੰ ਲੈ ਗਏ। ਆਪਾਂ ਥੋੜਾ ਜਿਹਾ ਜਿਹੜਾ ਆਪਣਾ ਬਜਟ ਸੀ ਇਹਨੂੰ ਇੱਧਰ ਨੂੰ ਲਿਜਾਇਆ ਜਾਵੇ ਕਿ ਪੁਰਾਣਾ ਲਿਟਰੇਚਰ ਜਿਹੜਾ ਹੈਗਾ ਉਹ ਕਢਾਇਆ ਜਾਵੇ ਪਾਕਿਸਤਾਨ 'ਚੋਂ। ਉਹਨੂੰ ਇਹ ਕਹਿ ਲਓ ਕਿ ਉਹਨਾਂ ਨਾਲ ਦੋਸਤੀ ਜਿਹੜੀ ਸੀ ਔਰ ਉਹਨਾਂ ਦਾ ਹੌਸਲਾ ਸੀ, ਜਿੱਦਾਂ ਢਿੱਲੋਂ ਸਾਹਿਬ ਨੇ ਕਿਹਾ, ਇਹ ਹੌਸਲਾ ਮੇਰਾ 2008 ਤੋਂ ਸ਼ੁਰੂ ਹੋਇਆ ਹੈ ਪਾਕਿਸਤਾਨ ਜਾਣਾ। ਪਹਿਲੀ ਵਿਜ਼ਿਟ ਮੇਰੀ 2008 ਦੀ ਸੀਗੀ। ਉਹ ਫਿਰ ਕਰਦਿਆਂ ਉੱਥੇ ਪਿਆਰ ਮੁਹੱਬਤ ਇੰਨਾ ਹੋ ਗਿਆ ਸਾਰਿਆਂ ਨਾਲ ਵੀ, ਔਰ ਮੈਂ ਕਦੀ ਇਦਾਂ ਵੀ ਨਹੀਂ ਕੀਤਾ ਵੀ ਕੋਈ ਇੰਡੀਆ ਦੇ ਖਿਲਾਫ ਮੇਰਾ ਕੋਈ ਇਹੋ ਜਿਹਾ ਨਹੀਂ ਹੈਗਾ। ਮਤਲਬ ਮੈਂ ਇੰਡੀਆ ਵੀ ਜਾਣਾ ਤੋਂ ਨਹੀਂ ਕਿਉਂ ਕਰਨਾ। ਹਾਂ, ਆਪਣਾ ਮਕਸਦ ਹੈ ਵੀ ਇਹ ਦੋ ਕੰਟਰੀ ਇਕੱਠੇ ਹੋਣ, ਸਾਰਿਆਂ ਲਈ ਸੌਖਾ ਆ। ਮਤਲਬ ਕਿੰਨੀਆਂ ਲੋਕਾਂ ਨੇ ਮੈਸੇਜ ਦੇਖ ਕੇ ਕਈ ਵਾਰੀ ਅੱਖਾਂ 'ਚੋਂ ਪਾਣੀ ਨਿਕਲ ਜਾਂਦਾ, ਪੁਰਾਣੇ ਬਜ਼ੁਰਗ ਜਿਹੜੇ। ਬਿਲਕੁਲ, ਵਾਹ, ਹਾਂ, ਨੋ ਪ੍ਰੋਬਲਮ। ਨਾਸਿਰ, ਇੱਕ ਗੱਲ ਮੈਂ ਤੁਹਾਨੂੰ ਕਹਿਣੀ ਸੀ, ਇੱਕ ਦਿਨ ਆਪਾਂ ਪੰਜਾਬੀ ਤੇ ਗੱਲ ਕਰ ਰਹੇ ਸੀ। ਹਾਂਜੀ। ਜਿੰਨੀ ਦੇਰ ਤੱਕ ਤੁਹਾਡੇ ਪਾਕਿਸਤਾਨ 'ਚ ਪਿੰਡ ਨੇ, ਸਾਡੇ ਪੰਜਾਬ 'ਚ ਪਿੰਡ ਨੇ ਨਾ, ਪਿੰਡਾਂ 'ਚ ਲੋਕ ਰਹਿੰਦੇ ਨੇ, ਪੰਜਾਬੀ ਨੂੰ ਕੋਈ ਖਤਰਾ ਨਹੀਂ। ਭਾਵੇਂ UN ਨੇ ਕਿਹਾ ਸੀ 50 ਸਾਲਾਂ ਬਾਅਦ ਪੰਜਾਬੀ ਖਤਮ ਹੋ ਜਾਣੀ ਹੈ, ਪਰ ਮੇਰਾ ਖਿਆਲ ਜਦੋਂ ਤੱਕ ਪਿੰਡਾਂ ਦੇ ਵਿੱਚ ਇੱਕ ਵੀ ਬੰਦਾ ਪਿੰਡਾਂ 'ਚ ਬੈਠਾ ਹੈ, ਪੰਜਾਬੀ ਨੂੰ ਕੋਈ ਖਤਰਾ ਨਹੀਂਗਾ। ਜੇ ਅਮਰੀਕਾ ਬਹਿ ਕੇ ਪੰਨੂ ਸਾਹਿਬ ਵਰਗੇ ਲੋਕ ਏਡੀ ਸੋਹਣੀ ਪੰਜਾਬੀ ਬੋਲਦੇ ਨੇ, ਮੈਂ ਬੋਲ ਰਿਹਾ, ਤੁਸੀਂ ਬੋਲ ਰਹੇ ਹੋ, ਕੈਨੇਡਾ 'ਚ ਸਾਰਾ ਬੋਲ ਰਿਹਾ, ਇੰਗਲੈਂਡ ਅਜੇ ਬੋਲ ਰਿਹਾ, ਤਾਂ ਪੰਜਾਬੀ ਨੂੰ ਕੋਈ ਖਤਰਾ ਨਹੀਂ। ਪੰਜਾਬੀ ਮੇਰਾ ਖਿਆਲ ਜੁਗੋ ਜੁਗ ਜੀਏਗੀ ਅਜੇ। ਬਹੁਤ ਸ਼ੁਕਰੀਆ ਔਲਖ ਸਾਹਿਬ। ਓਕੇ ਜੀ, ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਜੀ ਢਿੱਲੋਂ ਸਾਹਿਬ, ਥੈਂਕ ਯੂ ਸੋ ਮਚ। ਡਾਕਟਰ ਸਾਹਿਬ ਤੁਸੀਂ ਸਕਰੀਨ ਤੋਂ ਗਾਇਬ ਹੋ ਗਏ ਸਰ। ਮੈਨੂੰ ਸਕਰੀਨ ਤੇ ਕੰਪਿਊਟਰ ਦੀ ਤਾਰ ਨਿਕਲ ਗਈ ਸੀ, ਮੈਂ ਤਾਰ ਠੀਕ ਕਰ ਰਿਹਾ ਸੀ। ਅੱਛਾ, ਨਾਗਪਾਲ ਸਾਹਿਬ ਨੇ ਇਹਨਾਂ ਦਾ ਵੀ ਇੱਕ ਮਿੰਟ ਲੈ ਲਈਏ। ਨਾਗਪਾਲ ਸਾਹਿਬ। ਹਾਂਜੀ, ਮੈਂ ਜਗਪਾਲ ਬੋਲਦਾ। ਜਗਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਤਾਂ ਆਪਣੇ ਨਾਸਿਰ ਸਾਹਿਬ, ਅਸਲਾਮ ਅਲੈਕੁਮ ਤੁਹਾਨੂੰ। ਮੈਂ ਬਹੁਤ ਵੀਡੀਓ ਨਹੀਂ ਦੇਖੇ, ਤੁਹਾਡੇ ਇੱਕ ਦੋ ਦੇਖੇ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਨਾ ਆਪਾਂ ਹਿਸਟਰੀ ਦੀਆਂ ਬੁੱਕਸ ਲਿਖੀਆਂ ਹੈ ਉਹਨੂੰ ਇੰਟਰਨੈਟ ਤੇ ਵੀ ਪਾਉਣਾ ਚਾਹੀਦਾ। ਠੀਕ ਆ, ਉਹ ਖਰੀਦਿਆ ਤਾਂ ਨਹੀਂ ਜਾ ਸਕਦੀ ਐਡੀ ਦੂਰੋਂ, ਪਾਕਿਸਤਾਨ ਤੋਂ ਜਾਂ ਕੈਨੇਡਾ ਤੋਂ ਕਿਤੇ ਵੀ। ਤਾਂ ਨੰਬਰ 2 ਮੇਰੀ ਗੱਲ ਹੈ ਵੀ ਜਿਹੜੀ ਹਿਸਟਰੀ ਹੈ ਨਾ ਉਹ ਸਾਡੇ 'ਚ ਹੀ ਰਹਿ ਜਾਣੀ ਹੈ। ਤਾਂ ਸਾਡੇ, ਮੈਨੂੰ ਪਤਾ ਨਹੀਂ ਵੀ ਸ਼ਾਇਦ ਪੰਜਾਬ ਵਿੱਚ ਪੰਜਾਬੀ ਸਕੂਲਾਂ ਵਿੱਚ ਜਾਂ ਪਾਕਿਸਤਾਨ 'ਚ ਪੰਜਾਬੀ ਸਕੂਲਾਂ 'ਚ ਸਿੱਖ ਹਿਸਟਰੀ ਪੜ੍ਹਾਈ ਜਾਂਦੀ ਜੇ ਨਹੀਂ। ਜੇ ਨਹੀਂ ਪੜ੍ਹਾਈ ਜਾਂਦੀ ਤਾਂ ਫਿਰ ਸਾਡੇ ਹੁੰਦੇ ਖਤਮ ਹੋ ਜਾਣੀ, ਪੜ੍ਹਨ ਵਾਲੇ ਅਸੀਂ ਹੀ ਹਾਂ, ਉਹਨਾਂ ਨੇ ਕੀ ਪੜ੍ਹਨਾ। ਡਾਕਟਰ ਸਾਹਿਬ ਦੀ ਲਾਈਨ ਮੇਰਾ ਖਿਆਲ ਡ੍ਰੌਪ ਹੋ ਗਈ ਆ।
ਮੈਂ ਉਹਨਾਂ ਨੂੰ ਦੁਬਾਰਾ ਲੈਣ ਦੀ ਕੋਸ਼ਿਸ਼ ਕਰਦਾ। ਡਾਕਟਰ ਸਾਹਿਬ ਦੀ ਲਾਈਨ ਮੇਰਾ ਖਿਆਲ ਡ੍ਰੌਪ ਹੋਈ ਹੈ ਜੀ। ਸਾਰੇ ਦੋਸਤ ਜਿਹੜੇ ਸਾਡੇ ਨਾਲ ਹੁਣ ਤੱਕ ਜੁੜੇ ਸੀ, ਉਹਨਾਂ ਦਾ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਇੱਕ ਵਾਰੀ ਵੀਡੀਓ ਜਿਹੜੀ ਆ ਸਾਡੀ ਅੱਜ ਦੇ ਚੈਪਟਰ ਦੀ ਸੀ ਵਜ਼ੀਰ ਖਾਨ ਦੇ, ਸੋ ਇਹਨੂੰ ਜ਼ਰੂਰ ਸ਼ੇਅਰ ਕਰ ਦਿਓ। ਬਾਕੀ ਅਸੀਂ ਕੁਐਸਚਨ, ਮੇਰਾ ਖਿਆਲ ਡਾਕਟਰ ਸਾਹਿਬ ਦੇ ਲੈਪਟਾਪ ਨੂੰ ਕੋਈ ਪ੍ਰੋਬਲਮ ਹੋ ਗਿਆ ਤੇ ਆਫਲਾਈਨ ਹੋ ਗਿਆ। ਵੈਸੇ ਵੀ ਸਾਡਾ ਚੈਪਟਰ ਖਤਮ ਹੋ ਗਿਆ ਸੀ, 50 ਮਿੰਟ ਦਾ ਰੱਖਿਆ ਸੀ, ਅੱਜ ਥੋੜਾ ਜਿਹਾ ਉੱਤੇ ਹੋ ਗਿਆ ਚੈਪਟਰ ਸਾਡਾ, 50 ਮਿੰਟ ਤੋਂ ਥੋੜਾ ਜਿਹਾ ਉੱਤੇ ਚਲਾ ਗਿਆ ਸੀ। ਸੋ ਡਾਕਟਰ ਸਾਹਿਬ ਫਿਰ ਇੱਕ ਵਾਰੀ ਸਾਡੇ ਨਾਲ ਜੁੜ ਗਏ ਨੇ। ਡਾਕਟਰ ਸਾਹਿਬ ਮੇਰਾ ਖਿਆਲ ਬੰਦ ਹੋ ਗਿਆ ਸਾਡਾ ਜੀ, ਸੌਰੀ ਡਾਕਟਰ ਸਾਹਿਬ। ਡਾਕਟਰ ਸਾਹਿਬ ਬੰਦ ਹੋ ਗਿਆ ਸੀ ਮੇਰਾ ਖਿਆਲ ਤੁਹਾਡਾ ਨਾ। ਹਾਂਜੀ, ਮੇਰਾ ਕੁਝ ਮੈਨੂੰ ਸਮਝ ਨਹੀਂ ਆਈ, ਤੁਸੀਂ ਇੱਧਰੋਂ ਬੰਦ ਹੋਇਆ ਕਿ ਇੰਡੀਆ ਵੱਲੋਂ ਬੰਦ ਹੋਇਆ ਕਿ ਪਾਕਿਸਤਾਨ ਵੱਲੋਂ ਬੰਦ ਹੋਇਆ ਕਿ ਅਮਰੀਕਾ ਵੱਲੋਂ ਬੰਦ ਹੋਇਆ, ਮੈਨੂੰ ਸਮਝ ਨਹੀਂ ਆਈ। ਤੁਹਾਡੇ ਵੱਲੋਂ ਹੋਇਆ। ਇੱਕ ਆਹ ਵੇਖੋ ਜੀ, ਨਵੀਦ ਸੰਧੂ ਸਾਹਿਬ ਸਾਡੇ ਨਾਲ ਨੇ ਜੀ। ਇਹਨਾਂ ਤੱਕ ਇੱਕ ਬੁੱਕ ਅੱਜ ਜਗਜੀਤ ਕੌਰ ਭੈਣ ਜੀ ਨੇ ਉਹਨਾਂ ਨੇ ਭੇਜੀਆਂ ਸੀ, ਇਹਨਾਂ ਤੱਕ ਅਹਿਮਦ ਅਲੀ ਨੇ ਇੱਕ ਫਤਿਹ ਝੰਗ ਤੋਂ, ਉਹਨਾਂ ਤੱਕ ਸਰਬਜੀਤ ਅਰੋੜਾ ਸਾਹਿਬ ਤੱਕ। ਇਹਨਾਂ ਨੂੰ ਅੱਜ ਕੋਰੀਅਰ ਮੈਂ 5 ਕਿਸੇ ਦੋਸਤ ਨੂੰ ਕਹਿ ਕੇ ਕਰਵਾਈਆਂ ਸੀ, ਮੇਰੀ ਸਿਹਤ ਠੀਕ ਨਹੀਂ ਸੀ। ਲੇਕਿਨ ਸੰਧੂ ਸਾਹਿਬ ਤੁਹਾਡੇ ਘਰ ਤੋਹਫਾ ਪਹੁੰਚ ਜਾਏਗਾ, ਗਿਫਟ ਪਹੁੰਚ ਜਾਏਗਾ ਈਦ ਦਾ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਫਿਰ ਦੋਸਤਾਂ ਨੂੰ ਇੱਕ ਵਾਰੀ ਕਹਿ ਦਈਏ ਜੀ, ਅਗਰ ਕੋਈ ਪਾਕਿਸਤਾਨ ਕਿਸੇ ਨੂੰ ਕੋਈ ਤੋਹਫਾ, ਗਿਫਟ, ਕੋਈ ਕਿਤਾਬ ਦੇਣਾ ਚਾਹੁੰਦਾ ਹੋਵੇ ਤੇ ਇਹ ਈਮੇਲ ਆਈਡੀ, ਇਹਦੇ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। ਕੰਟੈਕਟ ਕਰਕੇ ਤੇ ਇਹ ਆਪਣਾ ਕਿਤਾਬਾਂ ਦਾ ਜੁਗਾੜ ਜਿਹੜਾ ਹੋ ਸਕਦਾ ਹੈ, ਕਿਸੇ ਨੂੰ ਦੇਣੀਆਂ ਹੋਣ ਪਾਕਿਸਤਾਨ, ਕਿਤੇ ਕਾਲਜ, ਯੂਨੀਵਰਸਿਟੀ, ਸਕੂਲ 'ਚ, ਕਿਸੇ ਹਿਸਟਰੀ ਡਿਪਾਰਟਮੈਂਟ 'ਚ ਦੇਣੀਆਂ, ਤੁਸੀਂ ਕੰਟੈਕਟ ਕਰਿਓ। ਅੱਗੋਂ ਪਹੁੰਚਾਉਣਾ ਸਾਡਾ ਕੰਮ ਹੈ, ਤੁਸੀਂ ਬਾਏ ਇਹਨਾਂ ਕੋਲੋਂ ਕਰਨੀਆਂ, ਪਹੁੰਚਾਉਣਾ ਸਾਡਾ ਕੰਮ। ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਅੱਜ ਦੇ ਪ੍ਰੋਗਰਾਮ ਦਾ। ਤੇ ਅੱਗੇ ਤੋਂ ਜਿੰਨੇ ਵੀ ਸਾਡੇ ਸੁਣਨ ਵਾਲੇ, ਇਹਨਾਂ ਨੂੰ ਰਿਕੁਐਸਟ ਹੈ ਇੱਕ ਵਾਰੀ ਵੀਡੀਓ ਨੂੰ ਸ਼ੇਅਰ ਕਰ ਦਿਓ, ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਸੀ। ਅੱਜ ਪਹਿਲਾ ਦਿਨ ਸੀ, ਮੇਰੀ ਵੀ ਕੋਈ ਤਬੀਅਤ ਠੀਕ ਨਹੀਂ ਸੀ, ਜੋ ਈਦ ਦੀਆਂ ਛੁੱਟੀਆਂ ਸੀ, ਅੱਜ ਪਹਿਲੇ ਦਿਨ ਹਾਜ਼ਰ ਹੋਏ ਹਾਂ। ਤੇ ਅੱਗੇ ਤੋਂ ਅਸੀਂ ਟਾਈਮਲੀ ਲੈ ਕੇ ਆਇਆ ਕਰਾਂਗੇ ਆਪਣਾ ਪ੍ਰੋਗਰਾਮ। ਸੋ ਅਗਲੇ ਪ੍ਰੋਗਰਾਮ ਤੱਕ ਲਈ ਸਾਰਿਆਂ ਕੋਲ ਜ਼ਿਆਦਾ ਚਾਹੁੰਦੇ, ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ। ਡਾਕਟਰ ਸਾਹਿਬ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਢਿੱਲੋਂ ਸਾਹਿਬ, ਮੈਂ ਜਾਣ ਤੋਂ ਪਹਿਲਾਂ ਦੱਸ ਦਵਾਂ ਕਿ ਜਿਹੜਾ ਮੈਂ ਇੱਥੇ ਹੁਣ ਲਿੰਕ ਪੇਸਟ ਕੀਤਾ ਹੈ, ਉਹ ਇੰਡੀਆ ਦੇ ਵਿੱਚ ਕਿਤਾਬ ਲੈਣ ਦੇ ਲਈ ਐਮਾਜ਼ੋਨ ਤੋਂ ਮੈਂ ਲਿੰਕ ਪੇਸਟ ਕੀਤਾ, ਪਰ ਪਾਕਿਸਤਾਨ ਦੇ ਵਿੱਚ ਇਹਦੀ ਕਾਸਟ ਬਹੁਤ ਘੱਟ ਹੈਗੀ ਹੈ। ਇਹ ਜਿਹੜੇ ਪਾਕਿਸਤਾਨ ਦੇ ਲਈ ਅਸੀਂ ਕੁਝ ਕਿਤਾਬਾਂ ਗੁਰੂ ਸਾਹਿਬ ਦੇ 550ਵੇਂ ਅਵਤਾਰ ਪੁਰਬ ਤੇ ਪਾਕਿਸਤਾਨ 'ਚ ਰੱਖੀਆਂ ਸੀ, ਉਹ ਕਿਤਾਬਾਂ ਅਸੀਂ ਪਾਕਿਸਤਾਨ ਦੇ ਲੋੜਵੰਦ ਹਿਸਟੋਰੀਅਨ, ਰਿਸਰਚਰ ਜਿਹੜੇ ਸਿੱਖ ਹੈਰੀਟੇਜ ਤੇ ਕੰਮ ਕਰ ਰਹੇ, ਉਹਨਾਂ ਨੂੰ ਢਿੱਲੋਂ ਸਾਹਿਬ ਪਹੁੰਚਾਉਣਗੇ। ਸੋ ਇਸ ਕਰਕੇ ਇਹ ਲੋੜ ਹੈ ਤੁਹਾਡੀ ਸਭ ਦੀ ਕਿ ਤੁਸੀਂ ਢਿੱਲੋਂ ਸਾਹਿਬ ਨੂੰ ਕੰਟੈਕਟ ਕਰਕੇ ਜਿਹੜਾ ਹੈਗਾ ਇਸ ਚੀਜ਼ ਨੂੰ ਅੱਗੇ ਵਧਾਓ। ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਕਿ ਅਸੀਂ ਹਰ ਇੱਕ ਬਿਲਡਿੰਗ ਜਿਹੜੀ ਪਾਕਿਸਤਾਨ ਦੇ ਵਿੱਚ ਸਿੱਖ ਵਿਰਾਸਤ ਦੇ ਨਾਲ ਸੰਬੰਧਿਤ ਹੈ, ਉਹਦੇ ਨੇੜੇ ਇਹ ਕਿਤਾਬ ਨੂੰ ਵੰਡ ਸਕੀਏ, ਤਾਂ ਕਿ ਉੱਥੇ ਦੇ ਲੋਕਾਂ 'ਚ ਜਾਗਰੂਕਤਾ ਆਵੇ ਕਿ ਇਹ ਜਿਹੜੀ ਕਿਤਾਬ ਹੈ ਇਹ ਕਿਵੇਂ ਫਿਊਚਰ ਜਨਰੇਸ਼ਨ ਲਈ ਹੈਲਪ ਕਰਦੀ ਹੈ, ਕਿ ਇਹ ਜਿਹੜੀਆਂ ਜਗ੍ਹਾ ਹੈਗੀਆਂ ਕਿਵੇਂ ਜੁੜਦੀਆਂ ਨੇ। ਇਹਨਾਂ ਨੂੰ ਆਪਾਂ ਕਨੈਕਟ ਕਰਨਾ ਹੈ। ਦੇਖੋ, ਤੋੜਨਾ ਤਾਂ ਬਹੁਤ ਸੌਖਾ ਹੈ, ਆਪਾਂ ਜੋੜਨ ਦਾ ਕੰਮ ਕੋਸ਼ਿਸ਼ ਕਰ ਰਹੇ ਹਾਂ। ਐਜ਼ ਆਪਾਂ ਆਪ ਲੋਕ ਹੀ, ਮਤਲਬ ਕੋਈ ਆਰਗੇਨਾਈਜੇਸ਼ਨ, ਕੋਈ ਵੱਡੀ ਸੰਸਥਾ ਨਹੀਂ, ਆਪਾਂ ਆਮ ਲੋਕੀ ਹੀ ਮਿਲ ਕੇ ਇਹ ਜਿਹੜਾ ਇਹ ਕੰਮ ਮੇਰੇ ਖਿਆਲ ਹੈ ਬਖੂਬੀ ਕਰ ਸਕਦੇ ਹਾਂ। ਜਿਵੇਂ ਜਾਣ ਤੋਂ ਪਹਿਲਾਂ ਮੈਂ ਇੱਕ ਚੀਜ਼ ਕਹਿਣੀ ਚਾਹੂੰਗਾ, ਸਾਡੇ ਦੋਸਤ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੁਣ ਮੈਂ ਇਹੀ ਕਹਿ ਸਕਦਾ ਕਿ ਜੇ ਇਸ ਆਪਣੀ ਕਿਤਾਬ ਨੂੰ ਕੋਈ ਪੰਜਾਬੀ ਦੇ ਵਿੱਚ ਹੀ ਪਬਲਿਸ਼ਰ ਜਾਂ ਕੋਈ ਆਰਗੇਨਾਈਜੇਸ਼ਨ ਇਹਨੂੰ ਪੰਜਾਬੀ 'ਚ ਛਾਪ ਦੇਵੇ, ਸਾਡੇ ਲਈ ਉਹੀ ਬੜੀ ਹੈਲਪ ਹੋਏਗੀ, ਜਾਂ ਉਰਦੂ 'ਚ ਛਾਪ ਦੇਵੇ, ਤਾਂ ਕਿ ਪਾਕਿਸਤਾਨ 'ਚ ਜਿਹੜੇ ਆਮ ਲੋਕੀ ਪੜ੍ਹਨ ਵਾਲੇ ਨੇ, ਤਾਂ ਕਿ ਅਸੀਂ ਫਰਦਰ ਰਿਸਰਚ ਕਰਦੇ ਰਹਿ ਜਾਈਏ। ਕੋਈ ਇਹਦਾ ਟਰਾਂਸਲੇਸ਼ਨ ਦਾ ਜਿੰਮਾ ਲੈ ਕੇ ਇਹਨਾਂ ਲੈਂਗੁਏਜ 'ਚ ਪਬਲਿਸ਼ ਕਰ ਦੇਵੇ, ਉਹ ਵੀ ਨਹੀਂ ਕੋਈ ਕਰ ਰਿਹਾ। ਤੇ ਮਤਲਬ ਇਹ ਕੰਮ ਮੈਨੂੰ ਲੱਗਦਾ ਆਪਾਂ ਲੋਕਾਂ ਨੂੰ ਇਦਾਂ ਹੀ ਆਪਣੀ ਜਿਹੜੀ ਮਿਹਨਤ ਹੈਗੀ ਜਾਰੀ ਰੱਖਣੀ ਪੈਣੀ ਹੈ। ਆਪਾਂ ਆਪਣੇ ਕੰਮ ਤੋਂ ਪਿੱਛੇ ਨਹੀਂ ਹਟਾਂਗੇ, ਤੁਹਾਡੇ ਸਭ ਦੇ ਸਹਿਯੋਗ ਦੀ ਬਸ ਲੋੜ ਹੈ। ਐਂਡ ਰੱਬ ਰਾਖਾ ਤੁਹਾਡਾ। ਜਿਹੜੇ ਵੀ ਪਾਕਿਸਤਾਨ ਦੋਸਤ ਨੇ, ਅਹਿਮਦ ਚਿਸ਼ਤੀ, ਸਲਮਾਨ ਹਫੀਜ਼, ਇਮਤਿਆਜ਼ ਪੱਟੀ, ਜੇ ਕੋਈ ਕਿਤਾਬ ਬਾਏ ਕਰਨਾ ਚਾਹੁੰਦਾ ਹੋਵੇ ਤੇ ਉਹਨਾਂ ਦਾ ਮੈਂ ਦੱਸ ਦਿੰਦਾ, ਲਾਇਲਪੁਰ ਬੁੱਕ ਸ਼ਾਪ ਤੇ ਈਮੇਲ ਕਰੋ, ਤੁਹਾਨੂੰ ਆਨਲਾਈਨ ਮਿਲ ਜਾਏਗੀ, ਉੱਥੋਂ ਆਨਲਾਈਨ ਤੁਹਾਨੂੰ ਕੋਰੀਅਰ ਕਰਵਾ ਦੇਣਗੇ। ਅਗਰ ਤੁਸੀਂ ਬਾਏ ਨਹੀਂ ਕਰਨਾ ਚਾਹੁੰਦੇ ਤੇ ਮੈਂ ਤੁਹਾਨੂੰ ਆਪਣੇ ਵੱਲੋਂ ਗਿਫਟ ਭੇਜ ਦਾਂਗਾ। ਅਹਿਮਦ ਨਈਮ ਪੱਟੀ ਸਾਹਿਬ, ਸਲਮਾਨ ਹਫੀਜ਼ ਸਾਹਿਬ, ਇਮਤਿਆਜ਼ ਅਲੀ ਪੱਟੀ ਜਿਹੜੇ ਪਾਕਿਸਤਾਨ ਤੋਂ ਨੇ, ਮੁਨੀਰ ਸਾਹਿਬ, ਜੇ ਕੋਈ ਗਿਫਟ ਮੇਰੇ ਵੱਲੋਂ ਲੈਣਾ ਚਾਹੁੰਦਾ ਹੋਵੇ ਤਾਂ ਜ਼ਰੂਰ ਆਪਣਾ ਐਡਰੈਸ ਸੈਂਡ ਕਰ ਦਿਓ, ਆਪਾਂ ਉਹਨਾਂ ਨੂੰ ਗਿਫਟ ਹੀ ਭੇਜ ਦਾਂਗੇ। ਕਿਉਂਕਿ ਸਾਡੇ ਕੋਲ ਕੁਝ ਦੋਸਤਾਂ ਨੇ ਫੰਡ ਭੇਜੇ ਨੇ ਇੱਥੋਂ ਦੇ ਦੋਸਤਾਂ ਨੂੰ ਦੇਣ ਵਾਸਤੇ, ਸੋ ਉਹਨਾਂ ਨੂੰ ਲੈ ਕੇ ਆਪਾਂ ਇਹਨਾਂ ਤੱਕ ਉਹ ਕਿਤਾਬਾਂ ਪਹੁੰਚਾ ਸਕਦੇ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਥੈਂਕ ਯੂ ਸੋ ਮਚ। ਰੱਬ ਰੱਖਾ। ਥੈਂਕ ਯੂ।